खालसा वाहिगुरू जी की फतेह अस्सलाम वालेकुम आदाब और जमात ਤੁਹਾਡੀ ਹੋਸਟ ਅਨੀਲ ਮੁਖਟ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ੂ ਸੁਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आया नु प्रोग्राम सच्चो सच विच बहुत शुक्रिया जी डॉक्टर साहब अज 3 जनवरी 2022 21 पो नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਦਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਸ਼ੀਨ ਕੇਬਲ ਵੈਲਫੇਅਰ ਕਮਿੰਗ ਕੈਨੇਡਾ roku ਜਾਦੂ ਬਾਕਸ ਸ਼ਾਵਾ Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਇਸ ਹਫਤੇ ਦਾ ਪਹਿਲਾ ਪ੍ਰੋਗਰਾਮ ਔਰ ਇਸ ਸਾਲ ਦਾ ਪਹਿਲਾ ਪ੍ਰੋਗਰਾਮ ਔਰ ਇਸ ਮਹੀਨੇ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਖੁਸ਼ਾਮਦੀਦ ਅਸੀਂ ਤੁਹਾਨੂੰ ਸਭ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ ਰੱਬ ਕਰੇ ਤੁਹਾਡਾ ਜਿਹੜਾ ਇਹ ਸਾਲ ਹੈ ਇਹ ਰੱਬ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਦੇਵੇ ਖੇੜੇ ਦੇਵੇ ਔਰ ਤੁਹਾਡੇ ਜੀਵਨ ਵਿੱਚ ਸਾਰੀਆਂ ਆਸਾਨੀਆਂ ਲੈ ਕੇ ਆਵੇ ਸੋ ਹੁਣ ਆਪਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਪਹਿਲਾਂ ਤਾਂ ਮੈਂ ਡਾਕਟਰ ਸਾਹਿਬ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਦੀਆਂ ਡਾਕਟਰ ਸਾਹਿਬ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੋਂ ਪਹਿਲਾਂ ਕਿ ਆਪਾਂ ਆਪਣਾ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਬਹੁਤ ਸ਼ੁਕਰੀਆ ਤੁਹਾਨੂੰ ਜੀ ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਹਮੇਸ਼ਾ ਤੁਹਾਨੂੰ ਦੱਸਦੇ ਹਾਂ ਕਿ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾਂਦਾ ਹੈ ਸਾਡੇ ਵੱਖ-ਵੱਖ ਸਪਾਂਸਰਸ ਵੱਲੋਂ ਸੋ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਡੈਲਸ ਟੈਕਸਸ ਤੋਂ ਸਰਦਾਰ ਸੁਖਵਿੰਦਰ ਸਿੰਘ ਜੀ ਹੋਰਾਂ ਵੱਲੋਂ ਸੋ ਇਹਨਾਂ ਨੇ ਕੌਮ ਦੇ ਨਾਂ ਸੁਨੇਹਾ ਦਿੱਤਾ ਹੈ ਕਿ ਅਸੀਂ ਅੱਜ ਦੁਨੀਆ ਸਾਹਮਣੇ ਆਪਣਾ ਜਿਹੜਾ ਪੱਖ ਹੈ ਨਹੀਂ ਰੱਖ ਪਾ ਰਹੇ ਅਤੇ ਅਸੀਂ ਸੱਚੇ ਹੋ ਕੇ ਵੀ ਝੂਠੇ ਪੈ ਰਹੇ ਹਾਂ ਸੋ ਅੱਜ ਦੇ ਯੁੱਗ ਵਿੱਚ ਮੀਡੀਆ ਬਹੁਤ ਮਹੱਤਤਾ ਰੱਖਦਾ ਹੈ ਉਦਾਹਰਨ ਦੇ ਤੌਰ ਤੇ ਦਰਬਾਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਨੂੰ ਲਿੰਚਿੰਗ ਕਹਿ ਕੇ ਪ੍ਰਚਾਰਿਆ ਗਿਆ ਸੋ ਕਦੇ ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਵੁੱਡਰੋਜ਼ ਅੱਤਵਾਦੀ ਵੱਖਵਾਦੀ ਆਦਿ ਨਾਵਾਂ ਨਾਲ ਨਾ ਸਿਰਫ ਸਾਨੂੰ ਆਇਡੈਂਟੀਫਾਈ ਕੀਤਾ ਗਿਆ ਹੈ ਸਗੋਂ ਕੌਮੀ ਤੌਰ ਤੇ ਸਾਡਾ ਜਿਹੜਾ ਅਕਸ ਹੈ ਉਹ ਵਿਗੜਿਆ ਜਾਂਦਾ ਹੈ ਅਤੇ ਮੀਡੀਆ ਇਸ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਰਿਹਾ ਹੈ ਸੋ ਇਸ ਗੱਲ ਵਿੱਚ ਕੋਈ ਅਰਥ ਕਤਨੀ ਨਹੀਂ ਹੈ ਕਿ ਅਸੀਂ ਕੌਮੀ ਤੌਰ ਤੇ ਆਪਣਾ ਜਿਹੜਾ ਓਪੀਨੀਅਨ ਦੁਨੀਆ ਸਾਹਮਣੇ ਅਟੈਚ ਨਹੀਂ ਕਰਨ ਵਿੱਚ ਕਾਮਯਾਬ ਰਹੇ ਹਾਂ ਸੋ ਆਪ ਸਭ ਤਾਈਂ ਬੇਨਤੀ ਹੈ ਕਿ ਇਸ ਨਵੇਂ ਵਰੇ ਵਿੱਚ ਇਹ ਪ੍ਰਣ ਕਰੀਏ ਕਿ ਇਸ ਵਰਤਾਰੇ ਨੂੰ ਪੁੱਠਾ ਗੇੜ ਦੇਣ ਵਿੱਚ TV84 ਦੇ ਹੱਥ ਮਜ਼ਬੂਤ ਕਰੀਏ ਸੋ ਅਸੀਂ ਆਪਣਾ ਪੱਖ ਅਤੇ ਖਾਲਸਾ ਰਾਜ ਦਾ ਕਨਸੈਪਟ ਦੁਨੀਆ ਸਾਹਮਣੇ ਪ੍ਰਭਾਵਸ਼ਾਲੀ ਤਰੀਕੇ ਨਾਲ ਰੱਖ ਸਕੀਏ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸੁਖਵਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵਿਊਅਰਸ ਨਵੇਂ ਸਾਲ ਦੇ ਚਲਦਿਆਂ ਕਿ ਜਿਸ ਤਰ੍ਹਾਂ ਕਿ ਅਸੀਂ ਸਭ ਜਾਣਦੇ ਹਾਂ ਕਿ ਅੱਜ ਨਵੇਂ ਵਰੇ ਦਾ ਜਿਹੜਾ ਪਹਿਲਾ ਪ੍ਰੋਫੈਸਰ ਅਸੀਂ ਨਵੇਂ ਵਰੇ ਦਾ ਜਿਹੜਾ ਪਹਿਲਾ ਪ੍ਰੋਫੈਸਰ ਅਸੀਂ ਕਾਲ ਤਖਤ ਸਾਹਿਬ ਦੇ ਜਿਹੜੇ ਪ੍ਰੋਗਰਾਮ ਜਿਹੜਾ ਹੈਗਾ ਜਿਹੜਾ ਅੱਜ ਦਾ ਨਵੇਂ ਸਾਲ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਜੀ ਦੀ ਯਾਦ ਨੂੰ ਜਿਹੜਾ ਇਹ ਪ੍ਰੋਗਰਾਮ ਸਮਰਪਿਤ ਕਰਦੇ ਹਾਂ ਔਰ ਜਿਨ੍ਹਾਂ ਨੂੰ ਭਾਰਤੀ ਹੁਕੂਮਤ ਦੇ ਹੁਕਮਾਂ ਹੇਠ ਭਾਰਤੀ ਤਸ਼ੱਦਦ ਕਰਕੇ 1 ਜਨਵਰੀ 1993 ਨੂੰ ਲੁਧਿਆਣਾ ਜੇਲ੍ਹ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਨਵੇਂ ਵਰੇ 2022 ਦੀ ਇੱਕ ਵਾਰ ਫੇਰ ਆਪਣੇ ਵਿਊਅਰਸ ਨੂੰ ਮੁਬਾਰਕਬਾਦ ਦਿੰਦੇ ਜੀ ਔਰ ਜਿਵੇਂ ਅਸੀਂ ਲਾਸਟ 2 ਦਿਨ 30 ਔਰ 31 ਦਸੰਬਰ ਦੇ ਪ੍ਰੋਗਰਾਮ ਜਿਸ ਦੇ ਵਿੱਚ ਵਰਾ 2021 ਨੂੰ ਬਰਡ ਆਈ ਵਿਊ ਦੇ ਤੌਰ ਤੇ ਕਿ ਭਾਈ ਪੰਛੀ ਝਾਤ ਵਾਂਗ ਉਹਨਾਂ ਘਟਨਾਵਾਂ ਨੂੰ
ਡਿਸਕਸ ਕੀਤਾ ਸੀ, ਸਾਡੇ ਵਿਊਅਰਸ ਵੱਲੋਂ ਬਹੁਤ ਪਸੰਦ ਕੀਤਾ ਗਿਆ। ਜੀ ਹਾਲਾਂ ਤੁਹਾਡੀ ਗੈਰ ਹਾਜ਼ਰੀ ਨੂੰ ਵੀ ਕਈਆਂ ਨੇ ਪੁਆਇੰਟ ਆਊਟ ਕੀਤਾ ਜੀ, ਲੇਕਿਨ ਹਾਂ ਸਾਨੂੰ ਸੀ ਵੀ ਤੁਹਾਨੂੰ ਐਟਲੀਸਟ 2 ਦਿਨ ਦੀਆਂ ਛੁੱਟੀਆਂ ਜ਼ਰੂਰ ਦੇ ਦਈਏ। ਜੀ 31 ਦਸੰਬਰ ਨੂੰ ਅਸੀਂ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਤੋਂ ਪ੍ਰੋਗਰਾਮ ਲਾਈਵ ਕੀਤਾ। ਮੈਂ ਟੈਕਨੀਕਲ ਟੀਮ ਦਾ ਸ਼ੁਕਰੀਆ ਵੀ ਅਦਾ ਕਰਦਾ ਕਿ ਪਾਸਟ ਮਿਡਨਾਈਟ ਉਹ ਸਟੂਡੀਓ 'ਚ ਰਹੇ ਔਰ ਮੌਕੇ ਤੇ ਵੀ ਸਾਡੇ ਦੂਸਰੇ ਮੈਂਬਰ ਜਿਹੜੇ ਉੱਥੋਂ ਉਹਨੂੰ ਟੈਲੀਕਾਸਟ ਕਰ ਰਹੇ ਸੀ ਜੀ ਔਰ ਇਹ ਇੱਕ ਮੌਕਾ ਵੀ ਬਣ ਗਿਆ। ਹਾਲਾਂ ਇਸ ਵਾਰ ਕੋਵਿਡ-19 ਦਾ ਵੇਰੀਐਂਟ ਉਸ ਨੇ ਕਾਫੀ ਘਬਰਾਹਟ ਪੈਦਾ ਕੀਤੀ ਹੋਈ ਹੈ। ਇਸ ਵਾਰ ਗੁਰਦੁਆਰਿਆਂ 'ਚ ਉਨੇ ਵੱਡੇ ਇਕੱਠ ਨਹੀਂ ਸਨ, ਹਾਲਾਂਕਿ ਜਦੋਂ ਤੱਕ ਮਿਡਨਾਈਟ ਹੁੰਦੀ ਹੈ ਉਦੋਂ ਫੁੱਲ ਵਰਸਾਣ ਦੇ ਲਈ ਫਿਰ ਭੀੜ ਇਕੱਠੀ ਹੋ ਜਾਂਦੀ, ਖੱਬਿਓਂ ਸੱਜਿਓਂ ਵੀ ਸਾਰੇ ਆ ਜਾਂਦੇ ਨੇ। ਲੇਕਿਨ ਇਹ ਇੱਕ ਮੌਕਾ ਵੀ ਸੀ। ਅੱਜ ਕੱਲ੍ਹ ਸੋਸ਼ਲ ਮੀਡੀਆ ਔਰ ਜ਼ਾਹਰ ਹੈ TV 84 ਦੀ ਸਕਰੀਨ ਦੇ ਉੱਤੇ ਵੀ ਜਿਹੜਾ ਮੈਸੇਜ ਉੱਥੋਂ ਲਾਈਵ ਜਾ ਰਿਹਾ ਸੀ, ਬਾਅਦ ਦੇ ਵਿੱਚ YouTube Facebook ਤੇ ਵੀ ਜਿਹੜਾ ਸਾਡਾ ਸਪੈਸੀਫਿਕ 10-11 ਮਿੰਟ ਦਾ ਮੈਸੇਜ ਸੀ ਇਸ ਮੌਕੇ ਤੇ ਕਿ ਕਿਵੇਂ ਜਿਨ੍ਹਾਂ ਕੌਮਾਂ ਦੇ ਕੋਲ ਆਪਣੇ ਮੁਲਕ ਹੁੰਦੇ ਨੇ ਉਹਨਾਂ ਦੇ ਕੈਲੰਡਰ ਚੱਲਦੇ ਨੇ, ਉਹਨਾਂ ਦੇ ਝੰਡੇ ਝੂਲਦੇ ਨੇ, ਉਹਨਾਂ ਦੇ ਸਿੱਕੇ ਚੱਲਦੇ ਨੇ, ਉਹਨਾਂ ਦੀਆਂ ਮੋਹਰਾਂ ਚੱਲਦੀਆਂ ਨੇ। ਸੋ ਉਸ ਮੈਸੇਜ ਨੂੰ ਵੀ ਦੁਨੀਆ ਭਰ 'ਚ ਬੈਠੇ ਸਾਡੇ ਵਿਊਅਰਸ ਨੇ ਔਰ ਕਾਮਨਰਸ ਤੱਕ ਵੀ ਜਦੋਂ ਕੋਈ ਮੈਸੇਜ ਪਹੁੰਚਦਾ ਹੈ ਉਸ ਨੂੰ ਐਪਰੀਸ਼ੀਏਟ ਕੀਤਾ। ਅਸੀਂ ਸਾਰਿਆਂ ਦਾ ਇਹ ਸ਼ੁਕਰੀਆ ਅਦਾ ਕਰਦੇ ਹਾਂ। ਔਰ ਵੈਸੇ ਅਕਸਰ ਜਦੋਂ ਨਵਾਂ ਸਾਲ ਆਉਂਦਾ ਹੈ ਤੇ ਇਹ ਪੁੱਛਿਆ ਜਾਂਦਾ ਵੀ ਇਸ ਵਰੇ ਦਾ ਰੈਜ਼ੋਲੂਸ਼ਨ ਕੀ ਹੈ ਜੀ, ਤੇ ਮੈਨੂੰ ਅੱਜ ਕਿਸੇ ਨੇ ਪੁੱਛਿਆ ਜੀ ਇਸ ਵਰੇ ਦਾ ਰੈਜ਼ੋਲੂਸ਼ਨ ਕੀ ਹੈ। ਮੈਂ ਕਿਹਾ ਜੀ ਇਸ ਵਰੇ ਦਾ ਰੈਜ਼ੋਲੂਸ਼ਨ ਇਹ ਹੈ ਵੀ ਕੋਈ ਰੈਜ਼ੋਲੂਸ਼ਨ ਨਹੀਂ ਕਰਨਾ ਕਿਉਂਕਿ ਜਦੋਂ ਤੁਸੀਂ ਰੈਜ਼ੋਲੂਸ਼ਨ ਕਰਦੇ ਹੋ ਪਹਿਲੀ ਗੱਲ ਤਾਂ ਰੈਜ਼ੋਲੂਸ਼ਨ ਤਾਂ ਤੁਹਾਡੇ ਹਰ ਰੋਜ਼ ਦਾ ਹੁੰਦਾ ਹੈ, ਹਰ ਦਿਨ ਦਾ ਹੁੰਦਾ ਹੈ, ਕਿਉਂਕਿ ਰੱਬ ਨੇ ਇੰਨੀ ਖੂਬਸੂਰਤ ਜ਼ਿੰਦਗੀ ਦਿੱਤੀ। ਜ਼ਿੰਦਗੀ ਦੇ ਵਿੱਚ ਜੇ ਤੰਦਰੁਸਤੀ ਮਿਲੇ ਔਰ ਤੁਹਾਡੇ ਜ਼ਿੰਮੇ ਕੋਈ ਕੰਮ ਵੀ ਲਾਇਆ ਹੋਏ ਤੇ ਹਰ ਚੜ੍ਹਦੇ ਸੂਰਜ ਤੋਂ ਪਹਿਲਾਂ ਤੁਹਾਡਾ ਇਹ ਰਿਜ਼ੋਲਵ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਵੇਂ ਇਸ ਦਿਨ ਦਾ ਹਰ ਪਲ, ਹਰ ਮਿੰਟ, ਹਰ ਘੰਟਾ ਜਿਹੜਾ ਉਸ ਨੂੰ ਕ੍ਰੀਏਟਿਵ ਕੰਮ ਦੇ ਲਈ ਇਸਤੇਮਾਲ ਕਰਨਾ। ਬਿਲਕੁਲ। ਔਰ ਸਾਡੇ ਲਈ ਤਾਂ ਕਿਉਂਕਿ ਜਦੋਂ ਅਸੀਂ ਇਸ ਸਫ਼ਰ ਨੂੰ ਚੁਣਿਆ 36-37 ਵਰਿਆਂ ਦਾ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਦਾ ਸਫ਼ਰ ਤੇ ਉਹ ਤਾਂ ਹਰ ਪਲ ਹਰ ਛਿਨ ਕੌਮ ਦੀ ਆਜ਼ਾਦ ਹਸਤੀ, ਕੌਮ ਦਾ ਆਜ਼ਾਦ ਕਰ, ਖਾਲਿਸਤਾਨ ਲਿਬਰੇਟ ਕਰਵਾਉਣ ਲਈ ਜੋ ਸਾਥੋਂ ਸਰਦਾ ਬਣਦਾ ਹੈ ਉਸ ਦੇ ਵਿੱਚ ਆਪਣਾ ਯੋਗਦਾਨ ਪਾਉਣਾ, ਇਹੀ ਸਾਡਾ ਰੈਜ਼ੋਲੂਸ਼ਨ ਹੈ। ਵੈਸੇ ਰੈਜ਼ੋਲੂਸ਼ਨਸ ਦਾ ਫੇਟ ਹੁੰਦਾ ਕੀ ਹੈ ਇਹ ਤੁਹਾਨੂੰ ਜਿਮ ਵਾਲੇ ਬੜੀ ਚੰਗੀ ਤਰ੍ਹਾਂ ਦੱਸ ਸਕਦੇ ਨੇ। ਮਹੀਨੇ ਦੀ ਫੀ ਉਹਨਾਂ ਨੇ ਕਾਫੀ ਜ਼ਿਆਦਾ ਰੱਖੀ ਹੁੰਦੀ ਹੈ, ਸਾਲ ਦੀ ਬਹੁਤ ਘੱਟ ਰੱਖੀ ਹੁੰਦੀ ਹੈ। ਤੇ ਜਦੋਂ ਉਹਨਾਂ ਨੂੰ ਕਿਸੇ ਨੂੰ ਪੁੱਛਿਆ ਕਿ ਭਾਈ ਤੁਸੀਂ ਮਹੀਨੇ ਦਾ ਜੇ $50 ਲੈਂਦੇ ਹੋ ਤੇ ਸਾਲ ਦਾ ਤਾਂ ਤੁਸੀਂ 500 ਤੇ ਮੁਕਾ ਦਿੰਦੇ ਹੋ, ਜਦੋਂ ਕਿ ਜਿਹੜਾ ਉਹ ਨਾ ਸਾਲ ਦਾ ਤੁਸੀਂ 200 ਤੇ ਮੁਕਾ ਦਿੰਦੇ ਹੋ, ਜਿਹੜਾ ਕਿ ਕਿੰਨਾ। ਉਹ ਕਹਿੰਦੇ ਜੀ ਸਾਨੂੰ ਪਤਾ ਹੁੰਦਾ ਵੀ ਜਿਹਨੇ ਸਾਲ ਦਾ ਲਈ ਹੈ ਮੈਂਬਰਸ਼ਿਪ ਉਹ ਜਨਵਰੀ ਮਹੀਨਾ ਵੀ ਬੜੀ ਮੁਸ਼ਕਲ ਨਾਲ ਕੱਢਦੇ ਨੇ, ਜਿਹੜੇ ਥੋੜੇ ਜਿਹੇ ਸਿਰੜੀ ਹੋਣਗੇ ਉਹ ਫਰਵਰੀ ਤੱਕ ਪਹੁੰਚ ਜਾਂਦੇ ਨੇ, ਫਿਰ ਭੁੱਲ ਜਾਂਦਾ। ਸੋ ਇਸ ਲਈ ਇਹ ਜ਼ਰੂਰੀ ਹੈ ਵੀ ਰੈਜ਼ੋਲੂਸ਼ਨ ਸਾਲ ਦਾ ਨਹੀਂ ਹੋਣਾ ਚਾਹੀਦਾ। ਰੈਜ਼ੋਲੂਸ਼ਨ ਹਰ ਚੜ੍ਹਦੇ ਸੂਰਜ, ਔਰ ਚੜ੍ਹਦੇ ਸੂਰਜ ਤਾਂ ਹੀ ਹੋਏਗਾ ਜੇ ਸੌਣ ਤੋਂ ਪਹਿਲਾਂ ਤੁਸੀਂ ਆਪਣੇ ਦਿਨ ਦੇ ਉੱਤੇ ਜਿਹੜਾ ਉਹ ਆਪਣੀ ਝਾਤ ਮਾਰੋਗੇ ਕਿ ਵੀ ਤੁਸੀਂ ਅੱਜ ਦਿਨ ਦੇ ਵਿੱਚ ਕਿੰਨਾ ਪ੍ਰੋਡਕਟਿਵ ਕੰਮ ਕੀਤਾ। ਔਰ ਇਹ ਜਿੱਥੇ ਅਸੀਂ ਪੰਜਾਬੀ ਤਹਿਜ਼ੀਬ ਦੀ ਖੂਬਸੂਰਤੀ ਦੀਆਂ ਗੱਲਾਂ ਕਰਦੇ ਹਾਂ, ਇੱਕ ਜਿਹੜਾ ਇਹ ਗੱਪ ਛੜਪ ਕਲਚਰ ਹੈ ਇਹ ਬਹੁਤ ਵਕਤ ਜ਼ਾਇਆ ਕਰਦਾ। ਫਿਰ ਉਹਦੇ ਨਾਲ ਇੱਕ ਦੂਸਰੇ ਦੀਆਂ ਗੱਲਾਂ ਕਰਨ ਦੀ ਆਦਤ ਦੂਸਰੇ ਬਾਰੇ, ਉਹ ਵੀ ਬਹੁਤ ਵਕਤ ਖਾ ਜਾਂਦਾ। ਫਿਰ ਜੇ ਦੇਖਣਾ ਹੋਏ ਤਾਂ ਸੋਸ਼ਲ ਮੀਡੀਆ ਤੇ ਜੇ ਕਦੇ ਤੁਸੀਂ ਆਪਣਾ ਸਕਰੀਨ ਟਾਈਮ ਨੋਟ ਕਰੋ ਤਾਂ ਫਿਰ ਤੁਹਾਨੂੰ ਕਦੇ ਇਹ ਅੰਦਾਜ਼ਾ ਹੀ ਨਹੀਂ ਹੋ ਸਕਦਾ ਵੀ ਤੁਸੀਂ ਕਿੰਨਾ ਵਕਤ ਜ਼ਾਇਆ ਕਰ ਰਹੇ ਹੋ। ਔਰ ਉਹਦੇ 'ਚ ਵੀ ਕਿੰਨਾ ਕ੍ਰੀਏਟਿਵ ਤੁਸੀਂ ਟਾਈਮ ਕੁਝ ਸਿੱਖਣ ਦੇ ਲਈ, ਕੁਝ ਦੂਜੇ ਦੇ ਲਈ, ਕਿਉਂਕਿ ਇਹ ਵੀ ਬਹੁਤ ਵਕਤ ਦਾ ਜ਼ਿਆ ਹੈ। ਔਰ ਮੈਂ ਸਮਝਦਾ ਕਿ ਜੇ ਅਸੀਂ ਇਹ 2-3 ਚੀਜ਼ਾਂ ਨੂੰ ਕੰਟਰੋਲ ਕਰ ਲਈਏ, ਔਰ ਜਿਵੇਂ ਹੁਣ ਤਾਂ ਉਹ ਕਿਤਾਬ ਪੜ੍ਹਨ ਦਾ ਰੁਝਾਨ ਹੀ ਖਤਮ ਹੋ ਗਿਆ, ਅਸੀਂ ਵੀ ਉਹਦਾ ਸ਼ਿਕਾਰ ਹੋ ਰਹੇ ਹਾਂ ਕਿਉਂਕਿ ਬਹੁਤ ਵਕਤ ਜਿਹੜਾ ਉਹ ਆਈਪੈਡ ਖਾ ਜਾਂਦਾ,
ਕਿ ਨਹੀਂ ਤਾਂ ਇਹ ਵੀ ਰੈਜ਼ੋਲੂਸ਼ਨ ਹੋਣਾ ਚਾਹੀਦਾ ਹੈ ਕਿ ਜੇ ਮਹੀਨੇ 'ਚ ਤੁਸੀਂ ਘੱਟੋ ਘੱਟ 2 ਕਿਤਾਬਾਂ ਉਹ ਕਿਸੇ ਵੀ ਫੀਲਡ ਦੀਆਂ ਹੋਣ, ਤੁਹਾਡਾ ਫੀਲਡ ਆਫ ਇੰਟਰਸਟ ਹੋਏ, ਕੋਈ ਹੋਰ ਹੋਏ, ਜੇ ਤੁਸੀਂ ਪੜ੍ਹਨ ਦੀ ਆਦਤ ਬਣਾਓ ਤੇ ਸਾਲ ਦੇ ਵਿੱਚ ਤੁਸੀਂ 24 ਕਿਤਾਬਾਂ ਪੜ੍ਹ ਲੈਂਦੇ ਹੋ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਤੁਹਾਡੇ ਅੰਦਰ ਸਟਿਕ ਕਰਦਾ ਹੈ ਗਿਆਨ, ਸੋਸ਼ਲ ਮੀਡੀਆ, ਕਿਉਂਕਿ ਅਟੈਂਸ਼ਨ ਸਪੈਨ ਸੈਕਿੰਡਾਂ ਦੇ ਵਿੱਚ ਹੀ ਤੁਸੀਂ ਪਿਕਚਰ ਦੇਖਦੇ ਹੋ, ਨਿਕਲ ਜਾਂਦਾ ਹੈ, ਕੁਝ ਵੀ ਜੁੜਦਾ ਨਹੀਂ ਹੈ। ਇੱਕ ਜਾਂ ਪਤਾ ਨਹੀਂ ਜਨਰੇਸ਼ਨ ਗੈਪ ਹੈ, ਸਾਨੂੰ ਜੋ ਚਾਮ ਕਿਤਾਬ 'ਚੋਂ ਮਿਲਦਾ ਹੈ, ਕਿਤਾਬ ਤੁਹਾਡੇ ਹੱਥ 'ਚ ਫੜੀ ਹੈ ਔਰ ਉਹ ਤੁਹਾਨੂੰ ਜਿਵੇਂ ਲੁਭਾਉਂਦਾ ਹੈ ਔਰ ਉਹ ਤੁਹਾਡੀ ਯਾਦ 'ਚ ਵੀ ਟਿਕਦਾ ਹੈ, ਔਰ ਉਹ ਜਿਹੜੀਆਂ ਤੁਸੀਂ 20 ਵਰ੍ਹੇ ਪਹਿਲਾਂ ਵੀ ਕੋਈ ਕਿਤਾਬ ਪੜ੍ਹੀ ਹੁੰਦੀ ਹੈ ਉਸ ਦੇ ਵੀ ਤੁਹਾਨੂੰ ਜਿਹੜਾ ਜੁਮਲੇ ਯਾਦ ਹੁੰਦੇ ਨੇ। ਸੋ ਇਹ ਮੈਂ ਜ਼ਰੂਰ ਰਿਕਮੈਂਡ ਕਰਾਂਗਾ ਖਾਸ ਤੌਰ ਤੇ ਆਪਣੇ ਵਿਊਅਰਸ ਨੂੰ ਕਿ ਪੜ੍ਹਨ ਦਾ ਰੁਝਾਨ ਪੈਦਾ ਕਰੋ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਇਸ ਗੱਲ ਦਾ ਧਿਆਨ ਰਹੇ। ਔਰ ਸਿੱਖ ਕੌਮ ਦੇ ਹਵਾਲੇ ਨਾਲ ਮੈਂ ਖਾਸ ਤੌਰ ਤੇ ਕਹਿਣਾ ਚਾਹੁੰਦਾ ਕਿ ਭਾਈ ਅਸੀਂ ਗੁਰੂ ਨੇ ਸਾਨੂੰ ਬਹੁਤ ਗੁਣਾਂ ਦੇ ਨਾਲ ਨਵਾਜਿਆ, ਪਰ ਉਸ ਸਾਰੇ ਪੈਕੇਜ ਦੇ ਵਿੱਚ ਗੁਰੂ ਨੇ ਇੰਟੈਲੈਕਟ ਜਾਂ ਜਿਸ ਨੂੰ ਅਸੀਂ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਵਿਦਿਆ ਦੇ ਉੱਤੇ ਇੰਟੈਲੈਕਟ ਦੇ ਉੱਤੇ ਵੀ ਬੜਾ ਜ਼ੋਰ ਸੀ। ਗੁਰੂ ਸਾਹਿਬਾਨ ਨੇ ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਜਿਹੜਾ ਇੱਕ ਸਪਿਰਿਚੁਅਲਿਟੀ ਦਾ ਖਜ਼ਾਨਾ ਹੈ, ਉੱਥੇ ਜਦੋਂ ਅਸੀਂ ਦੇਖਦੇ ਹਾਂ ਕਿ 22-23 ਜ਼ਬਾਨਾਂ ਦੇ ਅਲਫਾਜ਼ ਨੇ, ਕਿੰਨੇ ਡਾਇਲੈਕਟ ਨੇ, ਔਰ ਜੇ ਅਸੀਂ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਹਾਂ, 52 ਕਵੀਆਂ ਦੀ ਗੱਲ ਕਰਦੇ ਹਾਂ, ਤਾਂ ਉਹ ਇੰਟੈਲੈਕਟ ਨੂੰ ਵਧਾਉਣ ਲਈ ਸੀ, ਕਿਉਂਕਿ ਇਹ ਇੱਕ ਜ਼ਰੂਰੀ ਹੈ ਕਿ ਤੁਹਾਡੇ ਅੰਦਰ ਗਿਆਨ ਦੀ ਭੁੱਖ ਹੋਵੇ। ਔਰ ਇਹ ਗਿਆਨ ਜਾਂ ਨੌਲੇਜ, ਇਹ ਭੁੱਖ ਜਾਂ ਪਿਆਸ, ਜਦੋਂ ਤੱਕ ਤੁਹਾਨੂੰ ਉਹਦੀ ਪਿਆਸ ਨਹੀਂ ਲੱਗਦੀ, ਉਸ ਦੀ ਭੁੱਖ ਨਹੀਂ ਲੱਗਦੀ, ਤੁਸੀਂ ਉਸ ਪਾਸੇ ਨਹੀਂ ਆਉਂਦੇ। ਔਰ ਸਾਨੂੰ ਜੇ ਅਸੀਂ ਮਾਰ ਖਾਧੀ 47 ਦੇ ਦੌਰ 'ਚ ਵੀ ਸਾਡੀ ਲੀਡਰਸ਼ਿਪ ਨੇ, ਜਾਂ ਅੱਜ ਵੀ ਕੋਈ ਗੁਨਾਹ ਕਰਕੇ, ਹਾਲਾਂ ਇੱਕ ਤਬਕਾ ਇਸੇ ਕਹਿਣ ਤੇ ਹੀ ਉਹਨਾਂ ਦਾ ਜ਼ੋਰ ਲੱਗਾ ਹੁੰਦਾ ਹੈ ਕਿ ਜੀ ਅਸੀਂ ਚੰਗੇ ਸਿੱਖ ਨਹੀਂ ਰਹੇ ਜੀ, ਸਿੱਖ ਬਣ ਜਾਈਏ, ਖਾਲਿਸਤਾਨ ਆਪੇ ਹੀ ਬਣ ਜਾਏਗਾ। ਹਾਲਾਂ ਇਸ ਨੂੰ ਇੱਕ ਐਸਕੇਪਿਜ਼ਮ ਦੇ ਤੌਰ ਤੇ ਉਹਨਾਂ ਲੋਕਾਂ ਵੱਲੋਂ ਦੇਖਿਆ ਜਾਂਦਾ ਹੈ ਕਿ ਔਰ ਪ੍ਰਚਾਰਿਆ ਵੀ ਜਾਂਦਾ ਹੈ, ਕਿਉਂਕਿ ਉਹ ਖੁਦ ਉਹਦੇ ਲਈ ਕੁਝ ਕਰਨਾ ਨਹੀਂ ਚਾਹੁੰਦੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਰ ਪਲ ਸਾਡਾ ਇਸ ਪਾਸੇ ਵੱਲ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਕਿਵੇਂ ਗੁਰਮਤ ਦੀ ਰੋਸ਼ਨੀ 'ਚ ਗੁਜ਼ਾਰਨੀ ਹੈ, ਗੁਰੂ ਦੀਆਂ ਸਿੱਖਿਆਵਾਂ ਤੇ ਅਮਲ ਕਰਨਾ ਹੈ। ਪਰ ਜੇ ਅਸੀਂ ਮਾਰ ਖਾਧੀ, ਉਹ ਬੇਸ਼ੱਕ ਬੀਤੀ ਸਦੀਆਂ 'ਚ ਵੀ ਕਈ ਵਾਰੀ ਡਿਸਾਈਸਿਵ ਮੋਮੈਂਟਸ ਆਉਂਦੀਆਂ ਔਰ ਅਸੀਂ ਫੈਸਲਾ ਲੈ ਨਹੀਂ ਸਕਦੇ, ਜਾਂ ਉਸ ਨੂੰ ਡਿਲੇ ਕਰਦੇ ਹਾਂ, ਜਾਂ ਅਸੀਂ ਗਲਤ ਫੈਸਲਾ ਲੈਂਦੇ ਹਾਂ ਜਜ਼ਬਾਤ 'ਚ ਆ ਕੇ। ਜਿਹੜਾ ਇੰਟੈਲੈਕਟ ਹੈ ਉਹ ਤੁਹਾਨੂੰ ਠੀਕ ਤੇ ਗਲਤ ਦੇ ਵਿੱਚ ਜਿਹੜਾ ਉਹ ਫਰਕ ਕਰਨ ਦੀ ਅਕਲ ਦਿੰਦਾ ਹੈ। ਤੁਸੀਂ ਫਰਕ ਕਰਦੇ ਹੋ ਕਿ ਠੀਕ ਕੀ ਹੈ, ਗਲਤ ਕੀ ਹੈ। ਔਰ ਜੇ ਅਸੀਂ ਜਿਸ ਬ੍ਰਾਹਮਣ ਦੇ ਨਾਲ ਅਸੀਂ ਲੜ ਰਹੇ ਹਾਂ, ਜਿਹੜਾ ਕਪਟੀ ਹੈ, ਝੂਠਾ ਹੈ, ਕਮੀਨਾ ਹੈ, ਹੋਰ ਉਹ ਸਭ ਕੁਝ ਹੈ, ਪਰ ਉਹ ਗਧਾ ਨਹੀਂ ਹੈ। ਉਹਨੇ ਜੇ ਉਹਨਾਂ ਦੀ ਸਰਵਾਈਵਲ ਤੁਸੀਂ ਦੇਖੋ 3500-4000 ਸਾਲ ਦੀ, ਤੇ ਉਹਨਾਂ ਦੀ ਸਰਵਾਈਵਲ ਹੀ ਅਕਲ ਦੇ ਨਾਲ ਹੋਈ ਹੈ। ਉਹਨਾਂ ਨੇ ਦੇਖਿਆ ਕਿ ਕਦੋਂ ਐਵੇਂ ਨਹੀਂ ਸਾਮ ਦਾਮ ਦੰਡ ਭੇਦ ਚਾਰੋਂ ਹਥਿਆਰ ਜਿਹੜੇ ਅਸੀਂ ਚਾਣਕਿਆ ਦੇ ਜ਼ਿਕਰ ਕਰਦੇ ਹਾਂ ਕਿ ਵੀ ਉਹ ਕਿਵੇਂ ਉਹ ਲੋੜ ਵੇਲੇ ਗਧੇ ਨੂੰ ਪਿਓ ਕਹਿ ਸਕਦੇ ਨੇ, ਕਦੋਂ ਦੱਬੂ ਹੋ ਸਕਦੇ ਨੇ, ਕਿਵੇਂ ਉਹ ਕਲਮ ਦਾ ਉਹਨਾਂ ਦਾ ਵਾਰ ਹੁੰਦਾ, ਕਿਵੇਂ ਉਹ ਅੱਜ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਆਈ ਹੈ ਉਹਨਾਂ ਨੇ ਕਿਵੇਂ ਆਲ ਆਊਟ ਵਾਰ ਸਿੱਖਾਂ ਦੇ ਖਿਲਾਫ ਔਰ ਘੱਟ ਗਿਣਤੀਆਂ ਦੇ ਖਿਲਾਫ ਵਿੱਢੀ ਹੋਈ ਹੈ। ਔਰ ਇਹੀ ਮੈਸੇਜ ਜਦੋਂ ਅੱਜ ਦਾ ਪ੍ਰੋਗਰਾਮ, ਔਰ ਮੈਂ ਸਮਝਦਾ ਵੀ ਅਸੀਂ ਵੀਰ ਸੁਖਵਿੰਦਰ ਸਿੰਘ ਜਿਨ੍ਹਾਂ ਨੇ ਸਪਾਂਸਰਸ਼ਿਪ ਦਾ ਆਈਡੀਆ ਦਿੱਤਾ, ਜਿਸ ਨੇ ਸਾਨੂੰ ਹੋਪ ਵੀ ਦਿੱਤੀ ਸਰਵਾਈਵਲ ਦੀ, ਔਰ ਅਸੀਂ ਇਸ ਪਾਸੇ ਵੱਲ ਤੁਰੇ ਵੀ ਹਾਂ। ਔਰ ਉਹਨਾਂ ਨੇ ਖੁਦ ਹੀ ਕਾਲ ਕਰਕੇ ਕਿਹਾ ਕਿ ਵਰੇ ਦਾ ਪਹਿਲਾ ਪ੍ਰੋਗਰਾਮ ਉਹ ਸਪਾਂਸਰ ਕਰਨਾ ਚਾਹੁੰਦੇ ਨੇ। ਸੋ ਅਸੀਂ ਉਹਨਾਂ ਦੇ 2021 ਦੇ ਇਸ ਸੁਝਾਅ ਦੇ ਥੱਲੇ ਜਿਹੜੀ ਸਾਡੀ ਕਾਰਗੁਜ਼ਾਰੀ ਹੈ ਉਸ ਲਈ ਵੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਿਹੜੀ ਗੱਲ ਦੇ ਨਾਲ ਮੈਂ ਸ਼ੁਰੂਆਤ ਕੀਤੀ ਕਿ ਰੈਜ਼ੋਲੂਸ਼ਨ ਸਾਡਾ ਕੀ ਹੋਣਾ ਚਾਹੀਦਾ ਹੈ, ਜਿੱਥੇ ਮੈਂ ਇਹ ਸੁਜੈਸਟ ਕੀਤਾ ਹੈ ਵੀ 2 ਕਿਤਾਬਾਂ ਘੱਟੋ ਘੱਟ ਕਿਸੇ ਵੀ ਜ਼ੁਬਾਨ 'ਚ, ਪੰਜਾਬੀ, ਅੰਗਰੇਜ਼ੀ, ਹਿੰਦੀ, ਉਰਦੂ, ਫਾਰਸੀ, ਜੋ ਵੀ ਤੁਸੀਂ ਪੜ੍ਹ ਸਕਦੇ ਹੋ ਕਿਸੇ ਵੀ ਸ਼ੋਬੇ ਦੀਆਂ, ਕਿਉਂਕਿ ਉਹਦੇ ਜਿਹੜਾ ਪਹਿਲਾਂ ਆਪਣੀ ਦਿਲਚਸਪੀ ਤੋਂ ਸ਼ੁਰੂ ਕਰੋ ਕਿ ਤੁਹਾਡਾ ਦਿਲਚਸਪ ਫੀਲਡ ਕੀ ਹੈ। ਫਿਰ ਕਿਉਂਕਿ ਜਦੋਂ ਅਸੀਂ ਹਿਸਟਰੀ ਦੀ ਗੱਲ ਕਰਦੇ ਹਾਂ ਉਹਦੇ ਨਾਲ ਜੋਗਰਾਫੀਆ ਵੀ ਜੁੜ ਜਾਂਦਾ ਹੈ, ਉਸ ਦੇ ਨਾਲ ਤਹਿਜ਼ੀਬ ਵੀ ਜੁੜ ਜਾਂਦੀ ਹੈ, ਔਰ ਪੋਲੀਟੀਕਲ ਸਾਇੰਸ ਜਿਹੜੀ, ਔਰ ਇਹਦੇ ਲਈ ਬੇਸ਼ੱਕ ਤੁਸੀਂ
ਬ੍ਰਾਹਮਣਾਂ ਦੇ ਚਾਣਕਿਆ ਦੀਆਂ ਕਿਤਾਬਾਂ ਹੀ ਪੜ੍ਹੋ, ਉਹਨਾਂ ਦਾ ਮਹਾਭਾਰਤ ਪੜ੍ਹੋ ਜਾਂ ਦੇਖੋ, ਤੁਹਾਨੂੰ ਸਮਝ ਆ ਜਾਏਗੀ ਕਿ ਭਾਈ ਉਹ ਕਿਸ ਹੱਦ ਤੱਕ ਕਨਿੰਗ ਨੇ, ਕਿਵੇਂ ਕਨਾਈਵ ਕਰਦੇ ਨੇ, ਕਿਵੇਂ ਹਰ ਸਿਚੁਏਸ਼ਨ ਦੇ ਲਈ ਕੋਈ ਨਾ ਕੋਈ ਰੈਡੀਮੇਡ ਉਹਨਾਂ ਦਾ ਐਕਸਕਿਊਜ਼ ਹੁੰਦਾ ਹੈ, ਔਰ ਡਿਫੀਟ ਨੂੰ ਉਹ ਕਿਵੇਂ ਹੈਂਡਲ ਕਰਦੇ ਨੇ ਔਰ ਵਿਕਟਰੀ ਨੂੰ ਉਹ ਕਿਵੇਂ ਹੈਂਡਲ ਕਰਦੇ ਨੇ। ਉਹਦੇ ਤੋਂ ਹੀ ਸਾਡੇ ਲਈ ਬਹੁਤ ਸਾਰੇ ਸਬਕ ਹੋਣਗੇ। ਔਰ ਜਿਵੇਂ ਵੀਰ ਸੁਖਵਿੰਦਰ ਸਿੰਘ ਹੋਰਾਂ ਨੇ ਐਲੈਬੋਰੇਟ ਕੀਤਾ, ਉਹਨਾਂ ਦਾ ਅਸੀਂ ਚਾਹੁੰਦੇ ਸੀ ਵੀਡੀਓ ਮੈਸੇਜ ਆ ਜਾਂਦਾ, ਪਰ ਉਹ ਟਾਈਮ ਤੇ ਆ ਨਹੀਂ ਸਕਿਆ, ਪਰ ਉਹਨਾਂ ਦੇ ਆਡੀਓ ਮੈਸੇਜ ਨੂੰ ਹੀ ਜਿਹੜਾ ਉਹ ਟਰਾਂਸਲੇਟ ਕੀਤਾ ਹੈ, ਜਿਹੜਾ ਤੁਸੀਂ ਪੜ੍ਹਿਆ ਕਿ ਨੈਰੇਟਿਵ ਕੀ ਹੈ। ਹੁਣ ਜਿਵੇਂ ਜਦੋਂ ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀ, ਉਹਨਾਂ ਨੇ ਕਿਹਾ ਜੀ ਲਿੰਚਿੰਗ ਲਫ਼ਜ਼ ਦਾ ਕੀ ਹੈ ਮਤਲਬ। ਮੈਂ ਉਹਨਾਂ ਨੂੰ ਦੱਸਿਆ ਕਿ ਭਾਈ ਜੌਨ ਲਿੰਚ ਨਾਂ ਦਾ ਇੱਥੇ ਇੱਕ ਕਾਲਿਆਂ ਦਾ ਸਲੇਵ ਮਾਸਟਰ ਸੀ, ਜਿਹੜਾ ਬਹੁਤ ਬੁਰੀ ਤਰ੍ਹਾਂ ਕੁੱਟ-ਕੁੱਟ ਕੇ ਮਾਰਦਾ ਵੀ ਸੀ ਔਰ ਬਾਕੀਆਂ ਨੂੰ ਵੀ ਐਨਕਰੇਜ ਕਰਦਾ ਸੀ। ਉਸ ਤੋਂ ਲਫ਼ਜ਼ ਲਿੰਚਿੰਗ ਆਇਆ। ਇਸ ਦਾ ਬਾਅਦ ਦੇ ਵਿੱਚ ਇਹਨੂੰ ਮੌਬ ਲਿੰਚਿੰਗ ਦੇ ਨਾਲ ਜੋੜਿਆ ਗਿਆ, ਜਿਹੜਾ ਇੱਥੇ ਕਾਲਿਆਂ ਦੀ ਮੋਸਟਲੀ ਗੋਰੇ ਕਰਦੇ ਸੀ। ਲੇਕਿਨ ਤੁਸੀਂ ਦੇਖੋਗੇ, ਔਰ ਉਹਨਾਂ ਦਾ ਵੀ ਇਸ ਦੇ ਉੱਤੇ ਇਸ ਲਈ ਫੋਕਸ ਸੀ ਕਿ ਕਿਵੇਂ ਹੁਣ ਅਮਰੀਕਾ ਜਦ ਤੁਸੀਂ ਲਿੰਚਿੰਗ ਕਹਿੰਦੇ ਹੋ, ਜਾਂ ਉੱਥੇ ਹਿੰਦੂਤਵੀ ਭੀੜਾਂ ਨੇ ਜਦੋਂ ਲਿੰਚਿੰਗ ਮੁਸਲਮਾਨਾਂ ਦੀ ਕੀਤੀ, ਹੁਣ ਦਰਬਾਰ ਸਾਹਿਬ ਦੀ ਘਟਨਾ ਨੂੰ ਜਿਹੜੀ ਕਿ ਬੇਅਦਬੀ ਦਾ ਇੱਕ ਪਲੈਨਡ ਇਵੈਂਟ ਸੀ, ਉਸ ਦੇ ਲਈ ਜੇ ਕਿਸੇ ਨੂੰ ਪਨਿਸ਼ ਕੀਤਾ ਜਾਂਦਾ ਹੈ, ਜਿਹਦੇ 'ਚ ਕੋਈ ਦਰਬਾਰ ਸਾਹਿਬ 'ਚ ਖੜੇ ਲੋਕਾਂ ਨੇ ਉਹਨੂੰ ਕੋਈ ਮਾਰਿਆ ਨਹੀਂ ਹੈ, ਕੋਈ ਇਹ ਨਹੀਂ ਹੈ, ਲੇਕਿਨ ਜਿਵੇਂ ਉਹਨੂੰ ਜਿਹੜਾ ਉਹ ਬ੍ਰਾਡਕਾਸਟ ਕੀਤਾ ਗਿਆ ਕਿ ਜੀ ਲਿੰਚਿੰਗ ਇਨਸਾਈਡ ਗੋਲਡਨ ਟੈਂਪਲ, ਹੁਣ ਉਹਦੇ ਨਾਲ ਉਹਨਾਂ ਨੇ ਸਾਡੇ ਅਕਸ ਨੂੰ, ਜਿਹੜੀ ਅਸਲੀ ਗੱਲ ਨੂੰ ਪਾਸੇ ਲਿਜਾ ਕੇ ਉਹਨਾਂ ਨੇ ਅਕਸ ਨੂੰ ਧੁਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ 84 ਤੋਂ ਬਾਅਦ ਜਿੱਥੇ ਉਹਨਾਂ ਦੇ ਕੋਲ ਸਾਰਾ ਵਾਈਡ ਮੀਡੀਆ ਸੀ, ਉਹਨਾਂ ਨੇ ਕਿਵੇਂ ਹਰ ਚੀਜ਼ ਦਹਿਸ਼ਤਗਰਦੀ ਦੇ ਖਾਤੇ 'ਚ ਔਰ ਸਿੱਖ ਟੈਰਰਿਜ਼ਮ ਲਫ਼ਜ਼ ਇਸਤੇਮਾਲ ਕੀਤਾ। ਹੁਣ ਜੇ ਸਲਮਾਨ ਖੁਰਸ਼ੀਦ ਆਪਣੀ ਇੱਕ ਕਿਤਾਬ ਦੇ ਵਿੱਚ ਹਿੰਦੂਤਵੀ ਟੈਰਰਿਜ਼ਮ ਅਜੇ ਉਹ ਕਹਿ ਰਿਹਾ, ਉਹ ਹਿੰਦੂ ਟੈਰਰਿਜ਼ਮ ਨਹੀਂ ਕਹਿ ਰਿਹਾ, ਹਿੰਦੂਤਵੀ ਟੈਰਰਿਜ਼ਮ ਨੂੰ ਉਹ ਬੋਕੋ ਹਰਾਮ ਔਰ ਇਸਲਾਮਿਕ ਸਟੇਟ ਦੇ ਨਾਲ ਤਸ਼ਬੀਹ ਦਿੰਦਾ ਹੈ ਆਪਣੀ ਕਿਤਾਬ ਦੇ ਵਿੱਚ, ਤਾਂ ਉਹਦੇ ਖਿਲਾਫ ਕੇਸ ਰਜਿਸਟਰ ਹੋ ਜਾਂਦੇ ਨੇ। ਲੇਕਿਨ ਅਸੀਂ ਕਦੇ ਇਸ ਗੱਲ ਦਾ ਵੱਲ ਧਿਆਨ ਹੀ ਨਹੀਂ ਦਿੱਤਾ ਹੈ ਕਿ ਕਿਵੇਂ ਕਨਸਟੈਂਟਲੀ ਪਿਛਲੀ 4 ਦਹਾਈਆਂ ਤੋਂ ਬੜੀ ਬੇਸ਼ਰਮੀ ਦੇ ਨਾਲ ਉਹ ਲਫ਼ਜ਼ ਸਿੱਖ ਟੈਰਰਿਜ਼ਮ ਇਸਤੇਮਾਲ ਕਰਦੇ ਰਹੇ, ਔਰ ਨਤੀਜੇ ਦੇ ਤੌਰ ਤੇ ਅਸੀਂ ਉਸ ਦਾ ਦੇਖਿਆ ਵੀ ਕਿਵੇਂ ਉਹਦਾ ਇੰਟਰਨੈਸ਼ਨਲ ਇੰਪਲੀਕੇਸ਼ਨਸ ਕੀ ਹੋਈਆਂ। ਔਰ ਇਸ ਸਾਰੇ ਦੇ ਨਾਲ ਇਹੀ ਨਹੀਂ, ਜਿਵੇਂ ਉਹਨਾਂ ਨੇ ਜਿਹੜੇ ਲਫ਼ਜ਼ ਘੜੇ, ਆਪਰੇਸ਼ਨ ਬਲੂ ਸਟਾਰ, ਆਪਰੇਸ਼ਨ ਵੁੱਡ ਰੋਜ਼, ਆਪਰੇਸ਼ਨ ਚੇਜ਼, ਇਹ ਉਹ, ਔਰ ਤੁਹਾਨੂੰ ਅੱਜ ਵੀ 90% ਸਿੱਖ ਜਿਨ੍ਹਾਂ 'ਚ ਚੰਗੇ ਪੋਲੀਟੀਕਲ ਲੀਡਰ ਵੀ ਨੇ, ਉਹ ਜੂਨ 84 ਦੇ ਫੌਜੀ ਹਮਲੇ ਨੂੰ ਜਾਂ ਜਿਹੜੀ ਡੈਕਲੇਰੇਸ਼ਨ ਆਫ ਵਾਰ ਹੈ ਅਗੇਂਸਟ, ਉਹ ਕਹਿਣਗੇ ਜੀ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ, ਕਿਉਂਕਿ ਇਹ ਨੈਰੇਟਿਵ ਉਹਨਾਂ ਨੇ ਬਿਲਟ ਕਰ ਦਿੱਤਾ ਹੈ ਔਰ ਅਸੀਂ ਉਹਦੇ ਦੁਆਲੇ ਹੀ ਘੁੰਮ ਰਹੇ ਹਾਂ। ਇਸੇ ਤਰ੍ਹਾਂ ਚੰਗੇ ਭਲੇ ਲੋਕ ਤੁਹਾਨੂੰ ਡਿਬੇਟ 'ਚ ਕਹਿਣਗੇ ਕਿ ਜੀ ਜਦੋਂ ਅੱਤਵਾਦ ਦਾ ਕਾਲਾ ਦੌਰ ਸੀ, ਹੁਣ ਇਹ ਦੋਨੋਂ ਹੀ ਟਰਮਸ ਉਹਨਾਂ ਨੇ ਕਾਇਨ ਕੀਤੀਆਂ ਹੋਈਆਂ। ਐਕਸਟ੍ਰੀਮਿਜ਼ਮ ਤਾਂ ਸਟੇਟ ਨੇ ਕੀਤਾ, ਸਟੇਟ ਨੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, ਲੋਕਾਂ ਨੂੰ ਜਸਟਿਸ ਦੇਣ ਤੋਂ ਨਾ ਕੀਤੀ। ਜਿਹੜਾ ਡਿਫੈਂਸ ਦੇ ਵਿੱਚ ਚੁੱਕੇ ਗਏ ਹਥਿਆਰ ਨੇ ਉਹ ਤਾਂ ਐਕਸਟ੍ਰੀਮਿਜ਼ਮ ਨਹੀਂ ਹੁੰਦਾ, ਲੇਕਿਨ ਉਹਨਾਂ ਨੇ ਸਾਡੇ ਮੂੰਹਾਂ ਦੇ ਵਿੱਚ ਇਹ ਲਫ਼ਜ਼ ਜਿਹੜਾ ਹੈ ਉਹ ਅੱਤਵਾਦ ਬਣਾ ਦਿੱਤਾ। ਔਰ ਇਹੀ ਕਾਰਨ ਸੀ ਕਿ ਜਦੋਂ ਕਿਸੇ ਸਿੰਘ ਨੂੰ ਫੜਿਆ ਜਾਂਦਾ ਸੀ, ਮੀਡੀਆ ਖਬਰ ਦਿੰਦਾ ਸੀ ਜੀ ਅੱਤਵਾਦੀ ਫੜਿਆ ਗਿਆ ਜਾਂ ਫੜੇ ਗਏ, ਤੇ ਸਾਡੇ ਵੀ ਇਹ ਕਹਿੰਦੇ ਸੀ ਕਿ ਜੀ ਅੱਜ 2 ਹੋਰ ਅੱਤਵਾਦੀ। ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਸੀ ਕਿ ਅਸੀਂ ਆਪਣੇ ਪੁੱਤਰਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਉਹ ਘਰਾਂ 'ਚੋਂ ਚੁੱਕ ਕੇ ਲਗਾਏ ਨੇ, ਉਹ ਕੋਈ ਅੱਤਵਾਦੀ ਨਹੀਂ ਨੇ। ਇਸੇ ਤਰੀਕੇ ਨਾਲ ਤੁਸੀਂ ਹੋਰ ਬਹੁਤ ਸਾਰੀ ਟਰਮੀਨੋਲੋਜੀ, ਜਿਹਨੂੰ ਹੁਣ ਕਾਲਾ ਦੌਰ ਕਹਿਣਾ, ਕਿ ਜਦੋਂ ਅੱਤਵਾਦ ਦਾ ਕਾਲਾ ਦੌਰ ਸੀ, ਹੁਣ ਕਾਲਾ ਦੌਰ ਇਹ ਉਹ ਦੌਰ ਹੈ ਜਿਹਦੇ 'ਚ ਕਿ ਸਿੰਘਾਂ ਨੇ ਸਰਕਾਰੀ ਜ਼ੁਲਮ ਦਾ ਟਾਕਰਾ ਕੀਤਾ, ਬਰਾਬਰ ਹਿੱਕਾਂ ਤਾਣ ਕੇ ਖਲੋਤੇ, ਜਿਹੜੇ ਜ਼ੁਲਮ ਕਰਨ ਵਾਲੇ ਸੀ ਉਹਨਾਂ ਨੂੰ ਸਜ਼ਾ ਯਾਫਤਾ ਵੀ ਕੀਤਾ। ਇਹ ਸਰਕਾਰ ਦਾ ਜਿਨ੍ਹਾਂ ਨੇ ਆਮ ਸਿਟੀਜ਼ਨਸ ਦੇ ਉੱਤੇ ਜ਼ੁਲਮ ਕੀਤੇ, ਉਹਨਾਂ ਦਾ ਕਾਲਾ ਦੌਰ ਹੋ ਸਕਦਾ ਹੈ। ਸਾਡਾ ਤਾਂ ਇਹ ਸੁਨਹਿਰੀ ਯੁੱਗ ਹੈ, ਕਿਉਂਕਿ ਅਸੀਂ 18ਵੀਂ ਸਦੀ ਦੇ ਇਤਿਹਾਸ ਨੂੰ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਹੋਣ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਜਿੰਦਾ ਸੁੱਖਾ, ਭਾਈ ਦਿਲਾਵਰ ਸਿੰਘ, ਔਰ ਅੱਜ ਜਦੋਂ ਅਸੀਂ ਭਾਈ ਜਗਤਾਰ ਸਿੰਘ ਹਵਾਰਾ ਅਕਾਲ ਤਖਤ ਦੇ ਜਥੇਦਾਰ ਦੀ ਗੱਲ ਕਰਦੇ, ਤੇ ਇਹ ਸਾਡੇ ਉਹ ਸੁਨਹਿਰੀ ਹੀਰੋ ਨੇ ਜਿਨ੍ਹਾਂ ਨੇ ਕੌਮ ਦੀ ਆਨ ਅਣਖ ਦੇ ਲਈ
इस शहीदी के रस्ते नूं चुनदे हैं, दुष्टां दा नाश करन दा जिहड़ा संकल्प जिहड़ा खालसे दे जिम्मे लाया होया है कि खालसा सोए जो निर्धन को पाले, खालसा सोए जो दुष्ट को गाले। सो ये साडे लई वो गोल्डन पीरीयड है कि इंदिरा गांधी, जनरल वैद्या तो लैके बेअंते तक उन्हां नूं सजा याफ्ता कीता जिहड़े अपने आप नूं रब दा अवतार समझण लग गए सी कि मौत किहड़े पासियों आएगी। सो असीं इस गल का ध्यान रखिए। और जिवें वीर सुखविंदर सिंह कहंदे ने कि भाई ये तां ही पॉसीबल होएगा कि एक पासे उन्हां दे इन्ने मीडिया चैनल चार चफेरे दिन रात उन्हां दे ही नहीं, जे पंजाबी जबान दे भी तुसीं अज IP बॉक्स दे 200 तो ज़्यादा चैनल देखोगे, वो जां तां गंद खिलार रहे ने जां इंडियन जिहड़ी वर्जन है उस नूं वो प्रोपेगेट कर रहे हैं। तो जिहड़े पंजाबी माँ बोली की सेवा, पंजाबी माँ बोली की सेवा के नां थले जिहड़े सिखां तो आके पैसे इकट्ठे करते हैं, तुसीं उन्हां दीयां खबरां देख लो, उन्हां दे जिहड़े ने बैठे उन्हां दे जिहड़े वो टॉक शो करते हैं वो देख लो, तुहानूं अंदाज़ा हो जाएगा कि वो पंजाबी माँ बोली की सेवा नहीं करते, अपने प्यो RSS की सेवा करते हैं जां अपने हिंदू तवियां दे गुलाम बने हुए ने और पैसे सिखां दे, और असीं अपने पैसिਆਂ ਦੇ ਨਾਲ ਜਿਹੜਾ ਆਪਣੇ ਸਿਰ ਸਵਾਹ ਪਾਉਂਦੇ हैं। सो TV 84 जिन्हें अपने दर्शकों के सहयोग नाल 9 वरे जो दसंबर 31 लंघ गया, असीं 2012 तो सफ़र शुरू किया। असीं भी अपने 10वें वरे दे विच साडा जन्मदिन है 10वें वरे दा, और असीं इस गल नूं रब दे भै भावनी च अपने पंथ दे मान ताण च दावे नाल कह सकते हैं कि इन्हां 10 वरियां च जिथे असीं अपने दर्शकों का शुक्रिया अदा करते हैं कि तुहाडी कंट्रीब्यूशन ने साडा कोई होर तकिया नहीं है, ताण नहीं है, सानू तुरदे रखिया। उत्थे असीं अपनी टैक्नीकल टीम और तुहाडा भी खास तौर पर शुक्रिया अदा करते हैं कि तुसीं सारे साबत कदमां दे नाल इस पंथ सेवा दे रस्ते नूं चुने। उत्थे असीं ये भी यकीनन साडे दर्शक इस गल की गवाही देणगे कि इन्हां 10 वरियां दे विच इस सफ़र दे विच साडे कदम उन्हां दे विच कदे थिरकाट नहीं आई, कदे साडी अख दुश्मन दी धौण तो कदे पासे नहीं गई, और इस गल नूं असीं यकीनी बनाया कि सिख कौम दा कल्ला हालां असीं जिहड़े धार्मिक मजहबी विषय ने कंट्रोवर्शियल उन्हां तो बचते रहे हैं, कई बार घड़ीसन की कोशिश भी हुंदी है, पर सानू इस गल बारे कोई भुलेखा नहीं है कि साडा सब कुछ साडी कौमी आज़ादी खालिस्तान के कानसैप्ट नाल जुड़िया है। मजहबी मामलों हर मजहब च डिबेट हुंदी है, पुरातन मर्यादा, आ रही तब्दीलियां, नवे युग की गल, पर जदों साडे कोल अपना घर खालिस्तान होएगा, साडे विद्वान स्कॉलर गुरमुख संत महापुरख टकसाला जथे ये आपस बैठ के जिहड़े भी कोई वखरेवें दे कारण ने जां जिन्हां दे उत्ते कोई मतभेद है उस दे उत्ते इकसारता पैदा कर सकते हैं। पर इस वेले साडा फोकस सिर्फ एक मुद्दे ते ही है, वो है दरियाए जमुना तो वाघा तक इंडिपेंडेंट सॉवरन नेशन खालिस्तान जिहड़ा इंडियन आर्मी जैकबूट थले है उस नूं लिबरेट करवाना। और जिवें मैं अपने न्यू ईयर मैसेज भी कहा सी कि किस भाई गुरदास जी का यह फरमान कि किस उद्यम ते राज मिले शत्रु ते सब होवे मीता, कि की यतन कीते जान, कैसा उद्यम होए, की स्ट्रैटजी होए जिहदे नाल राज मिले, पोलीटिकल पावर मिले, ते पोलीटिकल पावर आण दे नाल दुश्मन सज्जण हो जाते हैं, दुश्मन मित्र हो जाते हैं। तो जदों असीं अज ये नवे वरे का 2022 का पहला प्रोग्राम कर रहे हैं, तो जिथे असीं बाकी सारे पीरीयड च न्यू ईयर ईव दे उत्ते भी अपने शहीदां नूं याद कीता सी, बीते दे भी और खालिस्तानी संघर्ष दे भी, और इस गल का ध्यान रहे कि 1 जनवरी 1993 नूं एक वो शहीद ने, क्योंकि इस बार 1 और 2 जनवरी वीकेंड सी, असी 3 जनवरी नूं प्रोग्राम कर रहे हैं। अच्छा। जथेदार अकाल तखत जिन्हां नूं 26 जनवरी 1986 दे सरबत खालसा ने, जिसने 5 मैंबरी पंथक कमेटी बनाई सी कौम नूं अगवाई देण दे लई,
ਜਥੇਦਾਰ ਦੇ ਤੌਰ ਤੇ ਭਾਈ ਜਸਬੀਰ ਸਿੰਘ ਰੋਡੇ ਜਿਹੜੇ ਉਦੋਂ ਜੇਲ੍ਹ ਵਿੱਚ ਸਨ। ਇਹ ਵੱਖਰੀ ਗੱਲ ਹੈ ਕਿ ਅੱਜ ਉਹਨਾਂ ਦਾ ਕਿਰਦਾਰ ਕੀ ਹੈ, ਅਸੀਂ ਇਸ ਡਿਬੇਟ 'ਚ ਨਹੀਂ ਜਾਵਾਂਗੇ। ਸੋ ਐਕਟਿੰਗ ਜਥੇਦਾਰ ਦੇ ਤੌਰ ਤੇ ਜਸਬੀਰ ਸਿੰਘ ਰੋਡੇ ਹੋਰਾਂ ਦੀ ਗੈਰ ਹਾਜ਼ਰੀ 'ਚ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਪਿੰਡ ਹੈ, ਜ਼ਿਲ੍ਹਾ ਲੁਧਿਆਣਾ ਦਾ, ਜਗਰਾਵਾਂ ਦੇ ਨੇੜੇ, ਉਹਨਾਂ ਨੂੰ ਐਕਟਿੰਗ ਜਥੇਦਾਰ ਥਾਪਿਆ ਗਿਆ ਸੀ। ਮੈਨੂੰ ਉਹਨਾਂ ਦੇ ਦੀਦਾਰ ਕਰਨ ਦਾ ਵੀ ਮੌਕਾ ਮਿਲਿਆ ਔਰ ਜਿਸ ਕਿਸਮ ਦੀ ਉਹਨਾਂ ਦੀ ਇੱਕ ਸ਼ਖਸੀਅਤ, ਬਾਣੀ ਦੇ ਰੰਗ ਵਿੱਚ ਰੰਗੇ ਹੋਏ, ਘੰਟਿਆਂ ਬੱਧੀ ਨਿਤਨੇਮ ਕਰਨ ਵਾਲੇ, ਉੱਚੇ ਲੰਮੇ ਸੋਹਣੇ ਔਰ ਬੇਬਾਕ ਗੱਲ ਕਰਨ ਵਾਲੇ, ਔਰ ਉਹਨਾਂ ਦੀ ਉਹ ਬੇਬਾਕੀ, ਔਰ ਜਿਵੇਂ ਉਹਨਾਂ ਨੇ ਬਹੁਤ ਸਾਰੇ ਐਕਟਿੰਗ ਜਥੇਦਾਰ ਹੁੰਦੇ ਆ, ਬੇਸ਼ੱਕ ਵਕਤ 26 ਜਨਵਰੀ ਨੂੰ ਉਹਨਾਂ ਨੂੰ ਐਕਟਿੰਗ ਜਥੇਦਾਰ ਥਾਪਿਆ ਜਾਂਦਾ ਹੈ ਤੇ 29 ਅਪ੍ਰੈਲ 1986 ਨੂੰ ਜਦੋਂ ਪੰਥਕ ਕਮੇਟੀ ਵੱਲੋਂ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕੀਤਾ ਜਾਂਦਾ ਔਰ 5 ਮੈਂਬਰੀ ਪੰਥਕ ਕਮੇਟੀ ਦੇ ਮੈਂਬਰ ਤਾਂ ਉਹ ਐਲਾਨਨਾਮਾ ਜਾਰੀ ਕਰਕੇ ਦਰਬਾਰ ਸਾਹਿਬ ਦੀ ਪਰਿਕਰਮਾ ਚੋਂ ਨਿਕਲ ਜਾਂਦੇ ਨੇ ਭੇਸ ਬਦਲ ਕੇ, ਔਰ ਉਸੇ ਰਾਤ ਜਿਹੜਾ ਰਾਜੀਵ ਗਾਂਧੀ ਸੁਰਜੀਤ ਬਰਨਾਲੇ ਨੂੰ ਜਿਹੜਾ ਚੀਫ ਮਿਨਿਸਟਰ ਸੀ ਪੰਜਾਬ ਦਾ, ਨੈਸ਼ਨਲ ਇੰਟੈਗ੍ਰੇਟਿਡ ਕਾਉਂਸਲ ਦੀ ਦਿੱਲੀ 'ਚ ਮੀਟਿੰਗ ਸੀ, ਉਹਦੇ 'ਚ ਬੈਠਾ ਸੀ ਔਰ ਉਹਨਾਂ ਨੂੰ ਵੀ ਇਹ ਬਾਈ ਸਰਪ੍ਰਾਈਜ਼ ਸੀ ਕਿਉਂਕਿ ਖਾਲਿਸਤਾਨ ਦੇ ਐਲਾਨ ਦੀ ਖਬਰ ਇੱਕਦਮ ਦੁਨੀਆ ਭਰ ਦੇ ਵਿੱਚ ਜਿਹੜੀ ਹੈ ਉਹ ਬਿਜਲੀ ਵਾਂਗ ਗਈ। BBC, ਰੇਡੀਓ ਆਸਟ੍ਰੇਲੀਆ ਔਰ ਵੌਇਸ ਆਫ ਅਮਰੀਕਾ, ਉਹਨਾਂ ਕੇ ਸਿੱਖਾਂ ਨੇ ਆਪਣਾ ਅਲੱਗ ਮੁਲਕ ਐਲਾਨ ਦਿੱਤਾ ਔਰ ਇਹ ਵੀ ਇਹਨਾਂ ਲਈ ਸ਼ਰਮਨਾਕ ਗੱਲ ਸੀ ਉਹਨਾਂ ਦੀਆਂ ਏਜੰਸੀਆਂ ਔਰ ਦੂਸਰਿਆਂ ਲਈ ਕਿ 5 ਮੈਂਬਰੀ ਪੰਥਕ ਕਮੇਟੀ ਨੇ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਆ ਕੇ ਇਸ ਨੂੰ ਐਲਾਨਿਆ ਅਕਾਲ ਤਖਤ ਦੇ ਨਾਲ ਔਰ ਉਹ ਉਹਨਾਂ 'ਚੋਂ ਸਾਰੇ ਨਿਕਲ ਗਏ, ਉਹਨਾਂ 'ਚੋਂ ਕਿਸੇ ਨੂੰ ਵੀ ਨਹੀਂ ਫੜ ਸਕੇ। ਸੋ ਰਾਜੀਵ ਗਾਂਧੀ ਦੇ ਹੁਕਮਾਂ ਥੱਲੇ ਬਰਨਾਲੇ ਨੇ ਫਿਰ ਜਿਹੜੇ ਦਿੱਲੀ ਤੋਂ ਹੀ ਉਹਨਾਂ ਦੇ ਜਹਾਜ਼ ਸਾਰੀ ਰਾਤ ਕਮਾਂਡੋ ਢੋਂਦੇ ਰਹੇ ਔਰ 30 ਅਪ੍ਰੈਲ ਨੂੰ ਫੁੱਲ ਸਕੇਲ ਉਸੇ ਤਰ੍ਹਾਂ ਕਮਾਂਡੋ ਐਕਸ਼ਨ ਜੂਨ 84 ਦੇ ਹਮਲੇ ਵਾਂਗ ਦਰਬਾਰ ਸਾਹਿਬ ਦੇ ਵਿੱਚ ਹੋਇਆ। ਕਈ ਗੁਰੂ ਗ੍ਰੰਥ ਸਾਹਿਬ ਦੇ ਪਾਠ ਖੰਡਿਤ ਕੀਤੇ ਗਏ ਔਰ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਮੌਜੂਦ ਸਨ ਅਕਾਲ ਤਖਤ ਸਾਹਿਬ ਤੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜ਼ਾਹਰ ਹੈ ਮੂਵਮੈਂਟ ਜਿਹੜੀ ਹੈ ਖਾਲਿਸਤਾਨ ਦੀ ਪੂਰੀ ਫੋਕਸਡ ਹੋਈ। ਲੇਕਿਨ ਇਹ ਅਸੀਂ 1986 ਦੀ ਗੱਲ ਕਰ ਰਹੇ ਹਾਂ। ਉਸ ਗ੍ਰਿਫਤਾਰੀ ਤੋਂ ਬਾਅਦ ਕੁਝ ਸਮੇਂ ਬਾਅਦ ਉਹ ਰਿਹਾ ਹੋਏ। ਉਹਨਾਂ ਦਾ ਵਕਤ ਸੰਗਰੂਰ ਜੇਲ੍ਹ 'ਚ ਸਾਡੇ ਵੀਰ ਭਾਈ ਨਰਿੰਦਰ ਸਿੰਘ ਵਰਜੀਨੀਆ, ਉਹ ਜਦੋਂ ਜ਼ਿਕਰ ਕਰਦੇ ਨੇ ਉਹਨਾਂ ਦੀਆਂ ਅੱਖਾਂ 'ਚੋਂ ਅਥਰੂ ਹੁੰਦੇ ਨੇ ਕਿਉਂਕਿ ਸੰਗਰੂਰ ਜਿਹੜੀ ਹਾਈ ਸਿਕਿਉਰਿਟੀ ਜੇਲ੍ਹ ਸੀ ਜਿਹਦੇ 'ਚ ਟਾਡਾ ਔਰ ਦੂਸਰਿਆਂ ਵਾਲਿਆਂ ਨੂੰ ਰੱਖਿਆ ਸੀ, ਉਹਦੇ 'ਚ ਕਿਵੇਂ ਭਾਈ ਗੁਰਦੇਵ ਸਿੰਘ ਕੌਂਕੇ ਉਹਨਾਂ ਨੇ ਜੇਲ੍ਹ ਦੇ ਅੰਦਰ ਇੱਕ ਨਾਮ ਸਿਮਰਨ ਦਾ ਔਰ ਕੈਸਾ ਇੱਕ ਪ੍ਰਵਾਹ ਚਲਾਇਆ, ਕਿੰਨੇ ਸਿੰਘ ਸਿੰਘਣੀਆਂ ਉਹਨਾਂ ਦੀ ਜਿਹੜੀ ਇੱਕ ਕ੍ਰਿਸ਼ਮਾਈ ਕੈਰਿਜ਼ਮੈਟਿਕ ਧਾਰਮਿਕ ਪਰਸਨੈਲਿਟੀ ਸੀ ਉਸ ਤੋਂ ਪ੍ਰਭਾਵਿਤ ਹੋਏ, ਕਿੰਨੇ ਬਾਣੀ ਦੇ ਨਾਲ ਜੁੜੇ ਔਰ ਜਦੋਂ ਉਹ ਬਾਅਦ 'ਚ ਰਿਲੀਜ਼ ਹੋ ਕੇ ਵੀ ਆਏ, ਉਹਨਾਂ ਨੇ ਪਿੰਡਾਂ ਦੇ ਵਿੱਚ ਜਿਹੜੇ ਬਹੁਤ ਸਾਰੇ ਝਗੜੇ ਲੋਕਾਂ ਦੇ ਆਪਸ 'ਚ ਸੀ ਉਹਨੂੰ ਨਿਬੇੜਨ ਦੀ ਲਾਈ ਕਿਉਂਕਿ ਖਾਲਸਾ ਪੰਚਾਇਤਾਂ ਦੀ ਲਾਈਨ ਜਿਹੜੀ ਹੈ ਉਸ ਲਾਈਨ ਦੇ ਉੱਤੇ ਕੰਮ ਹੋ ਰਿਹਾ ਸੀ ਔਰ ਜਿਸ ਤੇਜ਼ੀ ਦੇ ਨਾਲ ਉਹ ਆਪਣੀ ਥਾਂ ਬਣਾ ਰਹੇ ਸੀ, ਭਾਰਤੀ ਖੁਫੀਆ ਏਜੰਸੀਆਂ ਨੂੰ ਇਸ ਗੱਲ ਦਾ ਫਿਕਰ ਹੋਇਆ ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਅੱਜ ਵੀ ਜਦੋਂ ਇੱਕ ਤਬਕਾ ਕਹੇਗਾ ਜੀ ਲੀਡਰ ਨਹੀਂ ਹੈ ਅਸੀਂ ਕਿਹਦੇ ਪਿੱਛੇ ਲੱਗੀਏ, ਤੇ ਇਸ ਗੱਲ ਦਾ ਧਿਆਨ ਰਹੇ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਰੂਪ 'ਚ ਸਾਨੂੰ ਇੱਕ ਸਚਿਆਰਾ ਸੰਤ ਸਿਪਾਹੀ ਮਿਲਿਆ ਔਰ ਕਿਵੇਂ ਉਹਨਾਂ ਨੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਜਿੱਥੇ ਅਕਾਲ ਤਖਤ ਨੂੰ ਖੰਡਰਾਤ ਬਣਾਇਆ ਉੱਥੇ ਸੰਤ ਪਿੰਡਾਂ ਵਾਲਿਆਂ ਨੂੰ ਵੀ ਸ਼ਹੀਦ ਕੀਤਾ। ਉਸ ਤੋਂ ਬਾਅਦ ਦੇ ਦੌਰ 'ਚ ਜਿਹੜੀ ਜੁਝਾਰੂ ਲਹਿਰ ਸਾਡੀ ਚੱਲਦੀ ਹੈ ਉਸ ਦੇ ਵਿੱਚ ਬੜੇ ਬਹਾਦਰ ਯੋਧੇ ਕਾਬਲ ਜਿਹੜੇ ਸੀ ਜਿਨ੍ਹਾਂ ਦੇ ਉੱਤੇ ਕੋਈ ਧੱਬਾ ਨਹੀਂ ਸੀ, ਲੇਕਿਨ ਕਿਵੇਂ ਉਹਨਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ, ਉਹਨਾਂ ਨੂੰ ਸ਼ਹੀਦ ਕੀਤਾ ਗਿਆ ਔਰ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਜਿਨ੍ਹਾਂ ਦਾ ਸਿੱਧੇ ਤੌਰ ਤੇ ਕਿਸੇ ਵੀ ਮਿਲੀਟੈਂਟ ਐਕਸ਼ਨ ਦੇ ਵਿੱਚ ਕੋਈ ਰੋਲ ਨਹੀਂ ਸੀ, ਉਹ ਇੱਕ ਸਿੰਬਲ ਬਣੇ ਡਿਫਾਇੰਸ ਦੇ, ਉਹ ਇੱਕ ਸਿੰਬਲ ਸਨ ਗੁਰਸਿੱਖੀ ਦੇ, ਸੰਤ ਸਿਪਾਹੀ ਦੇ ਮਾਡਲ ਦੇ ਔਰ ਪਪੂਲਰ ਸਨ ਆਪਣੇ ਇਲਾਕੇ ਦੇ ਵਿੱਚ ਵੀ, ਹੌਲੀ ਹੌਲੀ ਸਾਰੇ ਪਾਸੇ ਉਹਨਾਂ ਦੀ ਪਪੂਲੈਰਿਟੀ ਸੀ ਔਰ ਅਖੀਰ ਭਾਰਤੀ ਏਜੰਸੀਆਂ ਨੇ ਜਦੋਂ 1992 'ਚ ਫਰਵਰੀ 'ਚ ਬੇਅੰਤੇ ਦੀ ਸਰਕਾਰ ਪੰਜਾਬ 'ਚ ਬਣਦੀ ਹੈ, KP ਗਿੱਲ ਬੁੱਚੜ ਨੂੰ ਜਿਹੜਾ ਹੈ ਉਹ ਇਹ ਡਿਊਟੀ ਦਿੱਤੀ ਜਾਂਦੀ ਹੈ ਕਿ ਸਫਾਇਆ ਕਰ ਦਿਓ ਸਾਰੀ ਜਿਹੜੇ ਵੀ ਐਕਟਿਵਿਸਟ ਨੇ ਖਾਲਿਸਤਾਨ ਦੇ। ਸੋ ਫਿਰ 1992 ਤੋਂ ਲੈ ਕੇ 1994 ਤੱਕ ਜਿਹੜਾ ਪੰਜਾਬ 'ਚ ਸਿੱਖ ਨਸਲਕੁਸ਼ੀ ਦਾ ਦੌਰ ਚੱਲਦਾ ਹੈ
ਜਿਹਦੇ 'ਚ 50,000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੂੰ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਜਾਂਦਾ ਹੈ। ਉਸ ਦੌਰ ਦੇ ਵਿੱਚ ਹੀ 24-25 ਦਸੰਬਰ ਨੂੰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ 25 ਦਸੰਬਰ 1992 ਨੂੰ ਗੁਰਮੀਤ ਸਿੰਘ ਨਾਂ ਦਾ ਜਿਹੜਾ ਇੱਕ ਪੁਲਸੀਆ SHO ਉਹ ਜਿਹੜਾ ਹੈ ਉਹਨਾਂ ਨੂੰ ਚੁੱਕਦਾ ਘਰੋਂ, ਔਰ ਉਸ ਪੀਰੀਅਡ 'ਚ ਜਗਰਾਵਾਂ ਦੇ ਵਿੱਚ, ਕਿਉਂਕਿ ਲੁਧਿਆਣਾ ਨਹੀਂ ਜਗਰਾਵਾਂ 'ਚ ਹੀ ਉਹਨਾਂ ਨੂੰ ਪਹਿਲਾਂ ਸਦਰ ਥਾਣੇ ਲਿਜਾਇਆ ਜਾਂਦਾ ਹੈ, ਫਿਰ ਜਿਹੜਾ CIA ਸੈਂਟਰ ਉਸ ਦੇ ਵਿੱਚ ਟਾਰਚਰ ਕੀਤਾ ਜਾਂਦਾ ਲਿਜਾ ਕੇ। ਉਸ ਵੇਲੇ ਉੱਥੋਂ ਦਾ SSP ਜਿਹੜਾ ਉਸ ਸਵਰਨਾ ਘੋਟਣਾ ਜਿਹੜਾ ਇੱਕ ਬਦਨਾਮ, ਜਿਹਨੇ SP ਡਿਟੈਕਟਿਵ ਜਲੰਧਰ ਹੁੰਦਿਆਂ ਵੀ ਉਹ ਨਕੋਦਰ ਗੋਲੀ ਕਾਂਡ ਹੋਏ, ਬਹੁਤ ਸਾਰੇ ਨੌਜਵਾਨ ਉਹਨੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ। ਉਹ ਇਸ ਗੱਲ ਨੂੰ ਯਕੀਨੀ ਬਣਾਉਂਦਾ ਹੈ ਕਿ ਇੰਨਾ ਇਸ ਹੱਦ ਤੱਕ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਟਾਰਚਰ ਕੀਤਾ ਜਾਂਦਾ ਹੈ ਕਿ ਉਹ ਅਲਟੀਮੇਟਲੀ ਸ਼ਹੀਦ ਹੁੰਦੇ ਨੇ। ਔਰ ਇਹ 25 ਦਸੰਬਰ ਤੋਂ 1 ਜਨਵਰੀ ਤੱਕ ਪਹੁੰਚਦਿਆਂ ਉਹਨਾਂ ਦੀ ਸ਼ਹਾਦਤ, ਔਰ ਲਾਸਟ ਟਾਈਮ ਉਹਨਾਂ ਦੀ ਸਿੰਘਣੀ ਸਾਹਿਬਾਂ ਜਿਹੜੀ ਹੈ ਮਾਤਾ ਜੀ ਗੁਰਮੇਲ ਕੌਰ, ਉਹ ਜਦੋਂ ਖਾਣਾ ਲੈ ਕੇ ਜਾਂਦੇ ਨੇ ਤਾਂ ਉਹਨਾਂ ਨੂੰ ਬਾਹਰ ਜਿਹੜਾ ਥੋੜੇ ਹਮਦਰਦੀ ਰੱਖਣ ਵਾਲਾ ਪੁਲਿਸ ਸਟਾਫ ਹੈ ਉਹ ਕਹਿੰਦਾ ਜੀ ਉਹਨਾਂ ਦੀ ਤਾਂ ਉਹ ਹਾਲਤ ਹੀ ਨਹੀਂ ਹੈ ਕਿ ਉਹ ਖਾ ਸਕਣ, ਇਸ ਹੱਦ ਤੱਕ ਉਹਨਾਂ ਨੂੰ ਟਾਰਚਰ ਕੀਤਾ ਗਿਆ। ਔਰ ਬਾਅਦ ਦੇ ਵਿੱਚ ਜਿਹੜੀਆਂ 2-3 ਰਿਪੋਰਟਸ ਵੀ, ਇੱਕ ਰਿਪੋਰਟ ਜਿਹੜੀ ਖਾਸ ਤੌਰ ਤੇ ਉਹਨਾਂ ਨੇ ਕਮੇਟੀ ਫਾਰ ਕੋਆਰਡੀਨੇਸ਼ਨ ਆਫ ਡਿਸਅਪੀਅਰੈਂਸਿਸ ਪੰਜਾਬ CCDP, ਉਹਨਾਂ ਨੇ ਇਸ ਕੇਸ ਨੂੰ ਜਿਹੜਾ ਉਹ ਇਨਵੈਸਟੀਗੇਟ ਕੀਤਾ ਸੀ, ਔਰ ਉਹਨਾਂ ਨੇ ਕਿਹਾ ਸੀ ਵੀ ਕਿਵੇਂ ਉਹਨਾਂ ਨੂੰ ਟਾਰਚਰ ਕਰਕੇ ਸ਼ਹੀਦ ਕੀਤਾ ਗਿਆ। ਬਾਅਦ ਦੇ ਵਿੱਚ ਬਾਦਲ ਸਰਕਾਰ ਦੇ ਵੇਲੇ ਇੱਕ ਤਿਵਾੜੀ ਪੁਲਿਸ ਆਫੀਸਰ ਸੀ, ਉਹਦੀ ਰਿਪੋਰਟ ਵੀ, ਔਰ ਉਹਦੇ 'ਚ 2 ਵਿਟਨੈਸਿਸ ਜਿਨ੍ਹਾਂ 'ਚ ਇੱਕ ਸਰਵਿੰਗ SSP ਸੀ ਔਰ ਇੱਕ ਇੰਸਪੈਕਟਰ ਦਰਸ਼ਨ ਸਿੰਘ, ਜਿਹਨੇ ਖੁਦ ਦੇਖਿਆ ਸੀ ਕਿ ਕਿਵੇਂ ਉਹਨਾਂ ਨੂੰ ਟਾਰਚਰ ਕੀਤਾ ਗਿਆ। ਔਰ ਇਸ ਸਭ ਦੇ ਬਾਵਜੂਦ ਨਾ ਤਾਂ ਤਿਵਾੜੀ ਦੀ ਰਿਪੋਰਟ ਅੱਜ ਤੱਕ ਰਿਲੀਜ਼ ਹੋਈ, ਲੇਕਿਨ 1 ਜਨਵਰੀ ਨੂੰ ਜਦੋਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ 3 ਜਨਵਰੀ ਦੀਆਂ ਅਖਬਾਰਾਂ ਦੇ ਵਿੱਚ ਖਬਰ ਲਵਾਈ ਗਈ ਕਿ ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਨੇ ਉਹ ਪੁਲਿਸ ਹਿਰਾਸਤ 'ਚੋਂ ਫਰਾਰ ਹੋ ਗਏ ਨੇ। ਔਰ ਅੱਜ ਤੱਕ ਵੀ ਜਿਹੜਾ ਨਾ ਉਹਨਾਂ ਦੀ ਰਿਪੋਰਟ, ਤਿਵਾੜੀ ਰਿਪੋਰਟ ਜਾਂ ਦੂਸਰੀ ਜਾਰੀ ਹੋਈ, ਔਰ ਅਜੇ ਵੀ ਉਹ ਜਿਹੜੇ ਨੇ ਉਹ ਐਬਸਕੌਂਡਰ ਲਿਸਟ ਦੇ ਵਿੱਚ ਹੀ ਨੇ। ਸੋ ਅਸੀਂ ਜਦੋਂ ਉਹਨਾਂ ਨੂੰ ਯਾਦ ਕਰ ਰਹੇ ਹਾਂ, ਇਸ ਵਾਰ ਸਗੋਂ ਆਪਣੀ ਬੇਰੀਆ ਪਿਛਲੇ ਦਿਨਾਂ 'ਚ ਵਿਜ਼ਿਟ ਦੇ ਦੌਰਾਨ ਉਹਨਾਂ ਦੀ ਬੇਟੀ ਸਰਬਜੀਤ ਕੌਰ ਵਿਆਹੀ ਹੋਈ ਹੈ, ਆਪਣੇ ਸਾਡੇ ਮਿੱਤਰ ਸਰਬਜੋਤ ਸਿੰਘ, ਉਹਨਾਂ ਦੇ ਪਿਤਾ ਜੀ ਬਾਈ ਜੀ ਕਰਕੇ ਜਦੋਂ ਉਹਨਾਂ ਨੂੰ ਕਹਿੰਦੇ ਆ ਬਾਈ ਮੇਜਰ ਸਿੰਘ, ਉਹ ਵਰਕਿੰਗ ਕਮੇਟੀ ਦੇ ਮੈਂਬਰ ਵੀ ਰਹੇ ਸ਼੍ਰੋਮਣੀ ਕਮੇਟੀ ਦੇ, ਔਰ ਇਸ ਵਾਰ ਉਹਨਾਂ ਦੇ ਘਰ ਵੀ ਜਾਣ ਦਾ ਸਬਬ ਹੋਇਆ। ਔਰ ਉਹਨਾਂ ਨੇ ਪਰਿਵਾਰ ਨੇ ਕਿਵੇਂ ਸਫ਼ਰ ਕੀਤਾ, ਇਹਨਾਂ ਭੈਣਾਂ ਭਰਾਵਾਂ ਨੇ, ਇਸ ਸਾਰੇ ਨੂੰ ਦੇ ਚੱਲਦਿਆਂ ਅਸੀਂ ਸਮਝਦੇ ਹਾਂ। ਔਰ ਇਸ ਵਾਰ ਚੰਗੀ ਗੱਲ ਸੀ ਕਿ 1 ਜਨਵਰੀ ਤੋਂ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਪੋਸਟ ਜਿਹੜੀਆਂ ਨੇ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੀ ਸੀ ਅਸੀਂ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਭਾਈ ਗੁਰਦੇਵ ਸਿੰਘ ਕੌਂਕੇ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਔਰ ਪਿਛਲੇ ਦਿਨਾਂ 'ਚ ਇੱਕ ਛੋਟੀ ਜਿਹੀ ਪੋਇਮ ਜਿਹੜੀ ਜਗਰਾਜ ਸਿੰਘ ਹੋਰਾਂ ਨੇ ਇਹਨਾਂ, ਕਿਉਂਕਿ ਅਸੀਂ ਪਿਛਲੇ ਵਰੇ ਦੇ ਅਖੀਰਲੇ ਦਿਨਾਂ 'ਚ ਵੀ ਗੱਲ ਕੀਤੀ, ਸਾਡਾ ਸਾਰਾ TV 84 ਜਾਂ ਖਾਲਿਸਤਾਨ ਦੀ ਸਟਰਗਲ, ਅਸੀਂ ਹਮੇਸ਼ਾ ਖਾਲਿਸਤਾਨ ਦੇ ਸ਼ਹੀਦਾਂ ਦੇ ਉਹ ਡੁੱਲੇ ਖੂਨ ਦਾ ਹੱਕ ਲੈਣ ਦੇ ਲਈ ਇਸ ਰਸਤੇ ਤੇ ਤੁਰੇ। ਔਰ ਉਹਨਾਂ ਨੇ ਇੱਕ ਬੜੀ ਮੂਵਿੰਗ ਛੋਟੀ ਜਿਹੀ ਪੋਇਮ ਹੈ ਜਿਹੜੀ ਅਸੀਂ ਸਾਰਿਆਂ ਨੂੰ, ਜਿੱਥੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਅਸੀਂ ਨਵੇਂ ਵਰੇ ਦੇ ਆਗਾਜ਼ ਦੇ ਮੌਕੇ ਯਾਦ ਕਰ ਰਹੇ ਹਾਂ। ਹੰਝੂ ਅੱਖੀਆਂ 'ਚ ਆਏ ਇੱਕ ਅਰਸੇ ਦੇ ਬਾਅਦ, ਅੱਜ ਆਈ ਮੈਨੂੰ ਮੇਰੇ ਮੋਏ ਮਿੱਤਰਾਂ ਦੀ ਯਾਦ, ਜਿਹੜੇ ਹੋਏ ਕੁਰਬਾਨ ਪਰ ਜੋਬਨ ਦੀ ਰੁੱਤੇ, ਨਹਿਰਾਂ ਵਿੱਚ ਸੁੱਟੇ ਮਾਰ ਪੁਲੀਆਂ ਦੇ ਉੱਤੇ, ਫੁੱਲਾਂ ਦੇ ਉਹ ਹਾਣੀ ਤਲਵਾਰ ਜੇ ਤਿੱਖੇ, ਜ਼ੁਲਮ ਨਹੀਂ ਸਹਿਣਾ ਉਹ ਵਿਰਸੇ 'ਚੋਂ ਸਿੱਖੇ, ਆਖਦੇ ਸੀ ਰਹਿੰਦੇ ਹੋ ਕੇ ਰਹਿਣਾ ਹੈ ਆਜ਼ਾਦ, ਅੱਜ ਆਈ ਮੈਨੂੰ ਮੇਰੇ ਮੋਏ ਮਿੱਤਰਾਂ ਦੀ ਯਾਦ, ਮੌਤ ਨਾਲ ਯਾਰੀ ਪਾ ਲਈ ਸੁੱਖ ਸਭ ਛੱਡ ਕੇ, ਟਿਕ ਕੇ ਹੈ ਬਹਿਣਾ ਕਹਿੰਦੇ ਘਰੋਂ ਵੈਰੀ ਕੱਢ ਕੇ, ਰੱਬ ਜਾਣੇ ਬਣੇ ਸੀ ਉਹ ਖੌਰੇ ਕਿਸ ਧਾਤ ਦੇ, ਵੈਰੀਆਂ ਨੂੰ ਯਾਦ ਰਹਿਣੇ ਕਿਸੇ ਮਿਲੀ ਮਾਤ ਦੇ, ਪਾਇਆ ਜਿਹਨੂੰ ਹੱਥ ਕਿਸੇ ਝੱਲੀ ਨਹੀਂ ਉਤਾਬ,
अज आई मैनू मेरे मोए मित्रां दी याद। ओ सके ना दिखा पिठ पिता दशमेश नूं, ओ सके ना दिखा पिठ पिता दशमेश नूं, अपना ना कह होया डाढियां दे देश नूं। जुल्मां दी अत देख कुद पै जंग विच, रंग लिया खुद नूं भी खालसई रंग विच। ओ वारण लई आपा होए फिरदे बेताब, अज आई मैनू मेरे मोए मित्रां दी याद। अखीरला उन्हां दा पैराग्राफ है। जी। चातरा ने कीती भला वंड केड़ी सावी सी, चातरा ने कीती भला वंड केड़ी सावी सी, मोया नू जो रोई ओ अख टावी टावी सी। जे ओ काला दौर तां सुनहरा दौर केड़ा सी, जे ओ काला दौर तां सुनहरी दौर केड़ा सी। होइयां मन आईयां हथ हाकम दे डोर सी, संधू भंड दत्ती लहर उन्हां आख अतवाद। अज आई मैनू मेरे मोए मित्रां दी याद। सो असीं वीर जगराज सिंह संधू जी दा भी शुक्रिया अदा करदे हैं कि उन्होंने तमाम खालिस्तान दे शहीदां नूं ਜਿਹੜੇ ਜੂਝੇ ਆਉਣ ਲਈ ਅਣਖ ਲਈ ਦੁਸ਼ਮਣ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਔਰ ਜਿਹਨੂੰ ਉਹਨਾਂ ਨੇ ਕਿਹਾ ਕਿ ਉਹ ਸੁਨਹਿਰੀ ਯੁੱਗ ਹੀ ਹੈ ਜਿਹੜਾ ਇਹਨਾਂ ਸ਼ਹੀਦਾਂ ਨੇ ਆਪਣੇ ਖੂਨ ਦੇ ਨਾਲ ਸੁਨਹਿਰੀ ਇਤਿਹਾਸ ਲਿਖਿਆ ਹੈ, ਆਨ ਦਾ ਅਣਖ ਦਾ ਗੈਰਤ ਦਾ। जी डॉक्टर साहब तुहाडा बहुत बहुत शुक्रिया तुसीं अपने विचार साडे दर्शਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਰਹੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਮੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ ਵਿਊਅਰਸ, ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਪ੍ਰੋਗਰਾਮ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਦੀ ਹਿੰਦੂਤਵੀ ਹਕੂਮਤ ਅਤੇ RSS ਘੱਟ ਗਿਣਤੀਆਂ ਵਿਸ਼ੇਸ਼ ਕਰ ਮੁਸਲਮਾਨਾਂ ਦੇ ਪਿੱਛੇ ਹੱਥ ਧੋ ਕੇ ਪਏ ਹੋਏ ਨੇ ਔਰ ਪਹਿਲਾਂ ਹਰਿਦੁਆਰ ਵਿੱਚ ਹਿੰਦੂ ਸਾਧੂਆਂ ਵੱਲੋਂ ਮੁਸਲਮਾਨਾਂ ਦੀ ਨਸਲਕੁਸ਼ੀ ਦੀ ਕਾਲ ਦਿੱਤੀ ਗਈ ਅਤੇ ਹੁਣ ਨਵੇਂ ਵਰ੍ਹੇ ਦੀ ਆਮਦ ਮੌਕੇ ਗੁੱਲੀ ਬਾਈ ਨਾਮਕ ਐਪ ਰਾਹੀਂ ਭਾਰਤ ਦੀਆਂ ਪ੍ਰਮੁੱਖ ਮੁਸਲਮਾਨ ਔਰਤਾਂ ਦੀਆਂ ਤਸਵੀਰਾਂ ਦੇ ਕੇ ਉਹਨਾਂ ਨੂੰ ਨਿਲਾਮ ਕਰਨ ਦੀ ਘਟੀਆ ਹਰਕਤ ਕੀਤੀ ਗਈ ਔਰ ਸਿੱਖਾਂ ਨੂੰ ਇਸ ਨਿੰਦਨਯੋਗ ਹਰਕਤ ਵਿੱਚ ਘੜੀਸਣ ਲਈ ਐਪ ਦੇ ਉੱਪਰ ਗੁਰਮੁਖੀ ਲਫ਼ਜ਼ਾਂ ਦੀ ਜਿਹੜੀ ਵਰਤੋਂ ਕੀਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ
ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਕਿਵੇਂ ਇਹਨਾਂ ਦੀ ਅਖੌਤੀ ਧਰਮ ਸੰਸਦ ਹਰਿਦੁਆਰ 'ਚ ਹੋਏ ਜਾਂ ਰਾਏਪੁਰ ਛੱਤੀਸਗੜ੍ਹ 'ਚ ਕਿਵੇਂ ਮੁਸਲਮਾਨਾਂ ਦੇ ਖਿਲਾਫ ਇਹਨਾਂ ਦੇ ਗਿਰੂਏ ਰੰਗ ਦੇ ਕੱਪੜਿਆਂ ਵਾਲੇ ਅਖੌਤੀ ਸਾਧੂ, ਜਿਨ੍ਹਾਂ ਲਈ ਗੁੰਡਾ ਲਫ਼ਜ਼ ਕਹਿਣਾ ਜ਼ਿਆਦਾ ਬਿਹਤਰ ਹੈ, ਬਿਲਕੁਲ ਸ਼ਰੇਆਮ ਖੁੱਲ੍ਹੇਆਮ ਉਹਨਾਂ ਨੇ ਮੁਸਲਮਾਨਾਂ ਦੀ ਨਸਲਕੁਸ਼ੀ ਦੀ ਕਾਲ ਦਿੱਤੀ ਔਰ ਕਿਹਾ ਗਿਆ ਕਿ ਜੀ ਜਿਵੇਂ ਰੋਹਿੰਗਿਆ ਮੁਸਲਮਾਨਾਂ ਨੂੰ ਸਾਫ਼ ਕਰ ਦਿੱਤਾ ਗਿਆ ਹੈ ਮਿਆਂਮਾਰ ਤੋਂ, ਇਵੇਂ ਹੀ ਜਿਹੜੇ ਇਹ 20 ਕਰੋੜ ਮੁਸਲਮਾਨ ਨੇ ਇਹਨਾਂ ਦੇ ਖਿਲਾਫ ਹੁਣ ਹਥਿਆਰ ਚੁੱਕੋ ਹਿੰਦੂਆਂ ਨੂੰ, ਔਰ ਉਹਨਾਂ 'ਚ ਔਰਤਾਂ ਵੀ ਉਹਨਾਂ ਦੀਆਂ ਸਾਧਵੀਆਂ ਸ਼ਾਮਲ ਨੇ ਜਿਨ੍ਹਾਂ ਨੇ ਹਥਿਆਰਬੰਦ ਹੋ ਕੇ ਮੁਸਲਮਾਨਾਂ ਦੀ ਨਸਲਕੁਸ਼ੀ ਕਰਨ ਦੀ ਕਾਲ ਦਿੱਤੀ। ਗੱਲ ਇੱਥੋਂ ਤੱਕ ਨਹੀਂ ਰੁਕੀ, ਅਜੇ ਤੱਕ ਵੀ ਨਾ ਕੋਈ ਗ੍ਰਿਫਤਾਰੀ ਹੋਈ ਹੈ, ਨਾ ਹੀ ਕੋਈ ਕੇਸ ਰਜਿਸਟਰ ਹੋਇਆ। ਔਰ ਉਸ ਤੋਂ ਬਾਅਦ ਜਿਹੜੀ ਰਾਏਪੁਰ ਦੇ ਵਿੱਚ ਧਰਮ ਸੰਸਦ ਹੋਈ ਉੱਥੇ ਵੀ ਇਹੀ ਕੁਝ ਰਿਪੀਟ ਕੀਤਾ ਗਿਆ। ਲੇਕਿਨ ਇੱਕ ਜਦੋਂ ਅਸੀਂ ਹਰ ਸਟਰਗਲ ਦੇ ਵਿੱਚ ਜਾਂ ਹਰ ਵਿਚਾਰਧਾਰਾ 'ਚ ਕਿਤੇ ਨਾ ਕਿਤੇ ਜਾ ਕੇ ਇੱਕ ਸ਼ਾਇਸਤਗੀ ਦਾ ਐਲੀਮੈਂਟ ਜ਼ਰੂਰ ਹੁੰਦਾ ਹੈ, ਔਰ ਇਹ ਸਾਡੀ ਸੁਸਾਇਟੀ ਸਾਊਥ ਏਸ਼ੀਅਨ ਖਾਸ ਤੌਰ ਤੇ ਏਸ਼ੀਅਨ ਵੀ ਹੋਏਗੀ, ਜਿਹਦੇ 'ਚ ਜਦੋਂ ਔਰਤ ਦਾ ਮਾਮਲਾ ਆਉਂਦਾ ਹੈ, ਉਹ ਭਾਵੇਂ ਦੁਸ਼ਮਣ ਦੀਆਂ ਵੀ ਹੋਣ ਔਰਤਾਂ, ਉਹਨਾਂ ਨੂੰ ਤੁਸੀਂ ਇੱਕ ਸਤਿਕਾਰ ਦਿੰਦੇ ਹੋ, ਇੱਕ ਰਿਸਪੈਕਟ ਦਿੰਦੇ ਹੋ, ਔਰ ਉਹ ਇੱਕ ਸ਼ਾਇਸਤਗੀ ਵਾਲੀ ਸੁਸਾਇਟੀ ਸਮਝੀ ਜਾਂਦੀ ਹੈ। ਸਿੱਖਾਂ ਦੇ ਹਵਾਲੇ ਨਾਲ ਤਾਂ ਇਹ ਗੱਲ ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਆਇਆ, ਉਹਨਾਂ ਦਾ ਜਿਹੜਾ ਜਰਨੈਲ ਵੀ ਹੈ ਔਰ ਹਿਸਟੋਰੀਅਨ ਵੀ ਹੈ ਕਾਜ਼ੀ ਨੂਰ ਮੁਹੰਮਦ, ਜਦੋਂ ਉਹ ਸਿੱਖਾਂ ਦੇ ਕਰੈਕਟਰ ਦੀ ਗੱਲ ਕਰਦਾ, ਹੁਣ ਜੰਗ ਦੇ ਮੈਦਾਨ 'ਚ ਉਹ ਸੈਂਚਰੀ ਹੈ ਜਦੋਂ ਕਿ ਔਰਤਾਂ ਲੁੱਟ ਦਾ ਮਾਲ ਸਮਝੀਆਂ ਜਾਂਦੀਆਂ ਸੀ, ਲੇਕਿਨ ਉਹ ਜਦੋਂ ਸਿੱਖਾਂ ਦੀ ਤਾਰੀਫ ਕਰਦਾ, ਹਾਲਾਂਕਿ ਸਿੱਖਾਂ ਲਈ ਲਫ਼ਜ਼ ਉਹ ਸੱਗ ਇਸਤੇਮਾਲ ਕਰਦਾ ਫਾਰਸੀ ਕੁੱਤੇ, ਕਿਉਂਕਿ ਜ਼ਾਹਿਰ ਹੈ ਉਹ ਦੁਸ਼ਮਣ ਫੌਜ ਹੈ, ਪਰ ਉਹ ਆਪ ਹੀ ਕਹਿੰਦਾ ਵੀ ਨਹੀਂ ਇਹਨਾਂ ਨੂੰ ਸੱਗ ਨਾ ਕਹੋ, ਇਹਨਾਂ ਦਾ ਇਖਲਾਕ ਇੰਨਾ ਉੱਚਾ ਹੈ ਕਿ ਇਹ ਦੁਸ਼ਮਣ ਦੀ ਔਰਤ ਵੀ ਜਦੋਂ ਇਹਨਾਂ ਦੇ ਹੱਥ ਆਏ ਤਾਂ ਇਹ ਸਕੀ ਭੈਣ ਵਾਂਗ ਉਸ ਨੂੰ ਕਰਦੇ ਨੇ, ਤਾਂ ਕੋਲੋਂ ਸ਼ਗਨ ਦੇ ਕੇ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਦੁਸ਼ਮਣ ਦੇ ਖੈਮੇ 'ਚ ਉਹਨੂੰ ਮਹਿਫੂਜ਼ ਪਹੁੰਚਾਉਣ। ਸੋ ਅਸੀਂ ਜਦੋਂ ਉਸ ਸਟਰਗਲ ਨੂੰ ਦੇਖਦੇ ਹਾਂ ਜਿਹਦੇ 'ਚ ਤਬਾਹੀਆਂ ਵੀ ਨੇ, ਜ਼ੁਲਮ ਵੀ ਨੇ, ਨਸਲਕੁਸ਼ੀਆਂ ਵੀ ਨੇ, ਪਰ ਇਹ ਗੱਲ ਸਾਨੂੰ ਫਖਰ ਦਿੰਦੀ ਹੈ ਕਿ ਇਹ ਟ੍ਰਿਬਿਊਟ ਸਾਡੇ ਲਈ ਸਾਡੇ ਦੁਸ਼ਮਣ ਦੇ ਖੈਮੇ 'ਚੋਂ ਆਈ ਕਿ ਭਾਈ ਸਾਡੇ ਲੋਕਾਂ ਦਾ ਇਖਲਾਕ ਕੀ ਹੈ। ਪਰ ਅੱਜ ਜਿਸ ਹਿੰਦੂ ਤਵੀ ਸਮਾਜ ਦੇ ਨਾਲ ਅਸੀਂ ਨਜਿੱਠ ਰਹੇ ਹਾਂ, ਵੈਸੇ ਤਾਂ 2002 ਹੋਏ ਮੁਸਲਮਾਨਾਂ ਨੇ ਗੁਜਰਾਤ ਦੇ ਵਿੱਚ ਹਿੰਦੂ ਤਵੀ ਭੀੜਾਂ ਦੀ ਬਦ ਇਖਲਾਕੀ ਔਰ ਕਿਸ ਹੱਦ ਤੱਕ ਜਾ ਕੇ ਉਹਨਾਂ ਦਾ ਜ਼ਾਲਮਾਨਾ ਅੰਦਾਜ਼ ਦੇਖਿਆ। ਅਸੀਂ ਜੂਨ 84 'ਚ ਭਾਰਤੀ ਫੌਜੀ ਹਮਲੇ ਵੇਲੇ ਔਰ ਨਵੰਬਰ 84 'ਚ ਹਿੰਦੂ ਤਵੀ ਗੁੰਡਾ ਭੀੜਾਂ ਵੱਲੋਂ, ਭਾਵੇਂ ਉਦੋਂ ਕਾਂਗਰਸ ਐਟ ਦਾ ਹੈਲਮ ਆਫ ਅਫੇਅਰ ਸੀ, ਪਰ ਇਹੀ ਉਹਨਾਂ ਦਾ ਸਪੋਰਟ ਬੇਸ ਵੀ ਇਹੀ ਹਿੰਦੂ ਤਵੀ ਵਿਚਾਰਧਾਰਾ ਸੀ। ਬੀਜੇਪੀ ਔਰ ਕਾਂਗਰਸ ਏ ਤੇ ਬੀ ਟੀਮਾਂ ਸੀ, ਜਿਵੇਂ ਅੱਜ ਬੀਜੇਪੀ ਤੇ ਆਮ ਆਦਮੀ ਪਾਰਟੀ ਏ ਤੇ ਬੀ ਟੀਮਾਂ ਨੇ, ਇੱਕੋ ਹੀ ਕੰਮ ਕਰਨ ਨੂੰ ਕਾਂਗਰਸ ਤਾਂ ਇਹਨਾਂ ਨੇ ਇਰਰੈਲੇਵੈਂਟ ਕਰ ਦਿੱਤੀ ਹੈ। ਲੇਕਿਨ ਇਸ ਸਭ ਦੇ ਚੱਲਦਿਆਂ ਜੋ ਕੁਝ ਹਰਿਦੁਆਰ ਔਰ ਰਾਏਪੁਰ ਤੋਂ ਬਾਅਦ ਘੱਟੋ ਘੱਟ ਭਾਰਤ ਦੀ ਸਿਵਲ ਸੁਸਾਇਟੀ 'ਚੋਂ ਥੋੜ੍ਹੀ ਬਹੁਤ ਆਵਾਜ਼ ਤਾਂ ਉੱਠੀ, ਇੰਟਰਨੈਸ਼ਨਲੀ ਵੀ ਥੋੜ੍ਹੀ ਬਹੁਤ, ਹਾਲਾਂਕਿ ਅਸੀਂ ਅਮਰੀਕਨ ਸਟੇਟ ਡਿਪਾਰਟਮੈਂਟ ਜਾਂ ਬ੍ਰਿਟਿਸ਼ ਫੋਰਨ ਆਫਿਸ ਜਾਂ ਦੂਜੇ ਉਹਨਾਂ ਦੇ ਲੈਵਲ ਤੇ ਕੋਈ ਸਟੇਟਮੈਂਟ ਨਹੀਂ ਦੇਖੀ ਕਿ ਭਾਈ ਇਹ ਓਪਨ ਜੈਨੋਸਾਈਡ ਦੀ ਗੱਲ ਕਰ ਰਹੇ ਨੇ। ਲੇਕਿਨ 1 ਜਨਵਰੀ ਨੂੰ ਨਿਊ ਈਅਰ ਦੇ ਮੌਕੇ ਦੇ ਉੱਤੇ ਜਿਵੇਂ ਹਿੰਦੂ ਤਵੀਆਂ ਨੇ ਇੱਕ ਉਹ ਘਟੀਆ ਹਰਕਤ ਕੀਤੀ ਜਿਹੜੀ ਉਹਨਾਂ ਨੇ ਜੁਲਾਈ 2021 ਦੇ ਵਿੱਚ ਵੀ ਕੀਤੀ ਸੀ, ਉਦੋਂ ਉਹਨਾਂ ਨੇ ਉਹੀ ਉਹਦਾ ਰਿਪੀਟ ਹੈ, ਲੇਕਿਨ ਇੱਕ ਨਵੇਂ ਫਾਰਮ 'ਚ ਆਲਮੋਸਟ ਬਹੁਤ ਸਾਰੀਆਂ ਉਹੀ ਪਿਕਚਰਸ ਜਿਹਦੇ 'ਚ ਪ੍ਰੋਮੀਨੈਂਟ ਮੁਸਲਮਾਨ ਔਰਤਾਂ, ਜਿਨ੍ਹਾਂ 'ਚ ਸ਼ਬਾਨਾ ਆਜ਼ਮੀ ਤੋਂ ਲੈ ਕੇ ਜਿਹੜੀ ਇਸਮਤ ਆਰਾ ਤੱਕ, ਜਿਹੜੀ ਪਪੂਲਰ ਇਸ ਵੇਲੇ ਜਰਨਲਿਸਟ ਹੈ, ਔਰ ਨਜੀਬ ਜਿਹੜਾ ਨੌਜਵਾਨ ਗਾਇਬ ਕਰ ਦਿੱਤਾ ਗਿਆ ਯੂਨੀਵਰਸਿਟੀ ਸਟੂਡੈਂਟ, ਉਹਦੀ ਬਿਰਧ ਮਾਤਾ ਦਾ ਇਮੇਜ ਹੈ, ਰਾਣਾ ਅਯੂਬ ਦੀ ਪਿਕਚਰ ਹੈ। ਸੋ ਮਤਲਬ ਇਹ ਹੈ ਵੀ ਜਿਵੇਂ ਉਹਨਾਂ ਨੇ ਜੁਲਾਈ 2021 ਦੇ ਵਿੱਚ ਇੱਕ ਐਪ ਜਿਹੜੀ ਕਿ ਗਿਟ ਹੱਬ ਦੇ ਉੱਤੇ ਅਪਲੋਡ ਕੀਤੀ ਗਈ ਸੀ, ਔਰ ਉਹਦੇ ਤੇ ਉਹਨਾਂ ਨੇ 100 ਤੋਂ ਜ਼ਿਆਦਾ ਮੁਸਲਮਾਨ ਔਰਤਾਂ, ਜਿਨ੍ਹਾਂ 'ਚ ਯੰਗ ਓਲਡ ਪਰ ਪ੍ਰੋਮੀਨੈਂਟ ਜਿਹੜੀਆਂ ਐਕਟਿਵ ਨੇ ਪੋਲੀਟੀਕਲ ਫੀਲਡ 'ਚ, ਸੋਸ਼ਲ 'ਚ ਜਾਂ ਸੋਸ਼ਲ ਮੀਡੀਆ ਤੇ ਨੇ, ਜਾਂ ਜਰਨਲਿਸਟ ਆ ਜਿਵੇਂ ਮੈਂ ਸ਼ਬਾਨਾ ਆਜ਼ਮੀ ਦਾ ਜ਼ਿਕਰ ਕੀਤਾ ਹੈ, ਉਹਨਾਂ ਦੇ ਇਮੇजेस, ਉਹਨਾਂ ਦੇ ਪ੍ਰੋਫਾਈਲ, ਕਈਆਂ ਦੇ ਪਰਸਨਲ ਡੀਟੇਲਸ ਵੀ ਪਾ ਕੇ
ਉਹਨਾਂ ਦੀ ਬੋਲੀ ਲਾਣ ਲਈ ਕਿਹਾ ਗਿਆ ਸੀ ਕਿ ਆਓ ਇਹਨਾਂ ਨੂੰ ਅਸੀਂ ਨਿਲਾਮ ਕਰ ਰਹੇ ਹਾਂ, ਇਹ ਇੱਕ ਇੱਕ ਦੱਸੋ ਇਹਦੀ ਕੀ ਬੋਲੀ ਲੱਗਦੀ ਹੈ। ਔਰ ਉਸ ਗੱਲ ਨੂੰ ਉਹਨਾਂ ਨੇ ਯਕੀਨੀ ਬਣਾਇਆ ਸੀ ਕਿ ਉਹਨੂੰ ਟ੍ਰੈਂਡ ਕਰਵਾਇਆ ਜਾਏ। ਔਰ ਉਹ ਜਿਹੜੇ ਨੇ ਉਹਨਾਂ ਨੇ GitHub ਦੇ ਉੱਤੇ ਇਹਨੂੰ ਐਪ ਪੂਰੀ ਜਿਹੜੀ ਹੈ ਉਹ ਲੋਡ ਕੀਤੀ। ਹਾਲਾਂਕਿ ਜਦੋਂ ਇਸ ਦੇ ਉੱਤੇ ਪ੍ਰੋਟੈਸਟ ਦੂਜਾ ਤੀਜਾ ਹੋਇਆ ਉਹ ਐਪ ਬੰਦ ਕਰ ਦਿੱਤੀ ਗਈ। ਲੇਕਿਨ ਕਿਉਂਕਿ ਇੱਕ ਪਾਸੇ ਤਾਂ ਜੇ ਹੁਣ ਉਹ ਵਿਰਾਟ ਕੋਹਲੀ ਉਹਨੇ ਜਦੋਂ ਉਹਦੀ ਪਰਫਾਰਮੈਂਸ ਨੂੰ ਲੈ ਕੇ ਕਿਸੇ ਨੇ ਉਸ ਦੀ ਛੋਟੀ ਬੱਚੀ 8-10 ਮਹੀਨੇ ਦੀ ਉਸ ਦੇ ਰੇਪ ਦੀ ਧਮਕੀ ਦਿੱਤੀ ਤਾਂ ਪੁਲਿਸ ਨੇ ਅਗਲੇ 24 ਘੰਟਿਆਂ ਦੇ ਵਿੱਚ ਲੱਭ ਲਿਆ ਕਿ ਭਾਈ ਇਹ ਕੌਣ ਹੈ, ਉਹਨੂੰ ਫੜ ਲਿਆ। ਫੜਿਆ ਵੀ ਜਾਣਾ ਚਾਹੀਦਾ ਸੀ ਕੋਈ ਵੀ ਹੋਏ। ਲੇਕਿਨ ਇਹ ਜਦੋਂ GitHub ਦੇ ਉੱਤੇ ਜੁਲਾਈ 2021 ਦੇ ਵਿੱਚ ਇਹ ਵਾਰਦਾਤ ਕੀਤੀ ਜਾਂਦੀ ਹੈ ਤੇ ਇਹ ਤਾਂ ਹੋਇਆ ਕਿ ਜੀ ਉਹ ਐਪ ਬੰਦ ਕਰਤੀ, ਪਰ ਕੋਈ FIRs ਲੌਜ ਹੋਈਆਂ ਲੇਕਿਨ ਕੋਈ ਕਾਰਵਾਈ ਨਹੀਂ ਕੀਤੀ ਗਈ। ਔਰ ਹੁਣ ਉਸੇ ਹੀ ਜਿਹੜਾ GitHub ਦੇ ਉੱਤੇ ਨਵੇਂ ਨਾਂ ਦੇ ਥੱਲੇ ਜਿਹਨੂੰ ਬੁਲੀ ਬਾਈ ਐਪ ਕਿਹਾ ਗਿਆ ਇਸ ਨੂੰ ਫਿਰ ਅਪਲੋਡ ਕੀਤਾ ਗਿਆ। ਔਰ ਉਹੀ ਪਿਕਚਰਸ ਇਸਤੇਮਾਲ ਔਰ ਉਹਨਾਂ ਬੀਬੀਆਂ ਦੇ ਅੱਜ ਜਦੋਂ ਤੁਸੀਂ ਦੇਖਦੇ ਹੋ ਉਹ ਕਹਿੰਦੇ ਨੇ ਵੀ ਆਹ ਸਾਡੇ ਲਈ ਨਵੇਂ ਸਾਲ ਦੀ ਬਿਗਨਿੰਗ ਸੀ ਕਿ ਕਿਵੇਂ ਜਿਹੜਾ ਉਹ ਸਾਨੂੰ ਬਦਨਾਮ ਕੀਤਾ ਜਾ ਰਿਹਾ। ਇਸ ਵਾਰ ਤਾਂ ਉਹਨਾਂ ਨੇ ਕੁਝ ਪਾਕਿਸਤਾਨੀ ਬੀਬੀਆਂ ਦੇ ਇਮੇजेस ਵੀ ਜਿਹੜੇ ਪਾ ਕੇ ਉਹਨਾਂ ਨੂੰ ਬੋਲੀ ਔਰ ਨਿਲਾਮੀ ਦੇ ਲਈ ਕੀਤਾ। ਹੁਣ ਇਹਦੇ ਤੇ ਕੀ ਕਾਰਵਾਈ FIRs ਤਾਂ ਹੋ ਗਈਆਂ, ਦਿੱਲੀ 'ਚ ਵੀ ਹੋਈ, ਹਰ ਇੱਕ ਨੇ ਕੀਤਾ। ਉਹਨੇ ਬੀਬੀ ਇਸਮਤ ਆਰਾ ਅੱਜ NDTV ਤੋਂ ਇੰਟਰਵਿਊ ਵੀ ਦੇ ਰਹੀ ਸੀ, ਬੜੀ ਪ੍ਰੋਮੀਨੈਂਟ ਜਰਨਲਿਸਟ ਹੈ ਔਰ ਉਹਨੇ ਬੜੀਆਂ ਉਹਨੇ ਕਿਹਾ ਜੀ ਜੇ ਇਹ ਹਾਲ ਹੈ ਅਸੀਂ ਕਿਵੇਂ ਆਪਣਾ ਕੰਮ ਕਰਾਂਗੇ। ਅਸੀਂ ਮਤਲਬ ਸਾਡੇ ਤੇ ਤਾਂ ਫਿਜ਼ੀਕਲ ਅਸੌਲਟ ਵੀ ਹੋਣੇ ਨੇ। ਅਸੀਂ ਜਿਸ ਕਿਸਮ ਦਾ ਜਰਨਲਿਜ਼ਮ ਵੀ ਕੋਈ ਨਹੀਂ ਹੈ ਅਜੇ ਤੱਕ ਵੀ 6 ਜੁਲਾਈ ਵਾਲੀ ਜਦੋਂ ਕਿ ਉਹਨਾਂ ਨੇ ਸੁਲੀ ਡੀਲਸ ਦੇ ਨਾਂ ਥੱਲੇ ਇਹ ਕਰਤੂਤ ਕੀਤੀ ਸੀ ਉਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋ ਕੇ ਬੰਦਿਆਂ ਤੱਕ ਪਹੁੰਚਿਆ ਜਾਂਦਾ ਕਿ ਕੌਣ ਕਰ ਰਿਹਾ ਨੇ, ਪਹੁੰਚੇ ਕੌਣ ਕਰਨ ਵਾਲੇ ਤਾਂ ਖੁਦ ਨੇ। ਔਰ ਉਹਨੇ ਕਿਹਾ ਵੀ ਇਹ ਨਹੀਂ ਸੀ ਹੋਣਾ ਔਰ ਅੱਜ ਵੀ ਇਸ ਦੀ ਚਰਚਾ। ਔਰ ਜਿਹੜਾ ਮਿਨਿਸਟਰ ਹੈ ਅਸ਼ਵਨੀ ਵੈਸ਼ਨਵ ਜਿਹੜਾ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰ ਉਹਨੇ ਕਿਹਾ ਜੀ ਅਸੀਂ GitHub ਨੂੰ ਕਹਿ ਦਿੱਤਾ ਹੈ ਇਹ ਐਪ ਬੰਦ ਕਰ ਦਿੱਤੀ ਗਈ ਹੈ। ਔਰ ਇਵੇਂ ਮਤਲਬ ਇਹ ਹੈ ਕਿ ਇਹਨਾਂ ਦੀ ਕਰਤੂਤ ਹੈ। ਪਰ ਇਹਦੇ 'ਚ ਜਿੱਥੇ ਕੰਡੈਮਨੇਬਲ ਐਕਟ ਹੈ ਅਸੀਂ ਸਟਰੋਂਗਲੀ ਕੰਡੈਮ ਕਰਦੇ ਹਾਂ, ਪਰ ਇਸ ਵਾਰ ਉਹਨਾਂ ਨੇ ਸਿੱਖਾਂ ਨੂੰ ਵੀ ਵਿੱਚ ਡਰੈਗ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹ ਜਿਹੜੀ ਐਪ ਬੁੱਲੀ ਬਾਈ ਐਪ ਦੇ ਥੱਲੇ ਜਿਹੜੇ ਵੱਡੇ ਵੱਡੇ ਨਾਂ ਵਿਚਕਾਰ ਲਿਖੇ ਹੋਏ ਨੇ ਉਹ ਗੁਰਮੁਖੀ 'ਚ ਲਿਖੇ ਹੋਏ ਨੇ, ਪੰਜਾਬੀ ਗੁਰਮੁਖੀ 'ਚ। ਔਰ ਜਿਹੜੇ ਜਾਲੀ ਨਾਵਾਂ ਦੇ ਵੀ ਇਸਤੇਮਾਲ ਕੀਤੇ ਗਏ ਉਹ ਕੁਝ ਸਿੱਖ ਨਾਂ ਨੇ ਇਹ ਦੱਸਣ ਦੇ ਲਈ ਕਿ ਜਿਵੇਂ ਸਿੱਖਾਂ ਨੇ ਜਿਹੜਾ ਇਹ ਸਾਰੀ ਐਪ ਬਣਾ ਕੇ ਇਹਨੂੰ ਕੀਤਾ। ਔਰ ਇਸ ਦੇ ਉੱਤੇ ਸਾਨੂੰ ਵੀਕਐਂਡ ਦੇ ਉੱਤੇ ਹੀ ਭੈਣ ਜੀ ਅਮਨਜੋਤ ਕੌਰ ਉਹਨਾਂ ਦੀ ਲਿਖਤ ਵੀ ਮਿਲੀ। ਬਾਅਦ 'ਚ ਅੱਜ ਤਾਂ ਇਹ ਸਾਰੇ ਪਾਸੇ BBC ਤੋਂ ਲੈ ਕੇ ਇੰਟਰਨੈਸ਼ਨਲ ਨਿਊਜ਼ ਹੈ। ਹਾਲਾਂਕਿ ਇੰਡੀਅਨ ਮੀਡੀਆ ਨੇ ਸਿਰਫ ਇਹਨੂੰ ਇੰਨਾ ਕੁ ਕਹਿ ਕੇ ਕਿ ਜੀ ਇਸ ਨੂੰ ਜਿਹੜਾ GitHub ਨੇ ਬੰਦ ਕਰ ਦਿੱਤਾ ਹੈ, ਐਪ ਹੈਜ਼ ਬੀਨ ਕਲੋਜ਼ਡ। ਇਹਦਾ ਮਤਲਬ ਹੈ ਕਿ ਮੈਟਰ ਇਜ਼ ਕਲੋਜ਼ਡ। ਕਿਸੇ ਨੂੰ ਕੋਈ ਜਿਹੜਾ ਉਹ ਸਜ਼ਾ ਦੇਣ ਤਾਂ ਦੂਰ ਦੀ ਗੱਲ, ਇਸ ਤੋਂ ਵੀ ਕਿਉਂਕਿ ਇਹ ਕੰਮ ਹੀ RSS ਵਾਲੇ ਕਰ ਰਹੇ ਨੇ। ਔਰ ਭੈਣ ਜੀ ਅਮਨਜੋਤ ਹੋਰਾਂ ਨੇ ਸਾਨੂੰ ਲਿਖਿਆ ਔਰ ਉਹਨਾਂ ਨੇ ਅਰਜੈਂਟ ਕਹਿ ਕੇ, ਔਰ ਕਿਉਂਕਿ ਵੀਕਐਂਡ ਸੀ ਅਸੀਂ ਤਾਂ ਪ੍ਰੋਗਰਾਮ ਪਹਿਲਾਂ ਹੀ ਹੈ, ਅਸੀਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ। ਉਹ ਸਾਡੇ ਲਈ ਹਮੇਸ਼ਾ ਹੀ ਇੱਕ ਸੋਰਸ ਆਫ ਇਨਫੋਰਮੇਸ਼ਨ ਵੀ ਨੇ ਔਰ ਟਾਈਮਲੀ ਉਹਨਾਂ ਦੀ ਲਿਖਤ ਹੁੰਦੀ ਹੈ। ਔਰ ਉਹਦੇ 'ਚ ਉਹਨਾਂ ਨੇ ਲਿਖਿਆ ਕਿ BJP IT cell is starting new tricks to blame Sikhs and polarize before UP and Punjab polls, defame Sikhs and cause Sikh-Muslim fight। कि भी ये सादा पालाबंदी कर रहे ने, सिखा मुसलमानों ਨੂੰ ਆਪਸ ਲੜਾਉਣਾ ਚਾਹੁੰਦੇ ਨੇ, defame ਕਰ ਰਹੇ ਨੇ। They have made dozens of fake IDs with pictures of Sant Pindrawale, Jagtar Singh Jol and using Punjabi and Gurmukhi on Twitter and GitHub in an app to degrade Muslim women called Bully Bai, Bully Deals, in which pictures of prominent Muslim women such as Rana Ayub, Saba Naqvi, Ismat Ara, Fatima Khan, Jamia and Shaheen Bagh activists are uploaded and Muslim women are put up for auction। कि इन्हां दी बोली ला रहे हैं और उन्होंने सिख शहीदां दी, संत पिंडां वालियां दी और दूसरियां पिक्चर्स इस्तेमाल करके ये घटिया करतूत कर रहे हैं। This app is same as an app BJP supporters made last year on GitHub called Sunni Deals, in which Sully Deals,
in which they put prominent Muslim women leaders, politicians, journalists and activists for auction online. ਉਸੇ ਲਾਈਨ ਦੇ ਉੱਤੇ ਹੁਣ ਉਹਨਾਂ ਨੇ ਡਿਫਰੈਂਟ ਉਹਦਾ ਐਪ ਦਾ ਨਾਮ ਰੱਖ ਕੇ ਔਰ ਇਹ ਕੰਮ ਕੀਤਾ. It created furor last year on dehumanization of Muslim women by right-wing forces in India. This year they have done it again and deliberately making fake IDs posing as Sikhs and claiming Sikhs made this app called Bully Buy to auction Muslim women. ਇਹ ਸਾਰਾ ਸਿੱਖਾਂ ਦੇ ਖਾਤੇ 'ਚ ਪਾਉਣ ਲਈ ਉਹਨਾਂ ਨੇ ਹਰਕਤ ਕੀਤੀ ਹੈ. Propaganda sites like opindia.com are blaming Khalistanis for this in their article. ਉਹ ਖਾਲਿਸਤਾਨੀਆਂ ਨੂੰ ਬਲੇਮ ਕਰ ਰਹੇ ਨੇ ਕਿ ਜੀ ਦੇਖੋ ਹੁਣ ਇਹ ਕਰ ਰਹੇ ਨੇ. ਔਰ bully deals and bully buy have been trending on Twitter for 72 hours now, and there is intense outrage due to use of Punjabi Gurmukhi in the app and fake ID using Sikh names promoting this apps. Sikhs are being questioned and asked to clarify if they made such derogatory apps demeaning Muslim women. ਹੁਣ ਜਦੋਂ ਤੁਸੀਂ ਟ੍ਰੈਂਡ ਕਰਵਾ ਰਹੇ ਹੋ ਟਵਿੱਟਰ ਤੇ ਔਰ ਦੂਸਰਾ ਜ਼ਾਹਰ ਹੋਣਗੇ ਜੀ ਇਹ ਸਿੱਖਾਂ ਨੇ ਕਿਉਂ ਹਰਕਤ ਕੀਤੀ. ਹਾਲਾਂਕਿ ਹੁਣ ਬਹੁਤ ਸਾਰਿਆਂ ਨੂੰ ਸਮਝ ਹੈ ਕੀ ਹੈ, ਲੇਕਿਨ ਫਿਰ ਵੀ ਇੱਕ ਤਬਕਾ ਜਿਨ੍ਹਾਂ ਨੇ ਜਿਹੜੀ ਅਜੇ ਉਹ ਬਿਲਕੁਲ ਉਸ ਕੱਚੀ ਗਰਾਊਂਡ ਤੇ ਖਲੋਤੇ ਹੁੰਦੇ ਨੇ ਉਹ ਪ੍ਰਭਾਵਿਤ ਹੁੰਦੇ ਵੀ ਨੇ ਇਸ ਕਿਸਮ ਦੇ. ਆਈ ਰਿਕੁਐਸਟ ਸਿੱਖ ਸੰਗਤ, SGPC, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਅਕਾਲ ਤਖਤ ਐਂਡ ਸਿੱਖ ਮੀਡੀਆ in India and abroad to immediately step in and condemn this incident, demand investigation and let people know we will not allow our language or names to be misused by fake IDs to make vulgar apps. ਬਹੁਤ ਸਾਰਿਆਂ ਨੇ ਆਲਰੇਡੀ ਇਸ ਦੇ ਉੱਤੇ ਲਾਈਨ ਲਈ ਵੀ ਹੈ ਔਰ ਅਸੀਂ ਵੀ ਸਮਝਦੇ ਹਾਂ ਕਿ ਵੀ ਇਹ ਇਹਨਾਂ ਦਾ ਮੂੰਹ ਭੰਨਣਾ ਚਾਹੀਦਾ ਔਰ ਇਹ ਇਹਨਾਂ ਦੀ ਸ਼ਰਾਰਤ, ਹਾਲਾਂਕਿ ਇਹ ਗੱਲ ਸਿੱਧੀ ਸਮਝ ਆਉਂਦੀ ਹੈ ਵੀ ਕੌਣ ਇਸ ਦੇ ਬਿਹਾਈਂਡ ਹੈ. The fake IDs pushing this app on GitHub and Twitter are also using free Jaggi hashtag and maligning activists who demanded release of Jaggi Jol. ਹੁਣ ਉਸ hashtag ਨੂੰ ਵੀ ਇਹ ਵਰਤ ਰਹੇ ਨੇ. I request Sikh human rights, prisoner relief organizations to at once condemn this act and make it clear we have nothing to do with such apps. The silence of shameless Indian Sikh leaders like Badals, Captain Sirsa, etc. on this is shocking. Why can they not say Sikhs and Punjabis have nothing to do with this? ਉਹ ਤਾਂ ਖੇਡ ਹੀ ਮਨਜਿੰਦਰ ਸਿਰਸਾ ਤਾਂ ਪਹਿਲਾਂ ਅਕਾਲੀਆਂ ਦੇ ਵਿੱਚ ਉਹਨਾਂ ਦਾ ਮੋਲ ਬੈਠਿਆ ਸੀ ਤੇ ਬਾਦਲਾਂ ਦਾ ਰੋਲ ਵੀ ਉਹ ਇੱਕੋ ਹੀ ਨਸਲ, ਉਹ ਤਾਂ ਦੇਖਦੇ ਨੇ ਵੀ ਇਲੈਕਸ਼ਨਾਂ ਤੋਂ ਬਾਅਦ BJP ਦੇ ਨਾਲ ਨਾ ਸ਼ਾਇਦ ਉਹਨਾਂ ਨੂੰ ਜਾਣਾ ਪਏ ਸਰਕਾਰ ਬਣਾਉਣ ਲਈ. This is a new law and is same as the fake rate card for Sikh girls which RSS made viral a decade ago claiming Muslim had rate card for Sikh girls to trap them in love jihad. ਇਹ ਉਹਨਾਂ ਨੇ ਠੀਕ ਮੈਂਸ਼ਨ ਕੀਤਾ ਕਿ 10 ਸਾਲ ਪਹਿਲਾਂ ਇਸ ਕਿਸਮ ਦਾ ਹੀ ਲਵ ਜਿਹਾਦ ਦੇ ਥੱਲੇ ਉਹਨਾਂ ਨੇ ਸਿੱਖ ਗਰਲਸ ਨੂੰ ਸੀ ਕਿ ਜੀ ਮੁਸਲਮਾਨ ਟਾਰਗੇਟ ਕਰ ਰਹੇ ਨੇ. I urge Sikhs to call out such tricks of RSS, BJP and ask both Sikhs and Muslims to beware of such IT cell made apps and rate cards demeaning Sikh and Muslim women alike and fight this communal misogynistic mentality together. बिल्कुल ठीक फरमाया. Please speak up before it escalates and Sikhs start blaming own people or keep apologizing or getting blamed for crimes we didn't commit. If not nipped in the bud, such rumors can cause tension between Sikhs and Muslims in sensitive regions in UP, Punjab and Kashmir. ਇਹ ਬਿਲਕੁਲ ਉਹਨਾਂ ਦਾ ਮਨਸਾ ਵੀ ਹੈ. ਉਹਨਾਂ ਨੇ ਇੱਕੋ ਤੀਰ ਨਾਲ ਦੋਵੇਂ ਸ਼ਿਕਾਰ, ਇੱਕ ਪਾਸੇ ਸਿੱਖਾਂ ਮੁਸਲਮਾਨਾਂ ਨੂੰ ਪੜਾਉਣਾ ਵੀ ਔਰ ਮੁਸਲਮਾਨਾਂ ਦੇ ਖਿਲਾਫ ਜਿਹੜੀ ਜੈਨੋਸਾਈਡ ਦੀ ਕਾਲ ਦਿੱਤੀ ਹੈ ਮੁਸਲਿਮ ਵਿਮਨ ਨੂੰ ਆਕਸ਼ਨ ਦੇ ਨਾਂ ਥੱਲੇ ਉਹਨਾਂ ਨੇ ਉਹਨਾਂ ਨੂੰ ਕਿਸ ਹੱਦ ਤੱਕ ਡਿਮੀਨ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਉਹਨਾਂ ਨੇ ਨਾਲ ਹੀ ਕਿਹਾ ਥੈਂਕ ਯੂ ਐਂਡ ਵਿਸ਼ ਟੀਮ ਆਫ TV84 ਇਹ ਹੈਪੀ ਨਿਊ ਈਅਰ. ਸੋ ਭੈਣ ਜੀ ਅਮਨਜੋਤ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ. ਤੁਹਾਨੂੰ ਵੀ ਗੁਰੂ ਚੜ੍ਹਦੀ ਕਲਾ 'ਚ ਰੱਖਣ ਔਰ ਇਵੇਂ ਹੀ ਤੁਸੀਂ ਖਿਦਮਤ ਕਰਦੇ ਰਹੋ. ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਨੂੰ ਠੀਕ ਟਾਈਮ ਲਈ ਜਾਣਕਾਰੀ ਦਿੰਦੇ ਹੋ ਔਰ ਵਰਾ 2022 'ਚ ਵੀ ਆਪਣੀਆਂ ਸੇਵਾਵਾਂ ਇਸੇ ਤਰ੍ਹਾਂ ਜਾਰੀ ਰੱਖੋਗੇ. ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ. ਸੋ ਥੱਲੇ ਨੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ. ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ.
Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੇਘਾਲਿਆ ਦੇ ਗਵਰਨਰ ਸਤਪਾਲ ਮਲਿਕ ਨੇ ਇਨਕਸ਼ਾਫ ਕੀਤਾ ਹੈ ਕਿ ਕਿਸਾਨ ਐਜੀਟੇਸ਼ਨ ਦੇ ਦੌਰਾਨ ਜਦੋਂ ਉਹ ਮੋਦੀ ਨੂੰ ਮਿਲਣ ਗਏ ਤਾਂ ਉਹ ਪੂਰੀ ਤਰ੍ਹਾਂ ਹੰਕਾਰ ਵਿੱਚ ਸੀ। ਜਦੋਂ ਮੈਂ ਮੋਦੀ ਨੂੰ ਕਿਹਾ ਕਿ 500 ਕਿਸਾਨ ਮਰ ਚੁੱਕੇ ਨੇ ਤਾਂ ਉਸਨੇ ਫੁੰਕਾਰਦੇ ਹੋਏ ਕਿਹਾ ਕਿ ਮੈਂ ਕੀ ਕਰਾਂ, ਉਹ ਕਿਹੜਾ ਮੇਰੀ ਖਾਤਰ ਮਰੇ ਨੇ। ਸੋ ਸਤਪਾਲ ਮਲਿਕ ਅਨੁਸਾਰ ਉਸ ਦਾ ਮੋਦੀ ਨਾਲ ਇਸ ਗੱਲ ਤੇ ਤਕਰਾਰ ਹੋਇਆ ਅਤੇ ਮੀਟਿੰਗ 5 ਮਿੰਟ ਦੇ ਵਿੱਚ ਹੀ ਖਤਮ ਹੋ ਗਈ। ਵਿਊਅਰਸ, ਇਹ ਹੈ ਅਸਲੀ ਮੋਦੀ ਦਾ ਚਿਹਰਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੁਝ ਚੀਜ਼ਾਂ ਟਾਈਮਲੀ ਹੁੰਦੀਆਂ। ਜੇ ਕਿਸੇ ਨੂੰ ਸਮਝ ਆ ਜਾਏ, 5 ਜਨਵਰੀ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਹੈ, ਨਾਨਕਸ਼ਾਹੀ ਕੈਲੰਡਰ ਮੁਤਾਬਕ ਮੋਦੀ ਫਿਰੋਜ਼ਪੁਰ ਦੀ ਰੈਲੀ 'ਚ ਆ ਰਿਹਾ, ਜਿੱਥੇ ਉਹਨੇ ਵਾਅਦਿਆਂ ਦੀ ਪਟਾਰੀ ਵੀ ਖੋਲਣੀ ਹੈ। ਬਿਲਕੁਲ। ਔਰ ਜਾਲੀ ਜਿਹਾ ਮੂੰਹ ਬਣਾ ਕੇ ਜਿਵੇਂ ਉਹ ਚੀਕਣ ਵਾਂਗ ਬੋਲਦਾ ਹੈ, ਦੋਸਤੋ, ਤੇ ਉਹਨੇ ਪੰਜਾਬ ਦੇ ਲੋਕਾਂ ਨੂੰ ਔਰ ਆਪਣਾ ਸਿੱਖ ਧਰਮ ਦੇ ਨਾਲ ਉਹ ਕਿੰਨੀ ਕਲੋਜ਼ਨੈਸ ਮਹਿਸੂਸ ਕਰਦਾ ਹੈ ਔਰ ਕਿਸਾਨਾਂ ਦੇ ਲਈ ਉਹ ਕੀ ਰਾਹਤ ਲੈ ਕੇ ਆਇਆ, ਹੋਰ ਪੈਕੇਜ ਇਸ ਕਿਸਮ ਦੇ ਜਿਹੜੇ ਨੇ ਉਸ ਦੇ ਵਾਅਦਿਆਂ ਦੀ ਪਟਾਰੀ ਚੋਂ ਛੋਟੇ ਛੋਟੇ ਸੱਪ ਨਿਕਲਣਗੇ। ਕੋਈ ਵੱਡਾ ਖੜਪਾ ਵੀ ਕੱਢ ਸਕਦਾ, ਜਿਵੇਂ ਕੁਛ ਨੂੰ ਲੱਗਦਾ ਜੀ ਸ਼ਾਇਦ ਚੰਡੀਗੜ੍ਹ ਦੇ ਜਾਏ ਜਾਂ ਦੂਜਾ ਕਰ ਜਾਏ, ਪਰ ਉਹ ਜਿਹਨੂੰ ਕਹਿੰਦੇ ਨੇ ਬੈਂਡ ਬੈਕਵਰਡ ਕਰਕੇ, ਕਿਉਂਕਿ ਬੀਜੇਪੀ ਦੇ ਉਹ ਪੰਜਾਬ 'ਚ ਪੈਰ ਲਾਉਣਾ ਚਾਹੁੰਦੇ ਨੇ ਔਰ ਇਸ ਗੱਲ ਦੀ ਉਹਨਾਂ ਨੂੰ ਸਮਝ ਹੈ ਕਿ 1 ਸਾਲ ਦੀ ਇਸ ਕਿਸਾਨ ਲਹਿਰ ਨੇ, ਇਨਫੈਕਟ ਸਿੱਖ ਕੌਮ ਨੇ ਮੋਦੀ ਦੀ ਧੌਣ ਚੋਂ ਸਰੀਆ ਕਿਵੇਂ ਕੱਢਿਆ। ਲੇਕਿਨ ਇਹ ਸਰੀਆ ਕਢਾ ਕੇ ਵੀ ਇਹ ਨਹੀਂ ਹੈ ਕਿ ਵੀ ਉਹਨਾਂ ਨੇ ਆਪਣਾ ਕੋਈ ਰਾਹ ਬਦਲਿਆ। ਔਰ ਐਟੀਚਿਊਡ ਕੀ ਹੁੰਦਾ ਹੈ? ਇੱਕ ਹੁੰਦਾ ਤੁਸੀਂ ਹਾਲਾਤ ਵਸ, ਮਜਬੂਰੀ ਵਸ ਸਟੈਪ ਡਾਊਨ ਕਰ ਦਿਓ। ਇੱਕ ਤੁਹਾਡੀ ਜ਼ਹਿਨੀਅਤ ਹੁੰਦੀ ਹੈ, ਬਿਲਟ ਇਨ ਹੁੰਦਾ। ਜੇ ਤੁਸੀਂ ਮੋਦੀ ਦਾ ਕਰੈਕਟਰ, ਜਿਹਨੂੰ ਅਸੀਂ ਹਮੇਸ਼ਾ ਹੀ ਮੋਦੀ ਅਮਿਤ ਸ਼ਾਹ ਨੂੰ ਕਾਤਲ ਬਿੱਲੇ ਰੰਗੇ ਦੀ ਜੋੜੀ ਕਹਿੰਦੇ ਹਾਂ, ਤੇ 2002 'ਚ ਜਿਸ ਬੰਦੇ ਦੇ ਅੰਦਰ ਇਸ ਹੱਦ ਤੱਕ ਨਫ਼ਰਤ ਹੈ ਜਾਂ ਇਸ ਹੱਦ ਤੱਕ ਉਸ ਦਾ ਇਨਸਾਈਡ ਇੱਕ ਕਿਲਰ, ਇੱਥੇ ਜਦੋਂ ਜਿਹੜੇ ਸੀਰੀਅਲ ਕਿਲਰ ਹੁੰਦੇ ਨੇ ਉਹਨਾਂ ਨੂੰ ਜੇ ਕੋਈ ਫੜਿਆ ਜਾਏ ਤੇ ਉਹ ਫਿਰ ਇੱਕ ਕਲਾਸ ਕੇਸ ਹੁੰਦਾ ਹੈ ਜਾਂ ਕੇਸ ਸਟੱਡੀ ਹੁੰਦੀ ਹੈ ਸਾਈਕਾਇਟ੍ਰਿਸਟ ਲਈ ਕਿ ਵੀ ਐਸਾ ਕੀ ਹੈ ਇਸ ਦੇ ਵਿੱਚ ਕਿ ਵੀ ਇਹਨੂੰ ਕੋਈ ਪੇਨ ਨਹੀਂ ਮਹਿਸੂਸ ਹੋਈ ਜਾਂ ਕਿਵੇਂ ਉਹ ਕਿਲ ਕਰ ਰਿਹਾ ਜਾ ਕੇ ਉਹ ਫਿਰ ਆਪਣੀ ਮਰਜ਼ੀ ਦਾ ਫੂਡ ਖਾ ਰਿਹਾ ਐਂਡ ਨਥਿੰਗ ਇਜ਼ ਹੈਪਨਿੰਗ। ਸੋ ਇਹ ਜੇ ਤੁਸੀਂ ਮੋਦੀ, ਔਰ ਇਹੀ ਗੱਲ ਹਿਟਲਰ ਦੇ ਨਾਲ ਵੀ ਹੈ ਔਰ ਇਸੇ ਤਰ੍ਹਾਂ ਜਿਨ੍ਹਾਂ ਨੂੰ ਸੈਡਿਸਟਿਕ ਬਿਹੇਵੀਅਰ ਕਿਹਾ ਜਾਂਦਾ ਹੈ, ਜਿਹੜੇ ਥਾਣਿਆਂ ਦੇ ਵਿੱਚ ਜਾਂ ਦੂਜਿਆਂ 'ਚ ਟਾਰਚਰ ਕਰਦੇ ਨੇ, ਸਾਹਮਣੇ ਦੇਖਦੇ ਨੇ, ਉਹਨਾਂ ਨੂੰ ਉਹਦੇ 'ਚੋਂ ਪਲੇਸ਼ਰ ਮਿਲਦਾ, ਖੁਸ਼ੀ ਮਿਲਦੀ ਹੈ, ਸੈਡਿਸਟਿਕ ਬਿਹੇਵੀਅਰ। ਔਰ ਇਹ ਜੇ ਤੁਸੀਂ ਮੋਦੀ ਅਮਿਤ ਸ਼ਾਹ ਦਾ ਇਹਨਾਂ ਨੂੰ ਕੋਈ ਜਿਹੜਾ ਇੰਡੀਪੈਂਡੈਂਟ ਕੋਈ ਮੈਡੀਕਲ ਬੋਰਡ ਜਾਂ ਪੈਨਲ ਐਗਜ਼ਾਮਿਨ ਕਰੇ ਤਾਂ ਦੋਨੋਂ ਐਕਸਟ੍ਰੀਮ ਦਰਜੇ ਦੇ ਸੈਡਿਸਟਿਕ ਬਿਹੇਵੀਅਰ ਦੇ ਸਾਈਕੋਪੈਥ ਨੇ, ਜਿਨ੍ਹਾਂ ਨੂੰ ਬਿਜਲੀਆਂ ਲੱਗਣੀਆਂ ਵੀ ਜਿਹੜੀਆਂ ਨੇ ਉਹ ਉਹਨਾਂ ਦੀ ਟ੍ਰੀਟਮੈਂਟ ਦਾ ਇੱਕ ਹਿੱਸਾ ਹੋਏਗਾ, ਭਾਵੇਂ ਅਮਰੀਕਾ 'ਚ ਪਾਬੰਦੀ ਲਾਈ ਹੋਈ ਇਹਦੇ ਤੇ, ਪਰ ਇਹ ਇਹਨਾਂ ਦਾ ਹੈ। ਹੁਣ
ਜਦੋਂ ਤੁਸੀਂ ਉਸ ਔਰ ਇਸ ਕਿਸਮ ਦੇ ਸੈਡਿਸਟਿਕ ਜਾਂ ਇਹ ਸਾਈਕੋਪੈਥ ਬਿਹੇਵੀਅਰ ਵਾਲੇ ਉਹ ਬਹੁਤ ਜਦੋਂ ਉਹ ਪਲੇਜ਼ੈਂਟ ਹੁੰਦੇ ਨੇ ਤਾਂ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਕਿ ਇਹਨਾਂ ਦੇ ਅੰਦਰ ਇੱਕ ਸ਼ੈਤਾਨ ਛੁਪਿਆ ਹੋਇਆ ਹੈ ਸੈਡਿਸਟਿਕ। ਔਰ ਇਹਨਾਂ ਦੋਨਾਂ ਦਾ ਬਿਹੇਵੀਅਰ, ਔਰ ਹੁਣ ਮੋਦੀ ਦੇ ਹਵਾਲੇ ਨਾਲ ਜੇ ਗੱਲ ਕਰੀਏ, ਹੁਣ ਅਸਲੀ ਕਹਾਣੀ ਤਾਂ ਇਨਸਾਈਡਰ ਦੱਸ ਸਕਦਾ ਹੈ ਜੀ। ਸਤਪਾਲ ਮਲਿਕ ਕੋਈ ਛੋਟਾ ਨਾਂ ਨਹੀਂ ਹੈ, ਵੈਸਟਰਨ ਯੂਪੀ ਦਾ ਜਾਟ, ਇੰਨਾ ਟਰਸਟਵਰਦੀ ਕਿ ਜਦੋਂ ਜੰਮੂ ਕਸ਼ਮੀਰ ਦਾ ਇਹਨਾਂ ਨੇ ਭੋਗ ਪਾਣਾ ਸੀ ਆਰਟੀਕਲ 370 ਔਰ 35A ਦਾ, ਔਰ ਉੱਥੇ ਫੌਜ ਤੋਂ ਜ਼ੁਲਮ ਕਰਵਾਣੇ ਸੀ, ਤੇ ਸਤਿਆਪਾਲ ਮਲਿਕ ਨੂੰ ਬਤੌਰੇ ਗਵਰਨਰ ਪਹਿਲਾਂ ਹੀ ਲਾਇਆ ਗਿਆ ਸੀ ਜੰਮੂ ਕਸ਼ਮੀਰ ਦਾ। ਬੇਸਿਕਲੀ ਪੋਲੀਟੀਸ਼ੀਅਨ ਹੈ, ਉਹ ਉੱਥੇ ਲਾਇਆ ਹੋਇਆ ਸੀ। ਪਰ ਜਿਉਂ ਹੀ ਆਰਟੀਕਲ 370 ਖਤਮ ਕੀਤਾ, 35A ਖਤਮ ਕੀਤਾ, ਉਹਦੇ ਤੋਂ ਬਾਅਦ ਉਹਨੂੰ ਉੱਥੋਂ ਟਰਾਂਸਫਰ ਕਰਕੇ ਮੇਘਾਲਿਆ ਦਾ ਗਵਰਨਰ ਲਾ ਦਿੱਤਾ ਗਿਆ ਸੀ। ਕਿਸਾਨ ਮੋਰਚੇ ਦੇ ਦੌਰਾਨ ਇਹ ਕਾਫੀ ਚਰਚਾ ਦੇ ਵਿੱਚ ਆਇਆ, ਕਿਉਂਕਿ ਉਹਦੀਆਂ ਜਿਹੜੀਆਂ 2-3 ਪ੍ਰੈਜ਼ੈਂਟੇਸ਼ਨਸ ਥਾਂ ਥਾਈਂ ਸੀ ਜਿਹੜੀਆਂ ਪਬਲਿਕਲੀ ਹੋਈਆਂ, ਔਰ ਉਹਨੇ ਮੀਡੀਆ ਨੂੰ ਵੀ ਇੰਟਰਵਿਊ 'ਚ ਕਿਹਾ, ਉਹਨੇ ਕਿਸਾਨਾਂ ਦਾ ਸਮਰਥਨ ਵੀ ਕੀਤਾ। ਪਰ ਮੋਰ ਉਹ ਸਿੱਖ ਹਲਕਿਆਂ 'ਚ ਵੀ ਜ਼ਿਆਦਾ ਚਰਚਾ 'ਚ ਰਿਹਾ, ਕਿਉਂਕਿ ਉਹਨੇ ਕੁਝ ਐਸੇ ਇੰਕਸ਼ਾਫ ਉਸ ਪੀਰੀਅਡ 'ਚ ਕੀਤੇ। ਉਹਦੇ 'ਚ ਉਹਨੇ ਕਿਹਾ ਵੀ ਮੈਂ ਤਾਂ ਮੋਦੀ ਨੂੰ ਕਿਹਾ ਸੀ ਕਿ ਵੀ ਇਹ ਇੱਥੋਂ ਆ ਕੇ ਬਰੂਆਂ ਤੇ ਬੈਠੇ ਨੇ ਕਿਸਾਨ, ਇਹ ਸਿੱਖ ਪੰਜਾਬ ਦੇ, ਇਹਨਾਂ ਖਾਲੀ ਹੱਥ ਇਹਨਾਂ ਨੂੰ ਨਾ ਮੋੜੀ। ਫਿਰ ਉਹ ਕਹਿੰਦਾ ਜੀ ਮੈਂ ਉਹਨਾਂ ਨੂੰ ਕਿਹਾ ਕਿ ਵੀ ਇਹਨਾਂ ਦੇ ਉੱਤੇ ਜ਼ੁਲਮ ਨਾ ਕਰਨਾ, ਇਹ ਨਾ ਕਿਤੇ ਉਹਨਾਂ ਤੇ ਗੋਲੀ ਜਾਂ ਲਾਠੀ ਜਾਂ ਦੂਜੀ, ਇਹ ਮਾਫ ਕਰਨ ਵਾਲੇ ਨਹੀਂ ਹੈਗੇ। ਦੇਖੋ ਇੱਕ ਸਿੱਖ ਨੇ ਜਾ ਕੇ 21 ਸਾਲ ਬਾਅਦ ਉਦਮ ਸਿੰਘ ਨੇ ਮਾਰਿਆ ਸੀ ਡਾਇਰ ਨੂੰ, ਫਿਰ ਉਹਨੇ ਕਿਹਾ ਇੰਦਰਾ ਗਾਂਧੀ ਨੇ ਜਿਹਨੇ ਅਕਾਲ ਤਖਤ ਤੋੜਿਆ ਸੀ ਇਹਨਾਂ ਦਾ, ਉਹ ਇੰਨਾ ਘਬਰਾਈ ਹੋਈ ਸੀ ਕਿ ਉਹਨੇ ਮਰਤਿੰਜੂ ਯੱਗਿਆ ਵੀ ਕਰਵਾਇਆ ਸ਼ਿਵ ਜੀ ਦਾ, ਪਰ ਸਿੱਖਾਂ ਨੇ ਉਹਨੂੰ ਛੱਡਿਆ ਨਹੀਂ, ਉਹਨੂੰ ਮਾਰਤਾ। ਜਨਰਲ ਵੈਦਿਆ ਨੂੰ ਵੀ ਪੂਨੇ ਜਾ ਕੇ ਮਾਰੇ। ਹੁਣ ਇਸ ਕਿਸਮ ਦਾ ਕੋਈ ਆਮ ਬੰਦਾ ਕਹੇ ਤਾਂ ਚੁੱਕ ਕੇ ਅੰਦਰ ਦਿੱਤਾ ਹੋਇਆ ਸੈਡੀਸ਼ਨ ਦਾ ਕੇਸ, ਪਰ ਉਹ ਬੇਖੌਫ ਹੋ ਕੇ ਉਹਨੇ ਕਿਹਾ ਕਿ ਭਾਈ ਮੈਂ ਇਹ ਮੋਦੀ ਨੂੰ ਕਿਹਾ ਕਿ ਭਾਈ ਇਹਨਾਂ ਨੇ ਸਿੱਖਾਂ ਨੇ ਜਿਹੜਾ ਇਹ ਕਈ ਸਦੀਆਂ ਭੁੱਲਣ ਵਾਲੇ ਲੋਕ ਨਹੀਂ ਹੈਗੇ, ਇਹਨਾਂ ਨਾਲ ਪੰਗਾ ਨਾ। ਔਰ ਇਵੈਂਚੁਅਲੀ ਹਾਲਾਂ ਉਦੋਂ ਸਾਨੂੰ ਲੱਗਦਾ ਸੀ ਕਿ ਵੀ ਇਹ ਸ਼ਾਇਦ ਵਿਚੋਲੇ ਦੇ ਤੌਰ ਤੇ ਇਹਨੂੰ ਇਸਤੇਮਾਲ ਕਰਨਗੇ, ਕਿਉਂਕਿ ਉਹਨੇ ਇਹ ਵੀ ਕਿਹਾ ਸੀ ਕਿ ਵੀ ਕਿਸਾਨ ਕਾਨੂੰਨ ਚਲੋ ਜੇ ਨਹੀਂ ਵੀ ਵਾਪਸ ਹੋਣ, MSP ਦੇ ਦਿੱਤਾ ਜਾਏ, ਮਿਨੀਮਮ ਸਪੋਰਟ ਪ੍ਰਾਈਸ, ਤੇ ਮੰਨ ਜਾਣਗੇ ਕਿਸਾਨ। ਪਰ ਇੱਕ ਪੋਜ਼ਿਟਿਵਿਟੀ ਹੈ ਕਿ ਅਲਟੀਮੇਟਲੀ ਕਾਨੂੰਨ ਵਾਪਸ ਲੈਣੇ ਪਏ ਉਹਨਾਂ ਨੂੰ। ਹੁਣ ਹਰ ਇੱਕ ਦਾ ਉਦੋਂ ਵੀ ਇਹ ਸਵਾਲ ਸੀ ਕਿ ਵੀ ਐਸੀ ਕੀ ਗੱਲ ਹੈ ਕਿ ਸਤਪਾਲ ਮਲਿਕ ਇਹ ਗੱਲਾਂ ਕਹਿੰਦਾ ਹੈ ਤੇ ਉਹਦੇ ਖਿਲਾਫ ਕੋਈ ਪਾਰਟੀ ਦਾ ਐਕਸ਼ਨ ਨਹੀਂ, ਕੋਈ ਉਹਨੂੰ ਹੁੰਦਾ ਨਹੀਂ। ਪਰ ਉਦੋਂ ਸਾਨੂੰ ਲੱਗਦਾ ਸੀ ਕਿ ਵੀ ਇਹ ਜਿਹੜਾ ਹੈ ਇਹ ਵੀ ਉਹਨਾਂ ਦਾ ਇੱਕ ਹਿੱਸਾ ਹੁੰਦਾ ਹੈ, ਗੁੱਡ ਕਾਪ ਬੈਡ ਕਾਪ। ਇੱਕ ਪਾਸੇ ਬੈਡ ਕਾਪ ਨਰਿੰਦਰ ਤੋਮਰ ਵਰਗੇ ਰੱਖੇ ਹੋਏ ਨੇ, ਜਾਂ ਉਹਨਾਂ ਦੀ ਉਹ MP ਲੇਖਾਸ਼ਵਰੀ ਕਿ ਕੀ ਹੈ, ਜਿਹਨੂੰ ਹੁਣ ਅਬਜ਼ਰਵਰ ਵੀ ਪੰਜਾਬ, ਜਿਹੜੀ ਕਿ ਮਰਾਠਣ ਇਹਨਾਂ ਨੂੰ ਮੇਵਾਲੀ ਕਹਿੰਦੀ ਸੀ ਕਿ ਜੰਗਲੀ ਨੇ, ਕੋਈ ਕਹਿੰਦਾ ਸੀ ਕਿਸਾਨ ਨੇ ਤੇ ਦਹਿਸ਼ਤਗਰਦ ਨੇ, ਤਾਂ ISI ਨੇ ਪਹਾੜੇ ਦੇ ਉੱਤੇ ਲਿਆਂਦੇ ਹੋਏ ਨੇ, ਇਸ ਕਿਸਮ ਦੇ। ਸੋ ਸਾਨੂੰ ਲੱਗਦਾ ਸੀ ਵੀ ਗੁੱਡ ਕਾਪ ਬੈਡ ਕਾਪ ਦੇ ਥੱਲੇ ਇਹ ਕਰ ਰਹੇ ਨੇ। ਫਿਰ ਇਹ ਵੀ ਸੀ ਵੀ ਸਤਪਾਲ ਮਲਿਕ ਜਿਹੜਾ ਹੈ ਉਹ ਸ਼ਾਇਦ ਉਹ ਕਹਿੰਦਾ ਵੀ ਮੈਨੂੰ ਕੱਢੋ, ਵਾਪਸ ਸਿਆਸਤ 'ਚ ਆਉਣਾ ਚਾਹੁੰਦਾ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਜਿਹੜਾ ਰਕੇਸ਼ ਟਕੈਤ ਦੀ ਗ੍ਰਿਫਤਾਰੀ ਨਹੀਂ ਸੀ ਹੋਈ, ਜਦੋਂ ਕਿ 26 ਜਨਵਰੀ ਤੋਂ ਬਾਅਦ ਆਲਮੋਸਟ ਫੌਜ ਉਹਨਾਂ ਦੀ UP ਪੁਲਿਸ, ਉਹਦੇ 'ਚ ਵੀ ਮਲਿਕ ਨੇ ਕਿਹਾ ਕਿ ਮੈਂ ਕਿਹਾ ਵੀ ਇਹ ਕੰਮ ਨਾ ਤੁਸੀਂ ਕਰਨਾ, ਅਦਰਵਾਈਜ਼ ਇਹ ਫੈਲ ਜਾਏਗੀ ਮੂਵਮੈਂਟ। ਸੋ ਸਾਨੂੰ ਲੱਗਦਾ ਸੀ ਵੀ ਇਹ ਜਿਹੜਾ ਹੈ ਉਹ ਡਿਜ਼ਾਸਟਰ ਮੈਨੇਜਰ ਹੈ, ਔਰ ਕਿਤੇ ਨਾ ਕਿਤੇ ਇਹ ਹੋ ਰਿਹਾ। ਹੁਣ ਜਿਹੜੀ ਖਬਰ ਅੱਜ ਸਾਰੇ ਮੀਡੀਆ ਦੇ ਵਿੱਚ ਬੜੀ ਪ੍ਰੋਮੀਨੈਂਟਲੀ, 2 ਖਬਰਾਂ ਸਾਰੇ ਪਾਸੇ ਨੇ, ਔਰ ਇਹਦੇ 'ਚ ਇੱਕ ਇਹ ਕਿ ਹਰਿਆਣੇ 'ਚ ਸਤਪਾਲ ਮਲਿਕ ਆਇਆ, ਔਰ ਸਤਪਾਲ ਮਲਿਕ ਦਾ ਜਿਹੜਾ ਸਿੱਖਾਂ ਪ੍ਰਤੀ ਜਾਂ ਓਵਰਆਲ ਉਹਦਾ ਸੀ, ਸਿੱਖਾਂ ਨੇ ਐਡਮਾਇਰ ਵੀ ਕੀਤਾ। ਇੱਕ ਪੰਜਾਬ ਦੇ ਵਕੀਲਾਂ ਦਾ ਇੱਕ ਡੈਲੀਗੇਸ਼ਨ ਖਾਸ ਤੌਰ ਤੇ ਮੇਘਾਲਿਆ ਸ਼ਿਲੌਂਗ ਗਿਆ, ਉੱਥੇ ਜਾ ਕੇ ਉਹਨੂੰ ਆਨਰ ਕਰਕੇ ਆਇਆ। ਮੀਡੀਆ ਨੇ ਵੀ ਉਹਨੂੰ ਇੰਟਰਵਿਊ ਕੀਤਾ, ਉਹਨੇ ਕਿਹਾ ਜੀ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਨੂੰ, ਕਹਿੰਦਾ ਵੀ ਜੋ ਮਰਜ਼ੀ ਕਰ ਦੇਣ, ਮੈਨੂੰ ਨਹੀਂ ਪਰਵਾਹ ਹੈ। ਪਰ ਅਜੇ ਤੱਕ ਵੀ ਕੋਈ ਇਸ ਦੇ ਉੱਤੇ ਤਾਂ, ਲੇਕਿਨ ਹੁਣ ਜਿਹੜਾ ਉਹਨੇ ਅੱਗੋਂ ਇੱਕ ਹੋਰ ਇੰਕਸ਼ਾਫ ਕੀਤਾ, ਪਹਿਲੇ ਤਾਂ ਪਹਿਲੇ ਪੀਰੀਅਡ ਦੇ ਸੀ, 2-3 ਦਿਨ ਪਹਿਲਾਂ ਹਰਿਆਣੇ ਦੇ ਵਿੱਚ ਜਿੱਥੇ ਕਿ ਇੱਕ ਵੱਡੀ ਗੈਦਰਿੰਗ ਨੂੰ ਉਹਨੇ ਐਡਰੈਸ ਕੀਤਾ, ਉਹਦੇ 'ਚ ਉਹਨੇ ਜਿਹੜਾ ਇੰਕਸ਼ਾਫ ਕੀਤਾ, ਉਹਨੇ ਕਿਹਾ ਜੀ ਜਦੋਂ ਇਹ ਕਿਸਾਨ ਐਜੀਟੇਸ਼ਨ ਚੱਲ ਰਹੀ ਸੀ, ਅੱਧ ਵਿਚਕਾਰ ਜੇ 500 ਕਿਸਾਨ ਮਰ ਚੁੱਕੇ ਸੀ, ਮੈਂ ਮੋਦੀ ਨੂੰ ਮਿਲਣ ਗਿਆ ਔਰ ਮੈਂ ਮੋਦੀ ਨੂੰ ਕਿਹਾ ਕਿ ਵੀ ਇਹ ਠੀਕ ਨਹੀਂ ਹੈ, ਇਸ ਮਸਲੇ ਨੂੰ ਹੱਲ ਕਰੋ। ਤੇ ਉਹਨੂੰ ਮੈਂ ਕਿਹਾ ਕਿ ਵੀ ਇਹ ਜਿਹੜਾ ਇਸ ਦੀ ਵਜ੍ਹਾ ਕਰਕੇ 500 ਕਿਸਾਨਾਂ ਦੀਆਂ ਜਾਨਾਂ ਗਈਆਂ ਨੇ,
ਔਰ ਕਹਿੰਦਾ ਵੀ ਮੋਦੀ ਨੇ ਅੱਗੋਂ ਕਿਹਾ ਕਿ ਕੀ ਉਹ ਮੇਰੇ ਲਈ ਮਰੇ ਨੇ, ਔਰ ਐਰੋਗੈਂਟਲੀ ਉਹਨੇ ਕਿਹਾ ਜੀ ਹੰਕਾਰ, ਕਿ ਮੋਦੀ ਹੰਕਾਰਿਆ ਹੋਇਆ ਸੀ ਔਰ ਉਹਨੇ ਹੰਕਾਰ 'ਚ ਕਿਹਾ ਕਿ ਕੀ ਉਹ ਮੇਰੇ ਲਈ ਮਰੇ ਨੇ, ਔਰ ਕਹਿੰਦਾ ਵੀ ਮੇਰਾ ਝਗੜਾ ਹੋ ਗਿਆ, ਮੀਟਿੰਗ 5 ਮਿੰਟ 'ਚ ਹੀ ਖਤਮ ਹੋ ਗਈ ਔਰ ਮੈਂ ਅਮਿਤ ਸ਼ਾਹ ਨੂੰ ਮਿਲ ਕੇ ਵਾਪਸ ਆ ਗਿਆ। ਹੁਣ ਇਹ ਸਟੇਟਮੈਂਟ ਅੱਜ ਸਾਰੇ ਪਾਸੇ ਲੱਗੀ ਹੋਈ ਹੈ। ਹੁਣ ਇਹਦੇ 'ਚੋਂ ਦੋ ਚੀਜ਼ਾਂ, ਕਿਉਂਕਿ ਜਦੋਂ ਇਹਨੇ 5 ਜਨਵਰੀ ਨੂੰ ਆਣਾ ਹੈ ਫਿਰੋਜ਼ਪੁਰ, ਤੇ ਇਹ ਧਿਆਨ 'ਚ ਰੱਖਣ ਸਿੱਖ ਕਿ ਇਹ ਅਸਲ ਮੋਦੀ ਹੈ ਜਿਹੜਾ ਇਨਸਾਈਡਰ ਸਤਪਾਲ ਮਲਿਕ ਜਿਹੜਾ ਉਹ ਕਹਿ ਰਿਹਾ, ਔਰ ਇਸ ਦੇ ਉੱਤੇ ਅੱਜ ਜਿਹੜਾ ਈਵਨ ਉਹਨਾਂ ਨੇ ਕਾਂਗਰਸ ਨੇ ਵੀ ਇਸ ਦੇ ਉੱਤੇ ਕਿਹਾ ਕਿ ਵੀ ਇਹ ਜਿਹੜਾ ਇਸ ਦੇ ਉੱਤੇ ਕੇਸ ਰਜਿਸਟਰ ਕੀਤਾ ਜਾਏ ਮੋਦੀ ਤੇ। ਬੁੱਕ ਮੇਘਾਲਿਆ ਗਵਰਨਰ ਮਲਿਕ ਇਫ ਇਜ਼ ਲਾਈਂਗ ਅਦਰਵਾਈਜ਼ ਅਪੋਲੋਜਾਈਜ਼ ਕਾਂਗਰਸ ਟੂ PM ਮੋਦੀ। ਉਹਨਾਂ ਨੇ ਕਿਹਾ ਕਿ ਵੀ ਇਹ ਜਾਂ ਤਾਂ ਉਹਨੂੰ ਬੁੱਕ ਕਰੋ ਜੇ ਸਤਪਾਲ ਮਲਿਕ ਝੂਠ ਬੋਲ ਰਿਹਾ ਕਿ ਵੀ ਉਹਨੇ ਕਿਹਾ, ਜੇ ਨਹੀਂ ਹੈ ਤਾਂ ਮੋਦੀ ਅਪੋਲੋਜਾਈਜ਼ ਕਰੇ ਵੀ ਉਹਨੇ ਇਹ ਕੀ ਪਾਰਟ ਕੀਤਾ। ਹੁਣ ਇੰਨੀ ਸਟੇਟਮੈਂਟ ਤੋਂ ਬਾਅਦ ਬੀਜੇਪੀ ਦਾ ਕੀ ਹੈ? ਬੀਜੇਪੀ ਰਿਫਿਊਜ਼ਸ ਟੂ ਰਿਸਪੌਂਡ ਟੂ ਸਤਪਾਲ ਮਲਿਕਸ ਰਿਮਾਰਕਸ। ਉਹਨਾਂ ਨੇ ਕਿਹਾ ਜੀ ਕਿ ਵੀ ਨਹੀਂ, ਨੋ ਕਮੈਂਟ। ਹੁਣ ਇਹਦੇ ਤੋਂ ਦੋ ਚੀਜ਼ਾਂ ਇਹ ਨਜ਼ਰ ਆਉਂਦੀਆਂ ਨੇ ਕਿ ਵੀ ਜਾਂ ਤਾਂ ਸਤਪਾਲ ਮਲਿਕ ਦੇ ਕੋਲ ਕੁਝ ਐਸੇ ਇਹਨਾਂ ਦੇ ਅੰਦਰੂਨੀ ਭੇਤ ਨੇ, ਕਿਉਂਕਿ ਇਹਨਾਂ ਦਾ ਹੀ ਹਿੱਸਾ ਹੈ ਕਿ ਵੀ ਉਹ ਉਹਨਾਂ ਨੂੰ ਵੰਗਾਰ ਰਿਹਾ, ਔਰ ਮੈਨੂੰ ਲੱਗਦਾ ਵੀ ਉਹਨੂੰ ਲੱਗਦਾ ਵੀ ਮੈਨੂੰ ਜੰਮੂ ਕਸ਼ਮੀਰ ਦਾ ਲਾ ਕੇ ਮੁੜ ਕੇ ਜਦੋਂ ਯੂਨੀਅਨ ਟੈਰੀਟਰੀ ਬਣਾ ਮੈਨੂੰ ਕੱਢਤਾ ਉੱਥੋਂ, ਜਾਂ ਉਸ ਰਸਤੇ ਤੇ ਹੈ ਜਾਂ ਕੀ ਹੈ ਗੱਲ। ਪਰ ਬੀਜੇਪੀ ਇੰਨੀ ਹੁਣ ਤੱਕ ਮੋਦੀ ਨੂੰ ਬਾਹਰੋਂ ਕਿਨੇ ਕੀ ਕਿਹਾ ਉਹ ਤਾਂ ਕਹਿ ਹੀ ਰਹੇ ਨੇ, ਲੇਕਿਨ ਇਨਸਾਈਡ ਜਿੰਨਾ ਜ਼ਲੀਲ ਇਹ ਮਲਕ ਕਰ ਰਿਹਾ, ਪਹਿਲੇ ਸਟੇਜ ਤੇ ਤਾਂ ਲੱਗਦਾ ਸੀ ਵੀ ਇਵੈਂਟ, ਪਰ ਇਹ ਹੁਣ ਕੋਈ ਕਹਿਣ ਦੀ ਲੋੜ ਨਹੀਂ ਕਿ ਹੰਕਾਰਿਆ ਹੋਇਆ ਬੰਦਾ ਵੀ 5 ਮਿੰਟ 'ਚ ਮੇਰੀ ਮੀਟਿੰਗ ਖਤਮ ਹੋ ਗਈ, ਉਹ ਕਹਿੰਦਾ ਮੈਂ 500 ਮੇਰੇ ਲਈ ਮਰੇ ਨੇ। ਹੁਣ ਇਹ ਐਨ ਮੌਕੇ ਦੇ ਉੱਤੇ ਇਹਨੂੰ ਐਕਸਪੋਜ਼ ਕਰਦਾ ਹੈ, ਔਰ ਇਸ ਸਾਰੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਭਾਈ ਨਾਲ ਦੀ ਨਾਲ ਲਖੀਮਪੁਰ ਖੀਰੀ ਵਾਲੀ ਜਿਹੜੀ ਸਿੱਟ ਬਣਾਈ ਸੀ ਕਿ ਜੀ ਅਜੇ ਮਿਸ਼ਰਾ ਉਹਦਾ ਮੁੰਡਾ ਦੂਜਾ, ਉਹਨਾਂ ਨੇ 5000 ਪੇਜਿਸ ਦੀ ਆਪਣੀ ਰਿਪੋਰਟ ਪੇਸ਼ ਕੀਤੀ ਹੈ, ਔਰ ਲੇਕਿਨ ਅਜੇ ਤਾਂ ਉਸ 5000 ਪੇਜ ਦੇ ਵਿੱਚ ਸਾਬਤ ਵੀ ਹੋਇਆ ਕਿ ਉਹਨਾਂ ਨੇ ਗੁੰਡੇ ਵੀ ਬਾਹਰੋਂ ਲਿਆਂਦੇ ਸੀ, 3 ਗੱਡੀਆਂ, ਇੱਕ ਅਜੇ ਮਿਸ਼ਰਾ ਦੀ, ਇੱਕ ਉਹਦੇ ਸਾਲੇ ਦੀ, ਇੱਕ ਉਹੀ ਇਸਤੇਮਾਲ ਹੋਈਆਂ, ਪਲੈਨਡ ਸੀ ਕਿ ਵੀ ਇਹਨਾਂ ਨੂੰ ਕੁਚਲੋ, ਵਹੀਕਲਸ ਨੂੰ ਯੂਜ਼ ਕਰੋ ਹਥਿਆਰ ਦੇ ਤੌਰ ਤੇ। ਲੇਕਿਨ 5000 ਪੇਜਿਸ ਦੀ ਉਸ ਚਾਰਜ ਸ਼ੀਟ ਦੇ ਵਿੱਚ ਇਹਦੇ ਬਾਵਜੂਦ ਕਿ ਇੱਕ ਗੱਡੀ ਦੀ ਮਲਕੀਅਤ ਹੀ ਅਜੇ ਮਿਸ਼ਰਾ ਦੇ ਕੋਲ ਹੈ, ਉਹਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ। ਹਾਲਾਂਕਿ ਉਸ ਦਾ ਮੁੰਡਾ ਜਿਹੜਾ ਹੈ ਉਹ ਆਸ਼ੀਸ਼ ਮਿਸ਼ਰਾ ਉਹ ਮੇਨ ਕਲਪਰੇਟ ਮੰਨਿਆ ਗਿਆ। ਸੋ ਇਹਨੂੰ ਲੈ ਕੇ ਵੀ ਅੱਜ ਬਹੁਤ ਸਾਰੇ ਟਾਕ ਸ਼ੋਅ ਸੀ, ਔਰ ਇਹ ਮੰਗ ਵੀ ਕੀਤੀ ਜਾ ਰਹੀ ਹੈ ਕਿ ਭਾਈ ਇਹਨੂੰ ਉਹਦਾ ਰਿਜ਼ਾਈਨ ਵੀ ਲਿਆ ਜਾਏ ਔਰ ਉਹਨੂੰ ਵੀ ਐਜ਼ ਏ ਕ੍ਰਿਮੀਨਲ, ਔਰ ਮੇਰਾ ਖਿਆਲ ਹੈ ਕਿ ਜਿਹੜੇ ਕਿਸਾਨਾਂ ਦੇ ਜਿਹੜੇ ਮਾਰੇ ਗਏ, ਕਿਉਂਕਿ ਉਸ ਘਟਨਾ ਦੇ ਵਿੱਚ 4 ਕਿਸਾਨ ਔਰ 1 ਪੱਤਰਕਾਰ ਮਾਰੇ ਗਏ ਸੀ, ਉਹ ਮੂਵ ਵੀ ਕਰ ਰਹੇ ਨੇ ਕਿ ਭਾਈ ਉਹਨੂੰ ਸ਼ਾਮਲ ਕੀਤਾ ਜਾਏ ਉਸ ਸਾਰੇ 'ਚ। ਸੋ ਕੁੱਲ ਮਿਲਾ ਕੇ ਤੁਸੀਂ ਜੇ ਦੇਖੋਗੇ ਤੇ ਨਿਕਲਣਾ ਲਕਾਣਾ ਉਸ ਕੇਸ 'ਚੋਂ ਵੀ ਕੁਝ ਨਹੀਂ ਹੈ, ਪਰ ਇਸ ਵੇਲੇ ਇੰਨਾ ਕੁ ਦਬਾਅ ਜ਼ਰੂਰ ਬਣ ਗਿਆ, ਉਹ ਵੀ ਸੁਪਰੀਮ ਕੋਰਟ ਦੇ ਬਹੁਤ ਜ਼ਿਆਦਾ ਜਿਹੜਾ ਉਸ ਸਿੱਟ ਬਣਾਉਣ ਦੇ ਨਾਂ ਥੱਲੇ, ਕਿ ਆਸ਼ੀਸ਼ ਮਿਸ਼ਰਾ ਨੂੰ ਜ਼ਰੂਰ ਐਜ਼ ਏ ਕ੍ਰਿਮੀਨਲ ਬੁੱਕ ਕੀਤਾ ਹੋਇਆ, ਉਹਦੀ ਜ਼ਮਾਨਤ ਨਹੀਂ ਹੋਈ, ਪਰ ਉਹਦਾ ਪਿਓ ਉਵੇਂ ਹੀ ਦੰਦਨਾਂਦਾ ਫਿਰ ਰਿਹਾ। ਔਰ ਹੁਣ ਯੂਪੀ ਦੇ ਵਿੱਚ ਜਦੋਂ ਬ੍ਰਾਹਮਣ ਵੋਟ ਇਹਨਾਂ ਦੇ ਲਈ ਬਹੁਤ ਅਹਿਮੀਅਤ ਵਾਲੀ ਹੈ, ਔਰ ਇਸ ਮੌਕੇ ਤੇ ਇਹ ਦੇਖਣਾ ਕਿ ਜੀ ਉਹਨੂੰ ਮਿਨਿਸਟਰੀ ਤੋਂ ਰਿਜ਼ਾਈਨ ਕਰਾਏਗਾ, ਇਹ ਤਾਂ ਸਾਰੀ ਕਾਤਲਾਂ ਦੀ ਟੀਮ ਹੈ, ਔਰ ਇਹਨੂੰ ਹੈਡ ਹੀ ਕਾਤਲ ਵੱਡੇ 2 ਮੋਦੀ ਔਰ ਅਮਿਤ ਸ਼ਾਹ ਨਾਲੋਂ ਤਾਂ ਵੱਡਾ ਕਾਤਲ ਜਿਹੜਾ ਉਹ ਅਜੇ ਮਿਸ਼ਰੇ ਨੂੰ ਨਹੀਂ ਮੰਨ ਸਕਦੇ। ਜੇ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਡੋਲ ਕੇ ਉਹਦਾ ਤਿਲਕ ਲਾ ਕੇ ਮੱਥੇ ਦੇ ਉੱਤੇ ਹਿੰਦੂ ਹਿਰਦੇ ਸਮਰਾਟ ਬਣ ਕੇ ਦਿੱਲੀ ਦੇ ਵਿੱਚ ਪ੍ਰਾਈਮ ਮਿਨਿਸਟਰ ਹੋਮ ਮਿਨਿਸਟਰ ਬਣਦੇ ਨੇ, ਤੇ ਅਜੇ ਮਿਸ਼ਰਾ ਤਾਂ ਅਜੇ ਉਹ ਉੱਥੇ ਕੀ ਫਸ ਗਿਆ ਪਹਿਲੇ ਸਟੈਪ ਦੇ ਉੱਤੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ।
Accurate Accountants and Taxes। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ। ਵਿਊਅਰਸ ਇਉਂ ਛਾਪਦਾ ਹੈ ਕਿ ਭਾਰਤ ਦੀ ਹਿੰਦੂਤਵੀ ਹਕੂਮਤ ਚੀਨ ਅਤੇ ਭਾਰਤ ਵਿੱਚ ਭਵਿੱਖ ਦੀ ਲੜਾਈ ਲਈ ਪੰਜਾਬ ਨੂੰ ਜੰਗ ਦਾ ਮੈਦਾਨ ਬਣਾਉਣ ਤੇ ਤੁਲੀ ਹੋਈ ਹੈ ਔਰ ਮੀਡੀਆ ਰਿਪੋਰਟਾਂ ਅਨੁਸਾਰ ਹਾਲ ਹੀ ਵਿੱਚ ਰੂਸ ਤੋਂ ਖਰੀਦਿਆ ਡਿਫੈਂਸ ਮਿਜ਼ਾਈਲ ਸਿਸਟਮ S-400 ਪੰਜਾਬ ਵਿੱਚ ਤਾਇਨਾਤ ਕੀਤਾ ਹੈ ਔਰ ਇਹ ਪੰਜਾਬ ਦੀ ਤਬਾਹੀ ਦਾ ਕਾਰਨ ਬਣ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬ ਦਾ ਲਗਭਗ 600 ਕਿਲੋਮੀਟਰ ਦਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਜੀ ਔਰ ਵਾਘਾ ਤੋਂ ਹੁਸੈਨੀਵਾੜਾ ਤੱਕ ਇੰਟਰਨੈਸ਼ਨਲ ਬਾਰਡਰ ਹੈ। ਅਨਫੋਰਚੂਨੇਟਲੀ ਜਦੋਂ ਵੀ ਭਾਰਤ ਔਰ ਪਾਕਿਸਤਾਨ ਦਾ ਟਕਰਾਅ ਹੁੰਦਾ ਹੈ, ਕਸ਼ਮੀਰ ਜ਼ਾਹਰ ਹੈ ਛੰਭ ਜੋੜੀਆਂ ਤੋਂ ਉਸ ਦੀ ਸ਼ੁਰੂਆਤ 65 ਦੇ ਵਿੱਚ ਵੀ ਹੋਈ, 71 'ਚ ਵੀ ਜਿਹੜਾ, ਲੇਕਿਨ ਪੰਜਾਬ ਦਾ ਬਾਰਡਰ ਜਿਹੜੀ ਦੋਨੋਂ ਪਾਸਿਓਂ ਹੀ ਸਫਰ ਕਰਦਾ ਔਰ ਦੂਸਰੇ ਪਾਸੇ ਵੀ ਦੂਸਰਾ ਪੰਜਾਬ ਸਫਰ ਕਰਦਾ। ਹੁਣ ਤੱਕ ਜਦੋਂ ਚਾਈਨਾ ਦੇ ਨਾਲ ਟਕਰਾਅ ਦੀ ਕੋਈ ਗੱਲ ਰਹੀ ਤਾਂ ਅਸੀਂ ਦੇਖਦੇ ਹਾਂ ਕਿ ਜਾਂ ਡੋਕਲਾਮ ਜਿਹਦੇ ਭੂਟਾਨ ਨਾਲ ਬਾਰਡਰ ਲੱਗਦਾ, ਜਾਂ ਲੱਦਾਖ ਦਾ ਉਹ ਖੇਤਰ ਜਿਹਦੇ ਤੋਂ ਲੈ ਕੇ ਅਰੁਣਾਚਲ ਤੱਕ, ਜਿਹਦੇ ਬਾਰੇ ਅਸੀਂ 31 ਤਰੀਕ ਨੂੰ ਗੱਲ ਕੀਤੀ ਸੀ ਕਿ ਕਿਵੇਂ ਚਾਈਨਾ ਨੇ 15 ਉਹ ਸਪਾਟ ਅਰੁਣਾਚਲ ਪ੍ਰਦੇਸ਼ ਦੇ ਅੰਦਰ ਜਿਹਨੂੰ ਉਹ ਸਾਊਥ ਤਿੱਬਤ ਕਹਿੰਦੇ ਨੇ, ਉਹਨਾਂ ਦੇ ਨਾਂ ਉਹਨਾਂ ਨੇ ਆਪਣੀ ਮੈਂਡਰਿਨ ਜ਼ਬਾਨ ਦੇ ਉੱਤੇ ਰੱਖੇ ਨੇ ਔਰ ਈਵਨ ਨਿਊ ਈਅਰ ਈਵ ਤੇ ਉਹਨਾਂ ਨੇ ਗਲਵਾਨ ਵੈਲੀ ਦੀ ਵੀ ਉਹ ਪਿਕਚਰ ਜਿਹੜੀਆਂ ਨੇ ਉਹ ਸੈਲੀਬ੍ਰੇਟ ਕਰ ਰਹੇ ਨੇ ਚਾਈਨੀਜ਼ ਸੋਲਜਰ। ਉਹਨਾਂ 'ਚ ਵਿਮਨ ਸੋਲਜਰਸ ਵੀ ਨੇ ਜਿਹਦੇ 'ਚ ਉਹਨਾਂ ਦਾ ਝੰਡਾ ਲਹਿਰਾ ਰਿਹਾ, ਰੈੱਡ ਜਿਹੜਾ ਫਲੈਗ ਹੈ, ਔਰ ਉਹ ਇਹ ਦੱਸਣ ਲਈ ਕਿ ਗਲਵਾਨ ਵੈਲੀ ਤੇ ਅਸੀਂ ਕਾਬਜ਼ ਹੈ ਔਰ ਕੋਈ ਜਿਹੜੀ ਹੈ ਉਹ ਵਿਦਡਰਾਅਲ ਨਹੀਂ ਹੋਈ। ਹੁਣ ਇਸ ਸਾਰੇ ਦੇ ਚੱਲਦਿਆਂ ਆਲਰੇਡੀ ਜਦੋਂ ਅਸੀਂ ਭਾਰਤ ਪਾਕਿਸਤਾਨ ਦੀ ਕੋਈ ਵੀ ਫਿਊਚਰ ਦੀ ਜੰਗ ਜਿਸ ਦੇ ਵਿੱਚ ਜ਼ਾਹਰ ਹੈ ਕਿ ਪਾਕਿਸਤਾਨ ਦਾ ਜਿਹੜਾ ਉਹ ਰਵਾਇਤੀ ਹਥਿਆਰਾਂ ਦੇ ਉੱਤੇ ਉਹਦੀ ਟੇਕ ਨਹੀਂ ਰਹੇਗੀ, ਨਿਊਕਲੀਅਰ ਬਣ ਸਕਦਾ ਹੈ ਔਰ ਇਸ ਲਈ ਜਦੋਂ ਅੱਜ ਤੋਂ ਕੁਝ ਸਾਲ ਪਹਿਲਾਂ 10-12 ਸਾਲ ਪਹਿਲਾਂ ਉਦੋਂ ਅਜੇ ਅਸੀਂ TV84 ਵੀ ਸ਼ੁਰੂ ਨਹੀਂ ਸੀ ਕੀਤਾ ਔਰ ਇਹਨਾਂ ਨੇ ਪ੍ਰਿਥਵੀ ਮਿਜ਼ਾਈਲਾਂ ਜਲੰਧਰ ਦੇ ਵਿੱਚ ਇੰਸਟਾਲ ਕੀਤੀਆਂ ਸੀ, ਉਦੋਂ ਵੀ ਅਸੀਂ ਇਹ ਸਟੈਂਡ ਲਿਆ ਸੀ, ਲਿਖਿਆ ਸੀ, ਲੌਬੀ ਵੀ ਕੀਤਾ ਸੀ ਕਿ ਭਾਈ ਇਹ ਨਿਊਕਲੀਅਰ ਟਿਪਡ ਮਿਜ਼ਾਈਲਾਂ ਜੇ ਤੁਸੀਂ ਪੰਜਾਬ 'ਚ ਜਲੰਧਰ ਲਿਆ ਕੇ ਰੱਖੋਗੇ ਜਾਂ ਦੂਸਰਾ ਬਠਿੰਡਾ ਰੱਖੀਆਂ ਸੀ ਤੇ ਜ਼ਾਹਰ ਹੈ ਕਿ ਵੀ ਤੁਸੀਂ ਪੰਜਾਬ ਦੀ ਮੁਕੰਮਲ ਤਬਾਹੀ ਚਾਹੁੰਦੇ ਹੋ, ਕਿਉਂਕਿ ਜੇ ਪਾਕਿਸਤਾਨ ਨੇ ਪ੍ਰੀਐਂਪਟ ਕਰਨਾ ਕਿ ਇਸ ਤੋਂ ਪਹਿਲਾਂ ਤੁਸੀਂ ਲਾਹੌਰ ਜਾਂ ਉਹਨਾਂ ਦੇ ਦੂਸਰੇ ਸ਼ਹਿਰਾਂ ਨੂੰ ਟਾਰਗੇਟ ਕਰੋ ਤੇ ਉਹ ਪੰਜਾਬ ਨੂੰ ਟਾਰਗੇਟ ਕਰਨਗੇ। ਸੋ ਇਹ ਅਸੀਂ ਜਿਹੜਾ ਬਿਲਕੁਲ ਨਹੀਂ ਚਾਹੁੰਦੇ ਕਿ ਸਾਡਾ ਪੰਜਾਬ ਜਿਹੜਾ ਹੈ ਉਹ ਨਿਊਕਲੀਅਰ ਦਾ ਇਸ ਕਿਸਮ ਦਾ ਜਿਹੜਾ ਉਹ ਬੈਟਲ ਗਰਾਊਂਡ ਬਣੇ ਔਰ ਇਹਨੂੰ ਇੱਥੋਂ ਚੁੱਕੋ। ਹੁਣ ਅਸੀਂ ਇਹ ਦੇਖ ਰਹੇ ਹਾਂ ਵੀ ਇਸ ਵੇਲੇ ਭਾਰਤ ਪਾਕਿਸਤਾਨ ਸਬੰਧਾਂ ਦੀ ਥਾਂ ਦੇ ਉੱਤੇ ਜਿਹੜੀ ਗੱਲ ਇੰਟਰਨੈਸ਼ਨਲੀ, ਕਿਉਂਕਿ ਅਮਰੀਕਾ ਦੇ ਘਨੇੜੇ ਚੜ ਗਿਆ ਭਾਰਤ ਔਰ ਸਾਊਥ ਚਾਈਨਾ ਸੀ 'ਚ ਵੀ ਔਰ ਕੁਆਡ ਔਰ ਉਹ ਸਾਰੇ ਦਾ ਹਿੱਸਾ, ਨਤੀਜੇ ਦੇ ਤੌਰ ਤੇ ਇਸ ਵੇਲੇ ਜੇ ਹੁਣ ਟਕਰਾਅ ਭਵਿੱਖ ਦਾ ਲੱਗਦਾ ਔਰ ਅਸੀਂ ਇੱਕ ਸੈਗਮੈਂਟ ਹੀ ਕੀਤਾ 31 ਤਰੀਕ ਨੂੰ ਕਿ 2022 'ਚ ਅਰੁਣਾਚਲ ਦੇ ਮੁੱਦੇ ਦੇ ਉੱਤੇ ਚਾਈਨਾ ਔਰ ਜਿਹੜਾ ਭਾਰਤ ਹੈ ਉਹ ਜੰਗ 'ਚ ਜਾ ਸਕਦੇ ਨੇ। ਉਹ ਸਾਡੇ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਔਰ ਮੈਂ ਅੱਜ ਦੇਖ ਰਿਹਾ ਸੀ ਕਿ ਅੱਜ ਬਹੁਤ ਸਾਰੇ ਪਾਕਿਸਤਾਨੀ ਸ਼ੋਜ਼ ਦੇ ਉੱਤੇ ਉਹ 15 ਸਪਾਟਸ ਤੇ ਉਹਦੀ ਗੱਲ ਹੋ ਰਹੀ ਸੀ। ਹੁਣ ਜਿਹੜੀ ਗੱਲ ਨੇ ਮੈਨੂੰ ਇਸ ਦੇ ਉੱਤੇ ਅੱਜ ਡਿਸਕਸ ਕਰਨ ਦੇ ਲਈ ਦੁਬਾਰਾ ਲਿਆਂਦਾ ਹੈ, ਇਹ ਖਬਰ ਉਹਨਾਂ ਦੇ ਮੀਡੀਆ 'ਚ ਹੈ ਕਿ ਆਈ ਔਨ ਚਾਈਨਾ, first S-400 unit deployed in Punjab. India's deployment will provide a major fillip to its air defense capacity as the weapon system is capable of neutralizing assets from over 400 kilometer away. ਹੁਣ S-400 ਦਾ ਜ਼ਿਕਰ ਅਸੀਂ ਪਿਛਲੇ ਸਾਲ ਦੇ ਸ਼ੋਅ 'ਚ ਕਰਦੇ ਰਹੇ। S-400 ਰਸ਼ੀਆ ਦਾ ਮਿਸਾਈਲ ਡਿਫੈਂਸ ਸਿਸਟਮ ਹੈ ਜਿਸ ਨੂੰ ਭਾਰਤ ਨੇ ਬਾਏ ਕੀਤਾ। ਅਜੇ
क्योंकि ओपनली जदों हुण रशिया के प्राइम मिनिस्टर भी आए इस डील के उत्ते अमरीका दे विच, क्योंकि एक लॉ है क्रीमिया के मैटर के उत्ते रशिया के उत्ते सैंक्शनस ने अमरीका दियां, और जिहड़ा भी रशिया तो इस लैवल की कोई टैक्नोलॉजी बाय करदा है उस दे उत्ते ऑटोमैटिकली जिहड़ा है वो सैंक्शनस लग जांदियां ने। अजे अमरीका दियां वो सैंक्शनस अप्लाई हुईयां कि नहीं हुईयां, पर ये जिहड़ा S-400 है it is capable of protecting its air defense bubble against rockets, missiles, cruise missiles and even aircraft. So ये S-400 रशिया तो इंडिया ने बाय किए हुए ने, डील तो 2019 च हुई, और ये जिहड़ी खबर है ये पंजाब दे विच 5 प्रोमीनेंटली इंडियन एयर फोर्स के बेस ने। इस खबर मुताबक उन्होंने कोई स्पैसीफाई तो नहीं किया कि 5 चों किहड़े एयर फोर्स बेस के उत्ते उन्होंने रखा है, पर उन्होंने कहा जी कि एक एयर फोर्स बेस के उत्ते जिहड़ा है उन्होंने जिहड़ियां ने इहनूं डिप्लॉय कर दिता है, और ये जिहड़ी है इहदे नाल एक मेजर फ्लिप मिलेगा एयर डिफेंस सिस्टम नूं और दिस दैट। और उन्होंने कहा जी नवंबर दे विच पहली यूनिट की जिहड़ी है डिलीवरी हुई सी, और यही फस्ट जिहड़ी यूनिट है S-400 की ये इन्हां ने पंजाब दे विच लिया के जिहड़ी है वो ला दी है। हुण चाइना का की मुकाबला है, और इस गल का ध्यान रहे भी रशिया चाइना रिलेशनशिप चाइना के कोल ऑलरेडी S-400 ने बहुत पहला इन्हों को तो जे एक यूनिट आई इन्होंने लिया के पंजाब नूं बलदी दे बूथे च धक दिता है। चाइना के कोल तो ये मच बिफोर है, और जदों असी एक दिन डिस्कस करांगे अज बड़ी डिटेल च 2-3 दुनिया के एक्सपर्ट्स ने डिस्कस किया है कि फ्यूचर वॉर्स जिहड़ियां ने किस लैवल दियां होणगियां, जिहदे च असी आर्टिफिशियल इंटैलीजेंस की गल जां उस तो भी अगली नैक्सट जनरेशन वॉर लई चाइना इक्विप्ड है। पर साडा कंसर्न ये है कि जे असी पृथ्वी मिसाइल जलंधर च तैनात होने दे वेले इस गल का विरोध किया सी कि न्यूक्लीयर ट्रिप तुसी पंजाब च ये कर रहे हो और ये तुसी पंजाब नूं जंग दा अखाड़ा बनाओगे। हुण इस दे मद्देनज़र कि एक पासे तिब्बत दा दलाई लामा जिस दी गवर्नमेंट इन एग्जाइल नूं इंडिया हुण मानता देण तक पहुंच गया है, उन्हां दा पार्लीमेंटरी ग्रुप उन्हां नाल डिनर कर रहा है, अमरीका के 2 एनवॉय उन्हां नूं मिलदे ने और उन्होंने तुसी धर्मशाला बिठाया हुआ है। हुण धर्मशाला अमृतसर तो 90 किलोमीटर है और पठानकोट जिथे बॉर्डर चक्की नाड़ लगता है पठानकोट दे उत्थों जिहड़ा है वो लैस दैन 56 माइल्स है। हुण जदों तुसी ये देखदे हो तो चीन दे लई और तुसी वो लिया के S-400 जिहड़ा है वो इधर हलवारे और जां जलंधर कैंट जां जिथे जिथे भी इन्हां दे इंडियन एयर फोर्स बेस ने उत्थे एक च है वो इंटैलीजेंस उन्हां कोल होएगी। सो जे उन्होंने कोई भी अरुणाचल के मुद्दे ते जां दूजा इन्हां ने कोई दिलवदी कीती तो जिन्हों तुसी प्रीएम्प्ट स्ट्राइक करते हो तो पंजाब जिहड़ा है वो उड़ जाएगा उहदे नाल। और ऑलरेडी मौका प्रोवाइड किया होया है दलाई लामे नूं धर्मशाला बिठा के। सो असीं यही कहना चाहुंदे हां, ये मंग सिख कौम वालों और पंजाब दे जिवें इस मुद्दे ते सर सिमरनजीत सिंह मान जिहड़े अकाली दल अमृतसर के प्रेजिडेंट ने उन्हां दी काफ़ी वोकल आवाज़ हुंदी है। इनू हाईलाइट करना चाहिए कि इत्थों चुक्को तुसी S-400 तुसी ऑलरेडी पंजाब पाकिस्तान नाल जंगां दे वेले भी तुसी बल्दी दे बूथे च धक दिंदे हो तो हुण S-400 रख के तुसी चाइना नूं प्रवोक कर रहे हो और ये पंजाब दी तबाही दा जिहड़ा है बन नूं तुसी बन रहे हो जिहड़ा सानूं कबूल नहीं। जी राठ साहब तुहाडा बहुत बहुत शुक्रिया। सो इत्थे लेने ब्रेक व्यूअर्स तुसी किते नहीं जाना, मिलते हैं छोटे जे ब्रेक तो बाद।
ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਭਾਰਤ ਵਿੱਚ ਹਿੰਦੂ ਤਵੀਆਂ ਵੱਲੋਂ ਮੁਸਲਮਾਨਾਂ ਦੇ ਖਿਲਾਫ ਨਸਲਕੁਸ਼ੀ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ, ਜਦੋਂ ਕਿ ਪਾਕਿਸਤਾਨ ਦੀ ਜਿਹੜਾ ਭਾਰਤ ਪ੍ਰਤੀ ਪਹੁੰਚ ਹੈ ਉਹ ਬੜੀ ਨਰਮ ਦੋਸਤਾਨਾ ਹੈ। ਸੋ ਨਾਲ ਹੀ ਆਪਾਂ ਡਿਸਕਸ ਕਰਾਂਗੇ ਅੱਲਾ ਯਾਰ ਖਾਨ ਯੋਗੀ ਹਰਨ ਦੀ ਨਜ਼ਰ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਕਿ ਇਮਰਾਨ ਖਾਨ ਹੋਰਾਂ ਦੀ ਹਕੂਮਤ ਨੇ ਆਪਣੇ ਮੁੱਢਲੇ ਦਿਨਾਂ ਤੋਂ ਹੀ ਭਾਰਤ ਦੇ ਨਾਲ ਚੰਗੇ ਦੋਸਤਾਨਾ ਸਬੰਧ ਬਣਾਉਣ, ਬਸ਼ਰਤੇ ਕਿ ਕਸ਼ਮੀਰ ਦਾ ਮੁੱਦਾ ਗੱਲਬਾਤ ਰਾਹੀਂ ਹੱਲ ਕੀਤਾ ਜਾਏ, ਉਸ ਦੀ ਭਰਪੂਰ ਕੋਸ਼ਿਸ਼ ਕੀਤੀ। ਲੇਕਿਨ ਉਸ ਨੂੰ ਸ਼ਾਇਦ ਭਾਰਤੀ ਹਾਕਮਾਂ ਨੇ ਕਮਜ਼ੋਰੀ ਸਮਝਿਆ ਔਰ ਨਤੀਜਾ ਅਸੀਂ ਦੇਖਦੇ ਹਾਂ ਕਿ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਜਿਹੜਾ ਕਾਨੂੰਨੀ ਰੁਤਬਾ ਸੀ ਉਹਨਾਂ ਦੇ ਆਪਣੇ ਕਨਸਟੀਟਿਊਸ਼ਨ ਦੇ ਮੁਤਾਬਕ ਆਰਟੀਕਲ 370-35A ਖਤਮ ਕਰਕੇ ਸੂਬੇ ਦਾ ਵਜੂਦ ਹੀ ਖਤਮ ਕਰ ਦਿੱਤਾ ਗਿਆ। ਲੱਦਾਖ ਨੂੰ ਜਿਹੜਾ ਹੈ ਉਹ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ, ਜੰਮੂ ਕਸ਼ਮੀਰ ਨੂੰ ਵੀ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ। ਔਰ ਇਹਨਾਂ ਸਾਰੇ ਸਾਲਾਂ ਦੇ ਵਿੱਚ ਪਿਛਲੇ ਜਦੋਂ ਤੋਂ ਇਮਰਾਨ ਖਾਨ ਹੋਰਾਂ ਦੇ ਸ਼ਾਇਦ 3 ਸਾਲ ਦਾ ਪੀਰੀਅਡ ਹੋ ਗਿਆ, ਜੋ ਭਾਰਤ ਦੇ ਮੁਸਲਮਾਨਾਂ ਦੇ ਉੱਤੇ ਜਿੰਨਾ ਜ਼ਬਰ ਔਰ ਕਹਿਰ ਨਾਜ਼ਲ ਕੀਤਾ ਹੋਇਆ, ਉਸ ਦੀ ਲੇਟੈਸਟ ਉਦਾਹਰਣ ਹਰਿਦੁਆਰ ਦੀ ਇਹਨਾਂ ਦੀ ਗੁੰਡਾ ਸਾਧੂਆਂ ਦੀ ਸੋ ਕਾਲਡ ਸੰਸਦ ਪਾਰਲੀਮੈਂਟ 'ਚ ਮੁਸਲਮਾਨਾਂ ਦੀ ਨਸਲਕੁਸ਼ੀ ਦੀ ਕਾਲ ਹੈ। ਹੁਣ ਇਸ ਸਭ ਦੇ ਬਾਵਜੂਦ ਪਾਕਿਸਤਾਨ ਬੇਸ਼ੱਕ UN ਦੇ ਵਿੱਚ ਪ੍ਰੈਜੈਂਟੇਸ਼ਨ ਦੇ ਵੇਲੇ ਇਮਰਾਨ ਖਾਨ ਸਾਹਿਬ ਹੋਰਾਂ ਨੇ ਕਾਫੀ ਐਗਰੈਸਿਵ ਲਾਈਨ ਲਈ, ਵਕਤਨ ਬਾ ਵਕਤਨ ਉਹਨਾਂ ਦੇ ਐਨਵਾਏ ਹੁਣ UN ਦੇ ਔਰ ਦੂਸਰੇ ਇੰਟਰਨੈਸ਼ਨਲ ਫੋਰਮ ਤੇ ਵੀ ਆਵਾਜ਼ ਚੁੱਕਦੇ ਨੇ, ਪਰ ਕਿਤੇ ਨਾ ਕਿਤੇ ਪਾਕਿਸਤਾਨ ਦੇ ਵਿੱਚ ਇਸ ਗੱਲ ਨੂੰ ਲੈ ਕੇ ਹਾਲਾਂ ਉਹਨਾਂ ਦੇ ਆਪਣੇ ਚੈਲੰਜਸ ਵੀ ਨੇ, ਇਕਨੋਮੀ ਦਾ ਵੀ ਹੈ, ਦੂਸਰਾ ਵੀ ਹੈ, ਉਨਾ ਐਗਰੈਸਿਵ ਸਟਾਂਸ। ਹੁਣ ਜਿਵੇਂ ਹਰਿਦੁਆਰ ਦੀ ਸੰਸਦ ਦੇ ਵਿੱਚ ਜੋ ਉਹਨਾਂ ਨੇ ਕੀਤਾ ਹੈ, ਇਹ ਇੱਕ ਮੁੱਦਾ ਸੀ ਜਿਹਦੇ 'ਚ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਨੂੰ ਤਲਬ ਕਰਨਾ ਚਾਹੀਦਾ ਸੀ ਇੰਡੀਅਨ ਐਂਬੈਸਡਰ ਨੂੰ, ਜਿਵੇਂ ਉਹਨਾਂ ਨੇ ਉਸ ਤੋਂ ਪਹਿਲਾਂ ਇਸ ਮੁੱਦੇ ਦੇ ਉੱਤੇ ਕੀਤਾ ਸੀ ਕਿ ਭਾਈ ਤੁਸੀਂ ਬਦਨਾਮ ਕਰ ਰਹੇ ਹੋ ਖਾਮਖਾ ਜਿਹੜੀ ਘਟਨਾ ਕਰਤਾਰਪੁਰ ਸਾਹਿਬ ਸੀ, ਮਾਡਲ ਦੇ ਆ ਕੇ ਫੋਟੋਆਂ ਲਵਾਉਣ ਦੀ ਔਰ ਦੂਸਰੀ ਤੀਸਰੀ। ਲੇਕਿਨ ਇਸ ਦੇ ਉਲਟ ਅਸੀਂ ਦੇਖਦੇ ਹਾਂ ਕਿ ਵੀ ਹੁਣ ਅੱਜ ਇੱਕ ਖਬਰ ਤਾਂ ਇਹ ਹੈ, ਪਾਕਿਸਤਾਨ ਰੈਡੀ ਟੂ ਹੋਸਟ ਸਾਰਕ ਸਮਿਟ, ਇੰਡੀਆ ਕੈਨ ਜੁਆਇਨ ਵਰਚੁਅਲੀ, ਫੋਰਨ ਮਿਨਿਸਟਰ ਕੁਰੈਸ਼ੀ। ਹੁਣ ਉਹਨਾਂ ਨੇ ਕਿਹਾ ਕਿ ਜੀ ਜੇ ਇੰਡੀਆ ਨਹੀਂ ਹੋਣਾ ਚਾਹੁੰਦਾ ਇਸਲਾਮਾਬਾਦ ਡਿਊ ਟੂ, ਉਹ ਵਰਚੁਅਲੀ ਜੁਆਇਨ ਕਰ ਲੈ। ਹੁਣ ਤੁਹਾਨੂੰ ਇਹ ਕਹਿਣ ਦੀ ਲੋੜ ਨਹੀਂ, ਤੁਸੀਂ ਸ੍ਰੀਲੰਕਾ ਉਹਨੂੰ ਪ੍ਰੀਜ਼ਾਈਡ ਕਰ ਰਿਹਾ, ਆਲਰੇਡੀ ਉਹਨਾਂ ਦਾ ਫੋਰਨ ਮਿਨਿਸਟਰ ਆਇਆ, ਤੁਸੀਂ ਇਹਨਾਂ ਨੂੰ ਬਾਹਰ ਕੱਢ ਕੇ ਇੰਡੀਆ ਨੂੰ ਰੱਖੋ ਬਜਾਏ ਕਿ ਤੁਸੀਂ ਇਹ ਐਟੀਟਿਊਡ ਰੱਖੋ। ਹਾਲਾਂ ਅਸੀਂ ਧਾਰਮਿਕ ਆਜ਼ਾਦੀ ਦੇ ਜਿਹੜਾ ਉਹ ਐਡਵੋਕੇਟ ਹੈ ਕਿ ਪਾਕਿਸਤਾਨ 'ਚੋਂ ਜੇ ਸਿੱਖ ਧਰਮ ਦੀਆਂ ਸ਼ਰਾਈਨਸ ਦੇ ਲਈ ਪਾਕਿਸਤਾਨ ਨੇ ਸਿੱਖਾਂ ਦੇ ਨਾਲ ਇੱਕ ਖਾਸ ਰਿਸ਼ਤਾ ਜੋੜਿਆ, ਪਰ ਜੇ ਹੁਣ ਦੀ ਤੁਸੀਂ ਟਾਈਮਿੰਗ ਦੇਖੋ ਕਿ ਇੱਕ ਪਾਸੇ ਤਾਂ ਉੱਥੇ ਮੁਸਲਮਾਨਾਂ ਦੇ ਨੱਕ 'ਚ ਦਮ ਕੀਤਾ ਹੋਇਆ ਭਾਰਤ ਦੇ ਵਿੱਚ, ਪਾਕਿਸਤਾਨ ਨੇ ਐਲਾਨ ਕੀਤਾ ਕਿ ਜੀ ਅਸੀਂ ਪਾਕਿਸਤਾਨ ਦੇ ਵਿੱਚ ਹਿੰਦੂ ਮੰਦਰਾਂ ਦੀ ਸਥਾਪਤੀ ਦੇ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਜ਼ ਦੇ ਉੱਤੇ ਜਿਹੜਾ ਹੈ ਉਹ ਪਾਕਿਸਤਾਨ ਹਿੰਦੂ ਜਿਹੜੀ ਹੈ ਮੈਨੇਜਮੈਂਟ ਕਮੇਟੀ ਬਣਾ ਰਹੇ। ਔਰ ਅੱਜ ਦੀ ਖਬਰ ਵੀ ਇਹ BBC ਦੀ ਹੈ, ਕਰਤਾਰਪੁਰ ਲਾਂਘੇ ਤੋਂ ਬਾਅਦ ਭਾਰਤ ਪਾਕਿਸਤਾਨ ਵਿਚਕਾਰ ਧਾਰਮਿਕ ਸੈਰ ਸਪਾਟੇ ਨੂੰ ਵਧਾਉਣ ਲਈ ਕੋਸ਼ਿਸ਼ਾਂ ਹੋ ਰਹੀਆਂ ਨੇ। ਔਰ ਉਹਨਾਂ ਨੇ ਜਿਹੜਾ ਇੱਕ ਇਹ ਖਬਰ ਦਿੱਤੀ ਹੈ ਕਿ ਪਾਕਿਸਤਾਨ ਹਿੰਦੂ ਕੌਂਸਲ ਜਿਹੜਾ ਉਹ ਦੋ ਦੇਸ਼ਾਂ 'ਚ ਦੂਰੀਆਂ ਘਟਾਉਣ ਲਈ ਕੰਮ ਕਰ ਰਹੀ ਹੈ। ਔਰ ਉਹਨਾਂ ਨੇ 100 ਸਾਲ ਪੁਰਾਣੇ ਪਰਮਹੰਸ ਮਹਾਰਾਜ ਮੰਦਿਰ 'ਚ ਜਿਹੜਾ ਹੈ ਉਹ 100 ਤੋਂ ਜ਼ਿਆਦਾ ਯਾਤਰੂ ਜਿਹੜੇ ਭਾਰਤ ਔਰ ਦੂਜੇ ਮੁਲਕਾਂ ਤੋਂ ਆਏ, ਉਹਨਾਂ ਨੇ ਮੰਦਿਰ 'ਚ ਪੂਜਾ ਅਰਚਨਾ ਕੀਤੀ। 173 ਸ਼ਰਧਾਲੂ, ਉਹਨਾਂ 'ਚੋਂ 5-6 ਅਮਰੀਕੀ ਸੀ, ਕੁਝ ਸਪੇਨ ਤੋਂ, ਕੁਝ ਦੁਬਈ ਤੋਂ, ਤੇ 160 ਲੋਕ ਭਾਰਤ ਤੋਂ ਆਏ। ਔਰ ਉਹਨਾਂ ਨੇ ਕਿਹਾ ਕਿ ਜੀ ਦੋਨੋਂ ਹੀ ਪਾਕਿਸਤਾਨ ਹਿੰਦੂ ਕੌਂਸਲ ਦੇ ਚੇਅਰਮੈਨ ਨੇ ਡਾਕਟਰ ਸੁਰੇਸ਼ ਕੁਮਾਰ ਵਾਂਕਵਾਨੀ, ਉਹਨਾਂ ਨੇ ਕਿਹਾ ਜੀ ਕਿ 74 ਸਾਲ ਬਾਅਦ ਅਸੀਂ ਦੇਖ ਰਹੇ ਹਾਂ ਕਿ ਭਾਰਤ ਤੇ ਪਾਕਿਸਤਾਨ 'ਚ ਧਾਰਮਿਕ ਮੁੱਦਿਆਂ ਤੇ ਰਿਸ਼ਤੇ ਬਿਹਤਰ ਹੋ ਰਹੇ ਨੇ ਔਰ ਅਸੀਂ ਜਿਹੜਾ ਹੈ ਇਹ ਮੁਹੱਬਤ ਸ਼ੁਰੂ ਹੋਈ ਹੈ ਔਰ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਜਿੱਥੇ ਹਿੰਦੂ ਇੱਥੇ ਆਉਣ ਉੱਥੇ ਮੁਸਲਮਾਨ ਵੀ ਇੱਥੋਂ ਖਵਾਜਾ ਨਿਜ਼ਾਮੁਦੀਨ ਜਾਂ ਅਜਮੇਰ ਸ਼ਰੀਫ ਦੇ ਦਰਸ਼ਨ ਕਰ ਸਕਣ। ਉਹ ਤਾਂ ਜਿਹੜੇ ਉੱਥੇ ਮਸੀਤਾਂ ਨੇ ਉਹਨਾਂ ਨੂੰ ਮੰਦਿਰ ਬਣਾਉਣ ਤੇ ਤੁਲੇ ਹੋਏ ਨੇ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਅਸੀਂ ਸਮਝਦੇ ਹਾਂ ਕਿ ਵੀ ਇਹ ਹਿੰਦੂ ਕੌਂਸਲ ਨੂੰ ਹੁਣ ਕਾਫੀ ਪਜ਼ੀਰਾਈ ਮਿਲੀ ਹੈ ਔਰ ਪਾਕਿਸਤਾਨ ਦੀ ਹਕੂਮਤ ਜਿਹੜੀ ਹੈ ਉਹ ਕਾਫੀ ਸਾਡੇ ਹੱਕ ਦੇ ਵਿੱਚ ਪਾਕਿਸਤਾਨ ਸਰਕਾਰ ਨੇ ਸਾਡਾ ਸਾਥ ਦਿੱਤਾ ਹੈ। ਹੁਣ ਕਰਾਚੀ ਦੇ ਵਿੱਚ ਵੀ ਉਹ ਮੰਦਿਰ ਬਣ ਗਿਆ
ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਵੀ ਸਾਡਾ ਸਾਥ ਦਿੱਤਾ ਹੈ। ਚਲੋ ਇੱਕ ਗੱਲੋਂ ਅਸੀਂ ਇਹ ਨਹੀਂ ਹੈ ਵੀ ਅਸੀਂ ਚਾਹੁੰਦੇ ਹਾਂ ਵੀ ਇਹਨਾਂ ਦੀ ਕੋਈ ਪਰਸੀਕਿਊਸ਼ਨ ਹੋਏ, ਲੇਕਿਨ ਟਾਈਮਿੰਗ ਵੀ ਉਹ ਜਿਵੇਂ ਉਹ ਕਹਿੰਦੇ ਨੇ ਕਿ ਵੀ ਉਹ ਫਿਰੇ ਨੱਥ ਕਢਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ, ਵੀ ਉਹ ਤਾਂ ਓਪਨ ਕਾਲ ਦੇ ਰਹੇ ਨੇ ਕਿ ਜੈਨੋਸਾਈਡ ਕਰੋ। ਤੁਸੀਂ ਕਹਿ ਰਹੇ ਹੋ ਜੀ ਹਿੰਦੂ ਮੰਦਰਾਂ ਦੀ ਅਸੀਂ ਕੌਂਸਲ ਬਣਾ ਦਿੰਦੇ ਹਾਂ ਤੁਹਾਡੀ। ਸੋ ਮੇਰਾ ਖਿਆਲ ਹੈ ਵੀ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਬਹੁਤ ਵਾਰੀ ਫਿਰ ਕਮਜ਼ੋਰੀ ਸਮਝੀ ਜਾਏਗੀ ਰਾਦਰ ਦੈਨ ਕਿ ਭਾਈ ਤੁਸੀਂ ਆਪਣੇ ਲੋਕਾਂ ਦੀ ਮਦਦ ਦੇ ਉੱਤੇ ਆ ਕੇ ਖੜੇ ਹੋ। ਔਰ ਮੈਂ ਘੜੀ ਵੱਲ ਵੀ ਦੇਖ ਰਿਹਾ, ਪਰ ਮੈਂ ਕਿਉਂਕਿ ਅਸੀਂ ਇਹ ਇਕਰਾਰ ਕੀਤਾ ਹੋਇਆ ਕਿ ਗੰਜੇ ਸ਼ਹੀਦਾਂ ਜਿਹੜੀ ਅੱਲਾ ਯਾਰ ਖਾਂ ਯੋਗੀ ਜਿਹੜੀ ਉਹਨਾਂ ਨੇ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਆ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਦੀ ਬਹਾਦਰੀ ਦੇ ਵਿੱਚ ਮਰਸੀਆ ਲਿਖਿਆ, ਉਸ ਨਜ਼ਮ ਨੂੰ ਅਸੀਂ ਸ਼ੇਅਰ ਕਰ ਰਹੇ ਔਰ ਦੋ ਉਹਨਾਂ ਦੇ ਜਿਹੜੇ ਨੇ ਪੈਰਾਗ੍ਰਾਫ ਮੈਂ ਸ਼ੇਅਰ ਕਰਾਂਗਾ। कपलेट, एक ख्वाब सा दुनिया का वजूद और अदम है दिल में मेरे जिसका ये सब जाहो हशम है, अंजामे दो आलम मेरे आगाज से कम है, आज़ाद हूँ बेफिक्र हूँ शादी है ना गम है, शेर इतना हूँ हर बेश मुझे कम नजर आया, एक बूंद से बढ़कर ना मुझे यम नजर आया। ये हुण अपना बयान कर रहे ने कि और ये दसते ने कि अल्लाह यार खां किस कदर हकीकत दे जां उस रब दे नेड़े सी। ये उन्हां दी स्टेट ऑफ माइंड है कि भी ये दुनिया एक ख्वाब है जां वजूद है जां नहीं है, होंद ते अणहोंद दोनों ही है कि भाई मेरे मन दे विच ਇਹ ਜਿਹੜਾ ਅੰਜਾਮੇ ਦੋ ਆਲਮ ਨੇ ਇਹਨਾਂ ਦਾ ਕੀ ਹੈ, ਇਹਦਾ ਆਗਾਜ਼ ਕੀ ਹੈ ਔਰ ਅੰਜਾਮ ਕੀ ਹੈ, ਇਸ ਚੋਂ ਮੈਂ ਬੇਫਿਕਰ ਹਾਂ। ਜਿਵੇਂ ਮੈਂ ਸ਼ਾਦੀ ਔਰ ਗਮ, ਖੁਸ਼ੀ ਔਰ ਗਮੀ ਦੋਨਾਂ ਤੋਂ ਹੀ ਬੇਫਿਕਰ ਹਾਂ। ਮੈਂ ਇੰਨਾ ਕੁ ਰੱਜਿਆ ਹੋਇਆ, ਸ਼ੇਰ ਦਾ ਮਤਲਬ ਸ਼ੇਰ ਇਤਨਾ ਹੂੰ ਹਰ ਬੇਸ਼ ਮੁਝੇ ਕਮ ਨਜ਼ਰ ਆਇਆ, ਕਿਉਂਕਿ ਮੈਂ ਇੰਨਾ ਰੱਜਿਆ ਹੋਇਆ ਹਰ ਚੀਜ਼ ਮੈਨੂੰ ਵੱਧ ਨਜ਼ਰ ਆਉਂਦੀ ਹੈ। ਇੱਕ ਬੂੰਦ ਸੇ बढ़कर ਨਾ ਮੁਝੇ ਯਮ ਨਜ਼ਰ ਆਇਆ। ਦਰਿਆ ਕਹਿੰਦੇ ਨੇ ਯਮ ਨੂੰ कि मेरे लिए उस रब की कायनात दे विच एक बूंद वांगण है। फिर वो कहते ने उंधाए हुए मस्त प्याला को है कब से, बात हो नहीं सकती है नकाहत के सबब से, अब तक न कहा हमने तकल्लुफ से अदब से, बेहाल हैं मैकश तेरे बादा की तलब से, शीशे में डबो दे हमें सागर में डबो दे, संतोख के तालाब में कौसर में डबो दे। ये उसी रब दे अगे है, ये है रूहानियत दी इश्के हकीकी दी लाइन कि भाई मैं उधाले हुए मस्त प्याला को है कब से, कि प्याला उल्टिया होया हुण इस प्याले नूं अपने प्यार नाल भर दे। रब नूं कहे बात हो नहीं सकती नकाहत को सबब से, मैं कमजोरी नकाहत कहते ने मैं कमजोर किवें हे रब हे अल्लाह ताला तेरे तक पहुंच कर सकदा है। अब तक ना कहा हमने तकल्लुफ से अदब से, असी ये मंगण जोगे भी नहीं तकल्लुफ नाल जां अदब नाल। बेहाल हैं मैकशो तेरे बादा की तलब से, कि तेरे नाम दी शराब दी तलब दे विच असी बेहाल हो रहे हैं। शीशे में डबो दे हमें सागर में डबो दे, संतोख के तालाब में कौसर में डबो दे। तू इत्थे डोब अपने प्यार दे समुंदर विच डोब, संतोख एक सैटिस्फैक्शन दे विच जिहड़ी कंटेंशन च डोब, कौसर में डबो दे। कौसर इस्लामिक इतिहास दे विच जिहड़ी जन्नत दे विच नदी है, दरिया है, उसनूं कि उस प्यार दे दरिया च डबो दे इश्क के इरफां के वहदत के प्याले, 10-20 पिला दे मैं अमृत के प्याले, उल्फत के प्याले वो मोहब्बत के प्याले, दुनिया में पिला कौसरे जन्नत के प्याले, नशा हो फिर ऐसा कि दुई दिल से जुदा हो, जिस चीज को देखूं मुझे दीदारे खुदा हो। वाह, वो कहते ने कि भाई अपने इरफां हुंदा है ज्ञान, नॉलेज, तू अपने इश्क दे ज्ञान दे वहदत एक रब नूं मनना कि ये मैनू शराब पिया दे, प्याला पिया दे इश्क के इरफां के
वहदत के प्याले 10-20 पिला दे मैं अमृत दी शराब जिहड़ी जिंदगी दिंदी है वो 10 भी प्याले मैनू पिया दे। उल्फत के प्याले वो मोहब्बत के प्याले दुनिया में पिला कौसरे जन्नत के प्याले। कि बेशक ही कौसर जन्नत दे विच है दरिया, पर तू मैनू इस दुनिया दे विच ही उस कौसरे जन्नत दा प्याला भर के पिया दे। नशा हो फिर ऐसा कि दुई दिल से जुदा हो। दुई है ड्यूलिटी, बिल्कुल जिथे तुसी रब नालों वख हो कि भी इना मैनू इन्हां प्यालियां दा तेरे नाम दे दा नशा होए। नशा हो फिर ऐसा कि दुई दिल से जुदा हो, ये मेरे तो अड हो जाए ड्यूल। जिस चीज को देखूं मुझे दीदारे खुदा हो, जत देखा तत तू, मैं जिधर नजर मारा मैनू दीदारे खुदा होए। वाह जी राज साहब, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।